ਜੋ ਖਾਲਸਾ ਦੀਵਾਨ ਸੁਸਾਇਟੀ ਨੇ ਪਹਿਲਾ ਗੁਰੂ ਘਰ 1908 ਵੈਂਕੂਵਰ ਦੇ ਵਿੱਚ ਸਥਾਪਿਤ ਕੀਤਾ ਸੀ ਤੇ ਦੂਸਰਾ ਗੁਰੂ ਘਰ ਜੋ ਆਪਣੇ ਸਟਾਕਟਨ 1912 ਦੇ ਵਿੱਚ ਪਹਿਲਾ ਗੁਰੂ ਘਰ ਦੀ ਜੋ ਸੰਗੇ ਬੁਨਿਆਦ ਰੱਖੀ ਗਈ ਗੁਰੂ ਘਰ ਬਣੇ। ਇਹ ਦੋ ਸਭ ਤੋਂ ਵੱਡੀਆਂ ਸੰਸਥਾਵਾਂ ਸੀਗੀਆਂ ਉਸ ਜ਼ਮਾਨੇ 'ਚ। ਕੈਨੇਡਾ ਤੇ ਅਮਰੀਕਾ 'ਚ ਫਰਕ ਇਹ ਸੀ, ਜਿਹੜਾ ਕੈਨੇਡਾ ਸੀ ਉਹ ਬਰਤਾਨੀਆ ਸਾਮਰਾਜ ਦੀ ਇੱਕ ਬਸਤੀ ਸੀ, ਕਾਲੋਨੀ ਸੀ, ਜਾਂ ਉਹ ਇੱਕ ਕਾਮਨਵੈਲਥ ਦਾ, ਜਿਵੇਂ ਹਿੰਦੁਸਤਾਨ ਇੰਡੀਆ ਕਾਮਨਵੈਲਥ ਦੀ ਇੱਕ ਬਸਤੀ ਜਾਂ ਕਾਲੋਨੀ ਸੀ, ਇਸੇ ਤਰ੍ਹਾਂ ਕੈਨੇਡਾ ਵੀ ਇੱਕ ਕਾਮਨਵੈਲਥ ਦਾ ਹਿੱਸਾ ਸੀ। ਸੋ ਇਹ ਜਿਹੜੀ ਅੰਗਰੇਜ਼ ਦੀ ਸਰਕਾਰ ਉਹ ਕਹਿੰਦੀ ਸੀ ਵੀ ਤੁਸੀਂ ਕਿਤੇ ਵੀ ਜਾ ਕੇ ਵਸ ਸਕਦੇ ਹੋ ਸਾਡੇ ਸਾਮਰਾਜ ਦੇ ਵਿੱਚ, ਪਰ ਉਹਨਾਂ ਨੇ ਇੱਕ ਘੁੰਡੀ ਪਾਈ ਹੋਈ ਸੀ ਕਾਨੂੰਨ। ਉਹਨਾਂ ਨੇ ਇਹ ਕਿਹਾ, ਕੈਨੇਡਾ ਨੇ 1908 ਚ ਇੱਕ ਕਾਨੂੰਨ ਬਣਾਤਾ ਜਿਹਨੂੰ ਕਹਿੰਦੇ ਸੀ ਕੰਟੀਨਿਊਸ ਜਰਨੀ, ਕਿ ਜੇ ਤੁਸੀਂ ਕੈਨੇਡਾ ਆਉਣਾ ਉਹੀ ਆ ਸਕਦੇ ਜਿਹੜੇ ਲਗਾਤਾਰ ਸਫ਼ਰ ਜਾਰੀ ਰੱਖਣ। ਆਪਣੇ ਬਜ਼ੁਰਗ ਸੀਗੇ ਜਿਨ੍ਹਾਂ ਦਾ ਨਾਂ ਗਿਆਨੀ ਗੁਰਦਿੱਤ ਸਿੰਘ ਸੀਗਾ, ਉਹ ਬਿਜ਼ਨਸਮੈਨ ਸੀਗੇ, ਬੜੇ ਇੰਟੈਲੀਜੈਂਟ ਪੜ੍ਹੇ ਲਿਖੇ ਇਨਸਾਨ ਸੀ। ਉਹਨਾਂ ਨੇ ਇੱਕ ਜਹਾਜ਼ ਰੈਂਟ ਕੀਤਾ ਹਾਂਗਕਾਂਗ ਤੋਂ, ਉਹ ਜੈਪਨੀਜ਼ ਸ਼ਿਪ ਸੀਗਾ, ਉਹਦਾ ਨਾਂ ਸੀ ਕਾਮਾਗਾਟਾ ਮਾਰੂ, ਤੇ ਉਹਨਾਂ ਨੇ ਨਾਂ ਬਦਲ ਕੇ ਰੱਖਿਆ ਗੁਰੂ ਨਾਨਕ ਜਹਾਜ਼, ਕਿਉਂਕਿ ਉਹਦੇ ਵਿੱਚ ਉਹ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਕਿਹਾ ਜਾਂਦਾ ਵੀ ਉਸ ਜਹਾਜ਼ ਵਿੱਚ ਸੀਗਾ। ਉਸਦੇ ਵਿੱਚ 376 ਪੈਸੰਜਰ ਸੀ ਜੀ। 376 ਦੇ ਵਿੱਚੋਂ 24 ਸਾਡੇ ਮੁਸਲਮਾਨ ਭਰਾ ਸੀ ਤੇ 12 ਸਾਡੇ ਹਿੰਦੂ ਭਰਾ, ਬਾਕੀ ਸਾਰੇ ਸਿੱਖ। ਮੇਰੇ ਖਿਆਲ ਮਈ ਦਾ ਮਹੀਨਾ ਸੀ ਤੇ ਉਹਨਾਂ ਨੇ ਜਹਾਜ਼ ਜਦੋਂ ਵੈਂਕੂਵਰ ਦੀ ਬੰਦਰਗਾਹ ਤੇ ਪਹੁੰਚਿਆ ਤੇ ਉਹਨਾਂ ਨੇ ਉਹ ਜਹਾਜ਼ ਤੋਂ ਉਤਰਨ ਦੇ ਲਈ ਜਦੋਂ ਮਨਜ਼ੂਰੀ ਮੰਗੀ ਤਾਂ ਕੈਨੇਡਾ ਵਾਲਿਆਂ ਨੇ ਕਿਹਾ ਵੀ ਤੁਸੀਂ ਇੱਥੇ ਗੈਰ ਕਾਨੂੰਨੀ ਤਰੀਕੇ ਨਾਲ ਆਏ ਹੋ, ਤੁਸੀਂ ਜਹਾਜ਼ ਤੋਂ ਉਤਰ ਨਹੀਂ ਸਕਦੇ। ਉਹਨਾਂ ਨੇ ਦੱਸਿਆ ਗਿਆ ਵੀ ਇਹ ਕਾਨੂੰਨ ਹੈਗਾ, ਤੁਸੀਂ ਕੰਟੀਨਿਊਸ ਜਰਨੀ, ਜੇ ਤੁਸੀਂ ਇੰਡੀਆ ਤੋਂ ਸਿੱਧਾ ਜਹਾਜ਼ ਲੈ ਕੇ ਆਉਂਦੇ ਤਾਂ ਤੁਸੀਂ ਉਤਰ ਸਕਦੇ ਹੋ। ਹੁਣ ਇੰਡੀਆ ਤੋਂ ਸਿੱਧਾ ਜਹਾਜ਼ ਲਿਆਉਣਾ ਇੱਕ ਪ੍ਰੈਕਟੀਕਲ ਟੈਕਨੀਕਲੀ ਪੋਸੀਬਲ ਨਹੀਂ ਸੀ ਉਸ ਜ਼ਮਾਨੇ ਦੇ ਵਿੱਚ। ਸੋ ਇਹ ਜਹਾਜ਼ ਜੀ ਉੱਥੇ 2 ਮਹੀਨੇ ਬੰਦਰਗਾਹ ਤੇ ਖੜਾ ਰਿਹਾ ਤੇ ਆਪਣੇ ਬੰਦਿਆਂ ਨੂੰ ਦਾ ਖਾਣਾ ਮੁੱਕ ਗਿਆ। ਤੇ ਉੱਥੇ ਜਿਹੜਾ ਰੌਸ ਸਟਰੀਟ ਤੇ ਆਪਾਂ ਗੁਰੂ ਘਰ ਦੀ ਗੱਲ ਕੀਤੀ ਆ, ਜਿਹੜਾ ਵੈਂਕੂਵਰ ਦੇ ਗੁਰੂ ਘਰ ਦੀ ਕਮੇਟੀ ਨੇ ਇਸ ਕੇਸ ਦੇ ਵਿੱਚ ਬਹੁਤ ਹੈਲਪ ਕੀਤੀ। ਲੋਕ ਲੰਗਰ ਬਣਾ ਕੇ ਲਿਜਾ ਕੇ ਉਹਨਾਂ ਨੂੰ ਉੱਥੇ ਪਹੁੰਚਾਉਂਦੇ ਸੀ ਜਿਹੜੇ ਯਾਤਰੀ ਸੀ, ਤੇ ਉਸ ਦਾ ਮੁਕੱਦਮਾ ਵੀ ਲੜਿਆ ਗਿਆ। ਕੇਸ ਚੱਲਦਾ ਰਿਹਾ ਜੀ। 2 ਮਹੀਨੇ ਬਾਅਦ ਕੈਨੇਡਾ ਨੇ ਆਪਣੀ ਨੇਵੀ ਭੇਜਤੀ ਉੱਥੇ ਵੀ ਨਹੀਂ ਤਾਂ ਜੀ ਤੁਹਾਨੂੰ ਬੰਬਾਂ ਨਾਲ ਉਡਾ ਦਾਂਗੇ, ਨਹੀਂ ਤੁਸੀਂ ਆਪਣਾ ਜਹਾਜ਼ ਇੱਥੋਂ ਲੈ ਕੇ ਵਾਪਸ ਚਲੇ ਜਾਓ, ਅਸੀਂ ਤੁਹਾਨੂੰ ਤੇਲ ਦੇ ਦਿੰਦੇ ਆ ਤੇ ਥੋੜਾ ਬਹੁਤਾ ਖਾਣ ਪੀਣ ਦਾ ਸਮਾਨ ਦੇ ਦਿੰਦੇ ਆ। ਉਹਦੇ ਚੋਂ ਸਿਰਫ 24 ਜਿਹੜੇ ਸੀਗੇ ਪੈਸੰਜਰ ਯਾਤਰੀਆਂ ਨੂੰ ਉਤਰਨ ਦਿੱਤਾ ਗਿਆ ਸੀ, ਜਿਹੜੇ ਬਜ਼ੁਰਗ ਸੀ ਜਾਂ ਕੋਈ ਹੋਰ ਵਜ੍ਹਾ ਕਰਕੇ। ਸੋ 352 ਨੂੰ ਵਾਪਸ ਜਾਣਾ ਪਿਆ। 352 ਜਦੋਂ ਬੰਗਾਲ ਦੀ ਖਾੜੀ, ਜਿੱਥੇ ਬੁਜ ਜਿਹੜੀ ਜਗ੍ਹਾ ਜਿੱਥੇ ਉਹਨੂੰ ਜਹਾਜ਼ ਨੂੰ ਅੱਗੇ ਵੀ ਨਹੀਂ ਜਾਣ ਦਿੱਤਾ ਗਿਆ ਕਲਕੱਤੇ ਥਾਈ, ਉਹਨਾਂ ਨੂੰ ਇੱਕ ਸਾਈਡ ਤੇ ਹੀ ਨਾ ਇੱਕ ਛੋਟੀ ਜਿਹੀ ਜਗ੍ਹਾ ਬੁਜ ਹੈਗੀ ਆ, ਉੱਥੇ ਰੋਕ ਲਿਆ। ਉੱਥੇ ਉਹਨਾਂ ਨੂੰ ਉਤਰਨ ਲਈ ਕਿਹਾ ਗਿਆ ਤੇ ਜਹਾਜ਼ ਤੋਂ ਉਤਰੇ ਤਾਂ ਉਹਨਾਂ ਨੂੰ ਜਿਵੇਂ ਉਹਨਾਂ ਕੋਲੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸੀਗਾ, ਹਾਂਜੀ, ਉਹਨਾਂ ਨੇ ਕਿਹਾ ਵੀ ਅਸੀਂ ਇਹ ਗੁਰੂ ਗ੍ਰੰਥ ਸਾਹਿਬ ਦੀ ਬੀੜ ਨੂੰ ਅਸੀਂ ਉੱਥੇ ਕਲਕੱਤੇ ਦੇ ਗੁਰਦੁਆਰੇ 'ਚ ਲੈ ਕੇ ਜਾਣਾ। ਉੱਥੇ ਜੀ ਬ੍ਰਿਟਿਸ਼ ਨੇ ਗੋਲੀ ਚਲਾਤੀ। ਕਈ ਬੰਦੇ ਉੱਥੇ ਸ਼ਹੀਦ ਹੋਏ ਤੇ ਬਾਕੀਆਂ ਨੂੰ ਗ੍ਰਿਫਤਾਰ ਕਰ ਲਿਆ। ਜਿਹੜੇ ਬਾਬਾ ਗੁਰਦਿੱਤ ਸਿੰਘ ਸੀਗੇ ਉਹ ਕਿਸੇ ਤਰ੍ਹਾਂ ਉੱਥੋਂ ਨਿਕਲਣ ਦੇ ਵਿੱਚ ਕਾਮਯਾਬ ਹੋ ਗਏ ਸੀ। ਕਾਮਾਗਾਟਾ ਮਾਰੂ ਦੇ ਇਨਸੀਡੈਂਟ ਦਾ ਜੋ ਮੈਂ ਤੁਹਾਨੂੰ ਇੰਪੈਕਟ ਦੱਸ ਰਿਹਾ ਵੀ ਲੋਕਾਂ ਦੀ ਰੂਹਾਂ ਤੇ ਲੋਕਾਂ ਦੀਆਂ ਸੋਚ ਤੇ ਇਸ ਚੀਜ਼ ਦਾ ਬਹੁਤ ਵੱਡਾ, ਜਿਹੜੇ ਲੋਕ ਸਮਝਦਾਰ ਸੀ ਉਹਨਾਂ ਤੇ ਅਸਰ ਹੋਇਆ ਵੀ ਇਹ ਸਾਡੀ ਹੋਂਦ ਹੈਗੀ ਸਰਕਾਰ ਦੇ ਰਾਜ ਦੇ ਵਿੱਚ। ਕਈ ਲੋਕਾਂ ਨੂੰ ਤਾਂ ਬਹੁਤ ਵਹਿਮ ਸੀ ਨਾ ਵੀ ਬ੍ਰਿਟਿਸ਼ ਸਾਡੇ ਲਈ ਬਹੁਤ ਚੰਗੇ ਨੇ, ਕਿਉਂਕਿ ਸਾਡੇ ਲੋਕ ਗਲਤ ਪਾਰਟੀਆਂ ਨੂੰ ਸਮਝ ਲੈਂਦੇ ਨੇ ਵੀ ਸਾਡੇ ਲਈ ਬਹੁਤ ਚੰਗੀਆਂ ਨੇ, ਪਰ ਜਦੋਂ ਨਤੀਜੇ ਮਾੜੇ ਨਿਕਲਦੇ ਫੇਰ ਸਮਝ ਆਉਂਦੀ ਉਹਨਾਂ ਨੂੰ। ਜਿੱਦਾਂ ਤੁਸੀਂ ਦੱਸਿਆ ਵੀ 23 ਮਈ 1914 ਨੂੰ ਇਹ ਜਿਹੜਾ ਕਾਮਾਗਾਟਾ ਮਾਰੂ ਦਾ ਜਹਾਜ਼ ਸੀਗਾ, ਜਿਸ ਤੁਸੀਂ ਦੱਸਿਆ ਵੀ ਉਹ ਸੀਗਾ ਜੂਨ ਦੇ ਵਿੱਚ, ਉਹ ਤੋਂ ਮਹੀਨੇ ਬਾਅਦ ਹੀ ਜਿਹੜੀ ਵਰਲਡ ਵਾਰ ਆ ਉਹ ਸ਼ੁਰੂ ਹੁੰਦੀ ਆ। ਫਿਰ ਉਸ ਤੋਂ 102 ਸਾਲ ਬਾਅਦ ਆਪਾਂ ਦੇਖਦੇ ਹਾਂ ਵੀ 2016 ਚ 18 ਮਈ ਨੂੰ ਹੀ ਪ੍ਰਾਈਮ ਮਿਨਿਸਟਰ ਸਟੀਵਨ ਹਾਰਪਰ ਉਹਨਾਂ ਨੇ ਅਪੋਲੋਜਾਈਜ਼ ਕੀਤਾ ਸੀਗਾ ਸਰੀ ਦੇ ਵਿੱਚ, ਜਿਹੜਾ ਉਹ ਆ ਕੇ ਫਾਰਮਰ ਅਪੋਲੋਜੀ ਉਹਨਾਂ ਨੇ ਉੱਥੇ ਕੀਤੀ ਸੀਗੀ ਹਾਰਪਰ ਨੇ, ਤੇ ਟਰੂਡੋ ਨੇ ਅਧਿਕਾਰਤ ਤੌਰ ਦੇ ਉੱਤੇ 18 ਮਈ ਨੂੰ ਜਿਹੜੀ ਉਹ ਕਾਮਾਗਾਟਾ ਮਾਰੂ ਦੇ ਇਨਸੀਡੈਂਟ ਦੇ ਲਈ ਮਾਫੀ ਜਿਹੜੀ ਉਹ ਮੰਗੀ ਸੀਗੀ। ਇੱਥੇ ਦੱਸਿਓ ਵੀ ਹੁਣ ਜਿਸ ਟਾਈਮ ਦੇ ਉੱਤੇ ਸਾਰੇ ਇਨਸੀਡੈਂਟ ਵਾਪਰੇ ਸੀ, ਕਾਮਾਗਾਟਾ ਮਾਰੂ ਦੇ ਨੂੰ ਰੋਕਿਆ ਗਿਆ, ਉੱਥੇ ਇੰਨਾ ਚਿਰ ਰੱਖਿਆ, ਫਿਰ ਵਾਪਸ ਮੋੜਿਆ, ਕਲਕੱਤੇ ਤੋਂ ਪਹਿਲਾਂ ਹੀ ਜਿਹੜਾ ਉਹ ਉਹਨਾਂ ਨੂੰ ਰੋਕ ਲਿਆ ਗਿਆ, ਸਾਰਾ ਕੁਛ। ਉਸੇ ਦਰਮਿਆਨ ਇੱਥੇ ਅਮਰੀਕਾ ਦੇ ਵਿੱਚ ਕੀ ਪੈਰਲਲੀ ਜਿਹੜਾ ਉਹ ਚੱਲ ਰਿਹਾ ਸੀਗਾ? ਪੈਰਲਲ ਤੇ ਹੀ ਸੀਗਾ ਜੀ, ਗਦਰ ਪਾਰਟੀ ਇੱਥੇ ਆਰਗੇਨਾਈਜ਼ ਹੋ ਰਹੀ ਸੀ। ਇਸ ਦੇ ਨਾਲ ਗਦਰ ਪਾਰਟੀ ਦੇ ਵਿੱਚ ਇੱਕ ਬਹੁਤ ਵੱਡਾ ਬੂਸਟ ਆਇਆ। ਮਤਲਬ ਟੱਕਾ ਤਾਂ ਪਹਿਲਾਂ ਹੀ ਹੁੰਦਾ ਸੀ, ਆਪਾਂ ਦੱਸਿਆ ਜੋ ਬੈਲਿੰਗਮ ਦਾ ਇਨਸੀਡੈਂਟ ਹੋਇਆ, ਫਿਰ ਸੇਂਟ ਜੌਨ ਚ ਹੋਇਆ, ਫਿਰ
ਪਾਰਟੀ 1913 'ਚ ਬਣ ਗਈ। ਫਿਰ ਉਹ ਸੈਨ ਫ੍ਰਿਸਕੋ ਆ ਗਈਆਂ ਉਹਨਾਂ ਦੀਆਂ ਐਕਟੀਵਿਟੀਜ਼, ਤੇ ਹੋਰ ਇੰਟੈਲੈਕਚੁਅਲ ਸੀ ਜਿਹੜੇ ਇੰਡੀਆ ਦੇ ਦੂਜੀਆਂ ਸਟੇਟਾਂ ਤੋਂ, ਬੰਗਾਲੀ ਵੀ ਕਈ ਵਿੱਚ ਕਾਫੀ ਸ਼ਾਮਲ ਹੋ ਗਏ ਜਿਹੜੇ ਪੜ੍ਹੇ ਲਿਖੇ ਸੀ। ਸੋ ਹੁਣ ਲੋਕਾਂ ਇਹ ਸੀਗਾ ਵੀ ਹੁਣ ਅਸੀਂ ਵਾਪਸ ਜਾ ਕੇ ਦੇਸ਼ ਨੂੰ ਆਜ਼ਾਦ ਕਰਾਉਣਾ। ਦੂਜੇ ਪਾਸੇ ਇੱਕ ਗਰੁੱਪ ਸੀ ਜਿਹੜਾ ਜਰਮਨ, ਜਿਹੜੀ ਗੌਰਮੈਂਟ ਸੀਗੀ ਜਰਮਨ ਦੀ ਇੰਟੈਲੀਜੈਂਸ ਇੱਥੇ ਅਮਰੀਕਾ ਦੇ ਵਿੱਚ, ਉਹਨਾਂ ਨੂੰ ਇਹ ਸੀਗਾ ਵੀ ਇਹਨਾਂ ਨੂੰ ਹੋਰ ਅਸੀਂ ਭੜਕਾਈਏ, ਤੇ ਜਿਹਦੇ ਨਾਲ ਕਿ ਇੰਡੀਆ 'ਚ ਜੇ ਬਗਾਵਤ ਹੋਊਗੀ ਤਾਂ ਫਿਰ ਇੰਡੀਆ ਦੇ ਵਿੱਚ ਜਿਹੜੀ ਬ੍ਰਿਟਿਸ਼ ਗੌਰਮੈਂਟ ਆ ਉੱਥੇ ਹੀ ਫਸ ਕੇ ਰਹਿ ਜੂਗੀ। ਉਹ ਉੱਥੋਂ ਜਿਹੜੇ ਇੰਡੀਆ ਤੋਂ ਜਿਹੜੇ ਫੌਜੀ ਨੇ, ਖਾਸ ਕਰਕੇ ਪੰਜਾਬ ਤੋਂ, ਉਹਨਾਂ ਨੂੰ ਯੂਰਪੀਅਨ ਥੀਏਟਰ ਜਾਂ ਜਿੱਥੇ ਲੜਾਈ ਹੋਣੀਆਂ ਨਹੀਂ ਭੇਜੂਗੀ। ਫਿਰ ਏਸ਼ੀਆਟਿਕ ਬਾਰਡ ਜ਼ੋਨ ਲਾ ਬਣਿਆ ਜੀ 1917 ਦੇ ਵਿੱਚ। ਉਸ ਤੋਂ ਬਾਅਦ ਇੰਡੀਆ ਤੋਂ ਬਿਲਕੁਲ ਇਮੀਗ੍ਰੇਸ਼ਨ ਬੰਦ ਹੋ ਗਈ, ਜ਼ੀਰੋ ਹੋ ਗਈ। ਕਿੰਨੇ ਸਾਲ ਪਹਿਲਾਂ ਬੰਦੇ ਆਉਂਦੇ ਸੀ, ਪਹਿਲਾਂ 1917 ਤੋਂ ਹੀ ਬੰਦੇ ਆਏ ਇੰਡੀਆ ਤੋਂ, ਸਿਟੀਜ਼ਨ ਨਹੀਂ ਸੀ ਬਣ ਸਕਦੇ ਪਰ ਇੱਥੇ ਲੀਗਲੀ ਰਹਿ ਸਕਦੇ ਸੀ, ਕੰਮ ਕਰ ਸਕਦੇ ਸੀ। ਬੇਸ਼ੱਕ ਉਹਨਾਂ ਨੂੰ ਵੋਟ ਪਾਉਣ ਦਾ ਹੱਕ ਨਹੀਂ ਸੀ, ਪ੍ਰਾਪਰਟੀ ਖਰੀਦਣ ਦਾ ਹੱਕ ਨਹੀਂ ਸੀ। ਜਿਹੜਾ ਕਾਂਗਰਸਮੈਨ ਰੇਕਰ ਸੀਗਾ ਉਹ ਕਾਨੂੰਨ ਨਹੀਂ ਸੀ ਪਾਸ ਕਰਾ ਸਕਿਆ। ਪਰ ਹੁਣ 1917 'ਚ ਹਾਲਾਤ ਇਦਾਂ ਦੇ ਬਣ ਗਏ, ਖਾਸ ਕਰਕੇ ਟ੍ਰਾਇਲ ਤੋਂ ਬਾਅਦ, ਕਿਉਂਕਿ ਆਲਰੇਡੀ ਇੰਟੈਲੀਜੈਂਸ ਨੂੰ ਰਿਪੋਰਟ ਮਿਲ ਗਈ ਵੀ ਇਹ ਬੰਦੇ ਬਾਗੀ ਨੇ, ਤੇ ਜਰਮਨ ਗਵਰਨਮੈਂਟ ਦੀ ਵੀ ਵਿੱਚ ਇੰਟਰਫੇਰੈਂਸ ਆ ਗਈ। ਉਹ ਸਾਡੇ ਤੇ ਇੱਕ ਲੈਵਲ ਲੱਗ ਗਿਆ ਵੀ ਇਹ ਬਾਗੀ ਨੇ, ਬ੍ਰਿਟਾਨੀਆ ਦੀ ਸਰਕਾਰ ਨੂੰ ਇਹ ਓਵਰਥਰੋ ਕਰਨਾ ਚਾਹੁੰਦੇ ਆ। ਉਹਦੇ ਨਾਲ 1917 'ਚ ਜਿਹੜਾ ਲਾਅ ਬਣਿਆ ਉਹਦੇ ਵਿੱਚ ਇਹ ਇੰਟੈਲੀਜੈਂਸ ਰਿਪੋਰਟਾਂ ਦਾ ਕੋਈ ਨਾ ਕੋਈ ਅਸਰ ਸੀਗਾ, ਕਿਉਂਕਿ ਜਿਹੜਾ ਪ੍ਰੈਜ਼ੀਡੈਂਟ ਵਿਲਸਨ ਸੀਗਾ ਉਹ ਚਾਹੁੰਦਾ ਨਹੀਂ ਸੀ ਕੋਈ ਏਦਾਂ ਦਾ ਕਾਨੂੰਨ ਬਣੇ। ਪਰ ਇਹ ਗੱਲਾਂ ਕਰਕੇ ਉਹਨੇ ਵੀ ਇਹ ਲਾਅ ਨੂੰ ਸਾਈਨ ਕਰਤਾ ਤੇ ਫਿਰ ਕਾਨੂੰਨ ਬਣ ਗਿਆ ਏਸ਼ੀਆ। ਇਹ ਕਾਨੂੰਨ ਨੂੰ ਬਦਲਣ ਦੇ ਲਈ ਫਿਰ 25 ਸਾਲ ਲੱਗੇ। ਉਹ ਵੀ ਮੈਂ ਤੁਹਾਨੂੰ ਦੱਸੂਗਾ ਵੀ ਕਿਵੇਂ ਬਦਲਿਆ, ਕਿਹਨੇ ਬਦਲਿਆ ਉਹ ਕਾਨੂੰਨ, ਕਿੰਨਾ ਦੀ ਮਿਹਨਤ। ਸਾਡੇ ਬੰਦਿਆਂ ਦੇ ਇੱਥੇ ਆਉਣਾ ਬਿਲਕੁਲ ਬੰਦ ਹੋ ਗਿਆ। ਪੰਜਾਬੀ ਰੇਡੀਓ USA, ਪੰਜਾਬੀ TV USA ਦੇ ਉੱਤੇ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ, ਸਭ ਨੂੰ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ। ਪ੍ਰੋਗਰਾਮ ਪੰਜਾਬੀ ਪਾਇਨੀਅਰਸ, ਹਿਸਟਰੀ ਆਫ ਪੰਜਾਬੀਜ਼ ਇਨ ਅਮਰੀਕਾ। ਆਪਾਂ ਅਮਰੀਕਾ ਦੇ ਵਿੱਚ ਪੰਜਾਬੀ ਇਤਿਹਾਸ ਦੀ ਜਿਹੜੀ ਗੱਲਬਾਤ ਕਰ ਰਹੇ ਹਾਂ, ਤੇ ਮੇਰੇ ਨਾਲ ਇਸ ਟਾਈਮ ਇਹ ਗੱਲਬਾਤ ਕਰਨ ਦੇ ਲਈ, ਇਸ ਹਿਸਟਰੀ ਦੀ ਬਾਰੇ ਜਾਣਕਾਰੀ ਦੇਣ ਦੇ ਲਈ ਜੁੜ ਚੁੱਕੇ ਨੇ ਡਾਕਟਰ ਜਸਬੀਰ ਸਿੰਘ ਕੰਗ ਜੀ। ਡਾਕਟਰ ਸਾਹਿਬ ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸੋ ਇਹ ਆਪਣਾ ਇਸ ਵਾਰ ਦਾ ਇਹ ਦੂਸਰਾ ਐਪੀਸੋਡ ਆ। ਆਪਾਂ ਪਹਿਲੇ ਐਪੀਸੋਡ ਦੇ ਵਿੱਚ ਪੰਜਾਬੀ ਪਾਇਨੀਅਰਸ ਦੀ ਗੱਲਬਾਤ ਕੀਤੀ ਸੀ। ਸ਼ੁਰੂਆਤ ਦੇ ਵਿੱਚ ਦੱਸਿਆ ਸੀ ਕਿ ਇਸ ਟਾਈਮ ਦੇ ਉੱਤੇ ਆਏ ਬਖਸ਼ੀਸ਼ ਸਿੰਘ ਹੁਣਾਂ ਦੀ ਸਟੋਰੀ ਰਨ ਕੀਤੀ, ਦੱਸਿਆ ਡਾਕਟਰ ਸਾਹਿਬ ਨੇ ਉਹਨਾਂ ਦੀ ਬੇਟੀ ਦੀ ਗੱਲਬਾਤ ਕੀਤੀ, ਉਹਨਾਂ ਦੀ ਉਸ ਇੰਟਰਵਿਊ ਦਾ ਕੁਝ ਅੰਸ਼ ਤੁਸੀਂ। They had any problems getting jobs? I know it was hard for everybody, but was it different for Sikhs because they look different, or was it just like anybody else? No, it was not like anybody else. They looked upon Sikhs and Indians generally as freaks, as though we had come out of a circus or something. There was great cruelty against our people. There was, I just wish, when I answer questions like this, that I had the facts at my fingertips, but I don't. There was a Bellingham, Washington, state of Washington, where there was a massacre of our people. That was some of the worst things. And then there was something in Wheatland in California, where people were also murdered, and there was a number of incidents of very cruel things done to our people. Outside of the fact that, about the getting work, our people always got work because they were such good workers. If they were in California, then they were already in Punjab. They had been farmers, and they knew what to do and how to take care of the land and cultivate things. If they were in Oregon, where the lumber industry was, then they were such hard workers, but they were paid less. This was the discrimination. They got one rate of pay, and the European immigrants who were workers got a higher rate of pay. And there were very cruel things that happened, like when Erica and I were doing our research for the movie Turbans, we went through a lot of papers from the news of that day. And one of the items that we read was how boys, or maybe it was men, maybe it was just boys,
had gone and bombarded a little house, a little shack that our people lived in, about, I don't know, a number of people together. They would live together so that they could cook and eat together. And they had taken rocks and just damaged the house, just smashed it. And then this man who was now, he was a man, but when he had been a boy, he tells a story that he doesn't know how those guys got out of there, but they escaped somehow, and they were gone by next morning. We didn't see them again, with pride that we got rid of them. No sadness about the cruelty that we had inflicted on people who were just living their lives. Just some pride, like we got rid of these undesirable people. Well, that's very sad to know that we had such difficult times. ਨਾਲ ਸੰਬੰਧਿਤ ਤਸਵੀਰਾਂ ਸੀ, ਤੱਥਾਂ ਦੇ ਨਾਲ ਜੁੜੀਆਂ ਹੋਈਆਂ, ਉਹਦੇ ਬਾਰੇ ਉਹਦੇ ਜ਼ਰੀਏ ਤੁਹਾਨੂੰ ਜਾਣਕਾਰੀਆਂ ਦਿੱਤੀਆਂ। ਕਿਸ ਤਰੀਕੇ ਦੇ ਨਾਲ ਬੈਲਿੰਗਹੈਮ ਦੇ ਵਿੱਚ ਜਿਹੜੇ ਹਿੰਸਾ ਵਾਪਰੀ, ਕਿਸ ਤਰੀਕੇ ਦੇ ਨਾਲ ਇੱਥੇ ਜਦੋਂ ਆ ਕੇ ਵੱਖ-ਵੱਖ ਥਾਵਾਂ ਦੇ ਉੱਤੇ ਪੰਜਾਬੀਆਂ ਨੂੰ, ਸਿੱਖਾਂ ਨੂੰ ਮੂਵ ਹੋਣਾ ਪਿਆ। ਫਿਰ ਇਵੈਂਚੁਅਲੀ ਕਿੱਦਾਂ ਉਹਨਾਂ ਸ਼ਹਿਰਾਂ ਨੇ ਜਿਹੜੀ ਆ ਉਹ ਮਾਫੀ ਵੀ ਮੰਗੀ। ਅਸਟੋਰੀਆ ਦੀ ਆਪਾਂ ਗੱਲ ਕੀਤੀ, ਫਿਨਲੈਂਡ ਦੇ ਜਿਹੜੇ ਸੋਸ਼ਲਿਸਟ ਕਲੱਬ ਦੇ ਵਿੱਚ ਗਦਰ ਪਾਰਟੀ ਦਾ ਨਿਰਮਾਣ ਹੁੰਦਾ, ਨੀਂਹ ਪੱਥਰ ਇੱਕ ਹਿਸਾਬ ਨਾਲ ਰੱਖਿਆ ਜਾਂਦਾ, ਕਿੱਦਾਂ ਉਹ ਬਣਦੀ ਆ, ਕੌਣ ਉਹਨਾਂ ਨਾਲ ਜੁੜੇ, ਕਿਵੇਂ ਕਿਵੇਂ ਜੁੜੇ, ਉਹ ਸਾਰੀਆਂ ਗੱਲਾਂ ਤੁਹਾਡੇ ਨਾਲ ਇਹ ਸ਼ੁਰੂਆਤੀ ਜਿਹੜੇ ਤੱਥ ਆ ਪੰਜਾਬੀ ਪਾਇਨੀਅਰਸ ਦੇ, ਉਹਨਾਂ ਲੋਕਾਂ ਦੇ ਜਿਨ੍ਹਾਂ ਨੇ ਇੱਥੇ ਘਾਲਣਾ ਘਾਲੀ। ਅਤੇ ਅੱਜ ਆਪਾਂ ਇੱਕ ਕਹਿ ਸਕਦੇ ਹਾਂ ਵੀ ਆਸਾਨ ਜ਼ਿੰਦਗੀ ਉਹਨਾਂ ਦੀ ਬਦੌਲਤ ਜਿਹੜੀ ਇੱਥੇ ਗੁਜ਼ਰ ਕਰ ਰਹੇ ਹਾਂ। ਪਰਿਵਾਰਾਂ ਦੇ ਪਰਿਵਾਰ ਆਸਾਨੀ ਦੇ ਨਾਲ ਇੱਥੇ ਆ ਰਹੇ ਆ। ਸੋ ਉਹ ਘਾਲਣਾ ਦੀ, ਉਹ ਮਿਹਨਤ ਦੀ ਜਿਹੜੀ ਗੱਲ ਆ, ਉਸ ਇਤਿਹਾਸ ਦੀ ਆਪਾਂ ਗੱਲ ਕਰ ਰਹੇ ਹਾਂ। ਡਾਕਟਰ ਸਾਹਿਬ, ਸੋਹਣੀ ਫੀਡਬੈਕ ਆਪਾਂ ਨੂੰ ਮਿਲੀ ਆ। ਕਾਫੀ ਲੋਕਾਂ ਨੇ ਤੁਹਾਡੇ ਜਿਹੜੇ ਤੱਥਾਂ ਭਰਪੂਰ ਪ੍ਰੋਗਰਾਮ ਨੂੰ ਸਲਾਹਿਆ ਆ, ਅਤੇ ਤੁਹਾਡਾ ਅਸੀਂ ਇੱਕ ਵਾਰੀ ਫੇਰ ਧੰਨਵਾਦ ਕਰਦੇ ਹਾਂ ਵੀ ਤੁਸੀਂ ਇਹ ਬੜੀ ਅਹਿਮ ਜਾਣਕਾਰੀ ਦਸਤਾਵੇਜ਼ੀ ਰੂਪ ਦੇ ਵਿੱਚ ਸਾਡੇ ਨਾਲ ਤੁਸੀਂ ਸਾਂਝ ਪਾ ਰਹੇ ਆ। ਪਹਿਲੇ ਪ੍ਰੋਗਰਾਮ ਬਾਰੇ ਜੇ ਤੁਸੀਂ ਕੁਛ ਟਿੱਪਣੀਆਂ ਜਾਂ ਕੁਛ ਕਹਿਣਾ ਚਾਹੁੰਦੇ ਆ, ਉਹ ਜ਼ਰੂਰ ਸਾਡੇ ਨਾਲ ਸ਼ੇਅਰ ਕਰਿਓ, ਫਿਰ ਆਪਾਂ ਅੱਗੇ ਵਧਾਂਗੇ। ਰਾਜ ਜੀ, ਸਭ ਤੋਂ ਪਹਿਲਾਂ ਤਾਂ ਤੁਹਾਡਾ ਧੰਨਵਾਦ ਕਿ ਤੁਸੀਂ ਮੌਕਾ ਦੇ ਰਹੇ ਹੋ ਆਪਣੇ ਸਰੋਤਿਆਂ ਨਾਲ ਗੱਲ ਕਰਨ ਲਈ। ਇੱਕ ਤਾਂ ਮੈਂ ਇਹ ਸਪਸ਼ਟ ਕਰਨੀ ਚਾਹੁੰਦਾ ਵੀ ਸਾਡਾ ਕੋਈ ਮਕਸਦ ਕਿਸੇ ਪੋਲੀਟੀਕਲ ਆਈਡੀਓਲੋਜੀ ਨੂੰ ਅਪੋਜ਼ ਕਰਨਾ ਜਾਂ ਉਹਦੇ ਹੱਕ, ਜਾਂ ਅਸੀਂ ਕਿਸੇ ਦੇ ਵਿਚਾਰਾਂ ਨੂੰ ਸੱਟ ਬਚਾਉਣ ਮਾਰਨ ਦਾ ਸਾਡਾ ਮਕਸਦ ਨਹੀਂ ਹੈ। ਅਸੀਂ ਸਿਰਫ ਇੱਕ ਤੱਥਾਂ ਤੇ, ਜੋ ਸਾਡਾ ਇਸ ਕੰਟਰੀ ਦੇ ਵਿੱਚ ਅਮਰੀਕਾ ਇੱਕ ਬਹੁਤ ਵਧੀਆ ਮੁਲਕ ਆ, ਇੱਥੇ ਆ ਕੇ ਸਾਡੀ ਕਮਿਊਨਿਟੀ ਨੇ ਬਹੁਤ ਤਰੱਕੀ ਕੀਤੀ ਹੈ, ਪਰ ਇੱਥੇ ਥਾਈਂ ਪਹੁੰਚਣ ਲਈ ਕਾਫੀ ਘਾਲਣੀ ਪਈ ਅਤੇ ਕਾਫੀ ਵਿਤਕਰੇ ਵੀ ਝੱਲਣੇ ਪਏ। ਸਾਨੂੰ ਉਹ ਵਿਤਕਰਿਆਂ ਬਾਰੇ ਪਤਾ ਹੋਣਾ ਚਾਹੀਦਾ, ਨਹੀਂ ਤਾਂ ਉਹ ਦੁਬਾਰਾ ਵੀ ਹੋ ਸਕਦੇ ਨੇ। ਸੋ ਜੇ ਕਿਸੇ ਨੂੰ ਕੋਈ ਲੱਗਦਾ ਵੀ ਅਸੀਂ ਕੋਈ ਇੱਦਾਂ ਦੀ ਗੱਲ ਕੀਤੀ ਹੈ ਜਿਹੜੀ ਤੱਥਾਂ ਤੋਂ ਬਾਹਰ ਹੈ, ਤਾਂ ਸਾਨੂੰ ਉਹ ਕਾਲ ਕਰਕੇ ਉਹ ਆਪਣੇ ਤੱਥ ਸਾਡੇ ਨਾਲ ਸ਼ੇਅਰ ਕਰ ਸਕਦੇ ਹਾਂ। ਆਪਾਂ ਇੱਕ ਕਮਿਊਨਿਟੀ 'ਚ ਇੱਕ ਏਕਾ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਇਹ ਨਹੀਂ ਵੀ ਅਸੀਂ ਕਿਸੇ ਦੇ ਜਜ਼ਬਾਤਾਂ ਨੂੰ ਜਾਂ ਵਿਚਾਰਾਂ ਨੂੰ ਸੱਟ ਮਾਰਨ ਦਾ ਮਕਸਦ ਨਹੀਂ ਹੈ। ਜੋ ਆਪਾਂ ਪਿਛਲੀ ਵਾਰੀ ਪ੍ਰੋਗਰਾਮ ਕੀਤਾ ਸੀ, ਉਹਦੇ 'ਚ ਇੱਕ ਦੋ ਗੱਲਾਂ ਮੈਂ ਕਲੀਅਰ ਕਰਨੀਆਂ ਚਾਹੁੰਦਾ। ਇੱਕ ਤੁਸੀਂ ਮੈਨੂੰ ਮੇਰੇ ਪਰਿਵਾਰ ਬਾਰੇ ਪੁੱਛਿਆ ਸੀ। ਉਹ ਜੋ ਮੇਰੀ ਵਾਈਫ ਦੇ ਮਾਮਾ ਜੀ ਗੁਰਦਾਵਰ ਸਿੰਘ ਢਿੱਲੋਂ, ਉਹ 1950s ਦੇ ਵਿੱਚ ਜੂਬਾ ਸਿਟੀ ਆਏ ਸੀ। ਜੋ ਅੰਮ੍ਰਿਤਧਾਰੀ ਸਿੱਖ ਸੀ, ਜੂਬਾ ਸਿਟੀ 'ਚ ਜੋ ਤੇਰਾਬਿਆਨਾ ਗੁਰੂ ਘਰ ਦੇ ਉਹ ਫਾਊਂਡਿੰਗ ਡਾਇਰੈਕਟਰ ਸਨ, ਅਤੇ ਉਹਨਾਂ ਦੇ ਨਾਂ 'ਤੇ ਜੂਬਾ ਸਿਟੀ ਦੇ ਵਿੱਚ ਇੱਕ ਸੜਕ ਦਾ ਨਾਮ ਵੀ ਢਿੱਲੋਂ ਡਰਾਈਵ ਹੈਗਾ। ਸੋ ਇਹ ਮੈਂ ਕਲੈਰੀਫਾਈ ਕਰਨਾ ਚਾਹੁੰਦਾ ਸੀ ਕਿ ਵੀ ਮੇਰੀ ਵਾਈਫ ਦੀ ਫੈਮਿਲੀ ਆ ਉਹ ਬਹੁਤ ਪੁਰਾਣੀ ਆਈ ਆ, ਉਹਨਾਂ ਕਰਕੇ ਸਾਨੂੰ ਇੱਥੇ ਆਉਣ ਦੇ ਵਿੱਚ ਬਹੁਤ ਸੌਖ ਰਹੀ। ਅਤੇ ਦੂਜੀ ਗੱਲ, ਤੁਸੀਂ ਕਿਤਾਬ ਦੀ ਗੱਲ ਕੀਤੀ ਸੀ। ਤੁਸੀਂ ਇਹ ਕਿਤਾਬ ਦਿਖਾਈ ਸੀਗੀ ਕਈ ਵਾਰੀ ਆਪਣੇ ਪ੍ਰੋਗਰਾਮ 'ਚ ਪਿਛਲੀ ਵਾਰੀ। ਇਹ ਬੇਸਿਕਲੀ ਇਹ ਡੋਨਰਸ ਬੁੱਕ ਆ। ਜਦੋਂ ਸਾਡਾ ਮਿਊਜ਼ੀਅਮ ਬਣਿਆ ਸੀ 1912 ਦੇ ਵਿੱਚ ਜੂਬਾ ਸਿਟੀ, ਜਿਹੜੇ ਲੋਕਾਂ ਨੇ ਮਾਇਕ ਤੌਰ 'ਤੇ ਹੈਲਪ ਕੀਤੀ ਸੀ, ਉਹਨਾਂ ਦੀਆਂ ਸਟੋਰੀਆਂ ਨੇ ਇਹਦੇ ਵਿੱਚ। ਬਹੁਤੇ ਉਹ ਪਾਇਨੀਅਰ ਸੀਗੇ, ਪਰ ਜਿਹੜੀ ਤੁਸੀਂ ਕਿਤਾਬ ਦੀ ਗੱਲ ਕਰਦੇ ਸੀ, ਉਹ ਕਿਤਾਬ ਇਹ ਵਾਲੀ ਹੈਗੀ ਆ, ਜਿਹੜੀ ਕਿ ਖਾਸ ਕਰਕੇ ਇਸ ਇਲਾਕੇ ਦੇ ਪੰਜਾਬੀਆਂ ਦਾ ਜੋ ਇਤਿਹਾਸ ਦੱਸਦੀ ਆ ਪਿਛਲੇ 125 ਸਾਲ ਦਾ। ਇਹ ਕਿਤਾਬ ਇੱਕ ਅਮਰੀਕਨ ਲੇਡੀ ਲੀਆ ਟ੍ਰੀਹੂਨ ਨੇ ਲਿਖੀ ਆ, ਅਤੇ Amazon.com 'ਤੇ ਇਹ ਕਿਤਾਬ ਅਵੇਲੇਬਲ ਆ। ਅਤੇ ਇਹਦਾ ਬੈਕ ਕਵਰ ਹੈ ਜੀ, ਪਿੱਛੇ ਆਪਣੇ ਦਲੀਪ ਸਾਂਢ ਦੀ, ਪ੍ਰੈਜ਼ੀਡੈਂਟ ਕੈਨੇਡੀ ਤੇ ਪਿਕਚਰ ਆ, ਭਗਤ ਸਿੰਘ ਆ ਟਵਿਨਸ ਨੇ, ਬੜੀਆਂ ਫੇਮਸ ਡਾਂਸਰ ਹੋਈਆਂ ਇਸ ਇਲਾਕੇ ਦੀਆਂ। ਸੋ ਇਹ ਕਿਤਾਬ ਸਾਡੀ ਸੁਸਾਇਟੀ ਤੋਂ ਵੀ ਮਿਲ ਸਕਦੀ ਆ, ਇੱਥੇ ਜੂਬਾ ਸਿਟੀ 'ਚ ਮਿਊਜ਼ੀਅਮ 'ਚ ਵੀ ਉਪਲਬਧ ਹੈਗੀ ਆ। ਸੋ ਇਹ ਮੈਂ ਦੋ ਤਿੰਨ ਗੱਲਾਂ ਸਪਸ਼ਟ ਕਰਨੀਆਂ ਚਾਹੁੰਦਾ ਸੀਗਾ ਵੀ ਮੈਂ ਕੋਈ
ਕੋਈ ਬੰਦਾ ਪਰਿਵਾਰ ਨਾਲ ਜੁੜਿਆ ਹੁੰਦਾ, ਇਕੱਲੇ ਬੰਦੇ ਦੀ ਤਾਂ ਕੋਈ ਹਸਤੀ ਨਹੀਂ ਹੁੰਦੀ। ਹਾਂਜੀ ਬਿਲਕੁਲ। ਡਾਕਟਰ ਸਾਹਿਬ, ਆਪਾਂ ਗੱਲਬਾਤ ਕੀਤੀ ਸੀ, ਕਾਫੀ ਜਿਹੜਾ ਤੁਸੀਂ ਇਤਿਹਾਸ ਦੱਸਿਆ ਵੀ ਉਹ ਸਟੋਰੀ ਰਨ ਕੀਤੀ ਵੀ ਸਿਕਸ ਅਲਾਉਡ ਟੂ ਲੈਂਡ, ਲਾਈਕ ਲੇਟ 1800s ਦੇ ਵਿੱਚ, ਅਰਲੀ 1900s ਦੇ ਵਿੱਚ ਜਿਹੜੀ ਆਪਾਂ ਸ਼ੁਰੂਆਤ ਦੇ ਵਿੱਚ ਆਏ, ਉਦੋਂ ਤੋਂ ਲੈ ਕੇ ਅੱਜ ਆਪਾਂ 2026 ਦੇ ਵਿੱਚ ਇਹ ਗੱਲਬਾਤ ਕਰ ਰਹੇ ਹਾਂ। ਸੋ 125 ਸਾਲ ਤੋਂ ਵੱਧ ਦਾ ਜਿਹੜਾ ਇਹ ਵਕਤ ਆ, ਇਸ ਦੇ ਵਿੱਚ ਕਿੰਨਾ ਕੁਛ ਜਿਹੜਾ ਉਹ ਵਾਪਰਿਆ। ਤੇ ਇਹਦੇ ਵਿੱਚ ਤੁਸੀਂ ਗਦਰ ਪਾਰਟੀ ਦੀ ਸ਼ੁਰੂਆਤ ਦੀ ਗੱਲ ਕੀਤੀ ਸੀ। ਤੁਸੀਂ ਲਾਸਟ ਟਾਈਮ ਦੱਸ ਰਹੇ ਸੀ ਵੀ ਕਿਸ ਤਰੀਕੇ ਦੇ ਨਾਲ, ਕਿਉਂਕਿ ਕਾਮਨਵੈਲਥ ਦਾ ਮੁਲਕ ਹੋਣ ਕਰਕੇ ਕੈਨੇਡਾ ਦੇ ਵਿੱਚ ਕਿਸ ਤਰੀਕੇ ਦੇ ਨਾਲ ਇੰਗਲੈਂਡ ਵਾਲਿਆਂ ਦੇ ਜਸੂਸ ਉੱਥੇ ਛੱਡੇ ਹੋਏ ਸੀਗੇ, ਉਹ ਜਸੂਸੀ ਕਰ ਰਹੇ ਸੀ, ਸਪਾਈੰਗ ਕਰ ਰਹੇ ਸੀ ਵੀ ਇੱਥੇ ਇੱਦਾਂ ਨਾ ਹੋ ਜਾਣ, ਉੱਦਾਂ ਨਾ ਹੋ ਜਾਣ। ਫਿਰ ਇਵੈਂਚੁਅਲੀ ਉਹ ਇੱਧਰ ਅਮਰੀਕਾ ਵੱਲ ਨੂੰ ਜਿਹੜਾ ਉਹ ਆਏ, ਅਸਟੋਰੀਆ 'ਚ, ਬੈਲਿੰਗਹੈਮ 'ਚ, ਯੂਬਾ ਸਿਟੀ 'ਚ, ਹੋਰ ਕਈ ਥਾਵਾਂ ਦੇ ਉੱਤੇ ਜਿਹੜੇ ਉਹ ਗਏ। ਜੇ ਤੁਸੀਂ ਥੋੜ੍ਹਾ ਜਿਹਾ ਇਸ ਤੋਂ ਅੱਗੇ ਹੁਣ ਸਾਨੂੰ ਲੈ ਕੇ ਚੱਲੋ, ਆਈ ਥਿੰਕ ਇਹ ਅਰਲੀ 1900s ਆ, 1906, 7, 8 ਇੱਥੇ ਤੱਕ ਆਪਾਂ ਜਿਹੜਾ ਉਹ ਪਹੁੰਚੇ ਸੀਗੇ। ਉਦੋਂ ਪਹਿਲਾ ਗੁਰਦੁਆਰਾ ਸਾਹਿਬ ਮੈਨੂੰ ਲੱਗਦਾ ਵੈਸਟਰਨ ਕੋਸਟ ਦੇ ਉੱਤੇ ਕੈਨੇਡਾ ਜਾਂ ਓਵਰਆਲ ਅਮੈਰੀਕਾ 'ਚ ਦੇਖੀਏ ਤਾਂ ਵੈਨਕੂਵਰ ਦੇ ਵਿੱਚ ਸਥਾਪਿਤ ਹੋਇਆ। ਹਾਂਜੀ, ਜੋ ਖਾਲਸਾ ਦੀਵਾਨ ਸੁਸਾਇਟੀ ਨੇ ਪਹਿਲਾ ਗੁਰੂ ਘਰ 1908 ਵੈਨਕੂਵਰ ਦੇ ਵਿੱਚ ਸਥਾਪਿਤ ਕੀਤਾ ਸੀ, ਤੇ ਦੂਸਰਾ ਗੁਰੂ ਘਰ ਜੋ ਆਪਣੇ ਸਟਾਕਟਨ 1912 ਦੇ ਵਿੱਚ ਪਹਿਲਾ ਗੁਰੂ ਘਰ ਦੀ ਜੋ ਸੰਗੇ ਬੁਨਿਆਦ ਰੱਖੀ ਗਈ ਗੁਰੂ ਘਰ ਬਣੇ। ਇਹ ਦੋ ਸਭ ਤੋਂ ਵੱਡੀਆਂ ਸੰਸਥਾਵਾਂ ਸੀਗੀਆਂ ਉਸ ਜ਼ਮਾਨੇ 'ਚ। ਜੇ ਆਪਾਂ ਥੋੜਾ ਜਿਹਾ ਪਿੱਛੇ ਜਾਈਏ, ਹਾਂਜੀ, ਆਪਾਂ ਪਹਿਲਾਂ ਦੱਸਿਆ ਵੀ ਪੁਰਾਣੇ ਜਿਹੜੇ ਸਾਡੇ ਫੌਜੀ ਸੀਗੇ ਜਿਨ੍ਹਾਂ ਨੇ ਬ੍ਰਿਟਿਸ਼ ਆਰਮੀ ਦੇ ਵਿੱਚ ਕੰਮ ਕੀਤਾ, ਹੌਲੀ ਹੌਲੀ ਦੇ ਸਟਾਰਟਡ ਟ੍ਰਿਕਲਿੰਗ ਟੂ ਦਾ ਵੈਸਟ ਕੋਸਟ। ਤੇ ਜਿਹੜਾ ਦੂਜਾ ਵੱਡਾ ਇਨਸੀਡੈਂਟ ਹੋਇਆ ਸੀ 1907 ਦੇ ਵਿੱਚ, ਪੰਜਾਬ ਦੇ ਵਿੱਚ ਇੱਕ ਕਿਸਾਨਾਂ ਦੀ ਬਹੁਤ ਵੱਡੀ ਐਜੀਟੇਸ਼ਨ ਚੱਲੀ ਸੀ। ਜਿਵੇਂ ਤੁਸੀਂ ਜਾਣਦੇ ਹੋ ਵੀ ਕੁਝ ਸਾਲ ਪਹਿਲਾਂ ਦਿੱਲੀ ਦੇ ਵਿੱਚ ਇੱਕ ਬਹੁਤ ਵੱਡਾ ਸਾਡਾ ਕਿਸਾਨਾਂ ਦਾ ਇੱਕ ਘੋਲ ਜਾਂ ਐਜੀਟੇਸ਼ਨ ਸੀ, ਜਿਹਦੇ 'ਚ ਕਿ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਸੀ। ਇਸੇ ਤਰ੍ਹਾਂ ਦੀ ਇੱਕ ਐਜੀਟੇਸ਼ਨ 1907 ਦੇ ਵਿੱਚ ਪੰਜਾਬ 'ਚ ਜਦੋਂ ਟੈਕਸੇਸ਼ਨ ਵਗੈਰਾ ਹੋਰ ਕਾਫੀ ਲੈਂਡ ਰਿਫਾਰਮਸ ਦਾ ਇਸ਼ੂ ਚੱਲ ਰਿਹਾ ਸੀਗਾ, ਸੋ ਉਦੋਂ ਵੀ ਕਾਫੀ ਜਿਹੜੇ ਲੋਕ ਆਪਣੇ ਖਾਸ ਕਰਕੇ ਪੰਜਾਬੀ ਪੇਂਡੂ ਇਲਾਕਿਆਂ ਨਾਲ ਸੰਬੰਧ ਰੱਖਦੇ ਸੀ, ਉਹ ਇਸ ਮੂਵਮੈਂਟ ਦੇ ਵਿੱਚ ਸ਼ਾਮਲ ਹੋਏ, ਤੇ ਉਹਨਾਂ ਨੇ ਵੀ ਕਾਫੀ ਲੋਕਾਂ ਨੂੰ ਉੱਥੋਂ ਨਿਕਲਣ ਲਈ ਮਜਬੂਰ ਜਾਂ ਮੋਟੀਵੇਟ ਕੀਤਾ। ਸੋ 1908 ਜਾਂ 9 ਥਾਈਂ ਕਈ ਹਜ਼ਾਰ ਲੋਕ ਪੰਜਾਬ ਤੋਂ ਵੈਸਟ ਕੋਸਟ ਤੇ ਆ ਗਏ ਸੀ ਕੈਨੇਡਾ ਤੇ ਆਪਣੇ ਵੈਸਟਰਨ ਸਟੇਟਸ ਆਫ ਅਮਰੀਕਾ, ਜਿਵੇਂ ਵਾਸ਼ਿੰਗਟਨ ਤੇ ਖਾਸ ਕਰਕੇ ਕੈਲੀਫੋਰਨੀਆ ਦੇ ਵਿੱਚ। 1908 ਦੇ ਵਿੱਚ ਜਾ ਕੇ ਇੰਗਲੈਂਡ ਦੇ ਕੈਨੇਡਾ ਦੇ ਵਿੱਚ ਇੱਕ ਮੂਵਮੈਂਟ ਚੱਲੀ ਵੀ ਵਾਈਟਸ ਓਨਲੀ ਕੈਨੇਡਾ। ਉੱਥੇ ਕਾਫੀ ਉਹਨਾਂ ਨੇ ਇੱਕ ਕਾਨੂੰਨ ਬਣਾਇਆ ਜਿਹੜਾ ਕਿ ਬੜਾ ਹੱਸੋਹੀਣਾ ਕਾਨੂੰਨ ਆ। ਮੈਂ ਥੋੜਾ ਜਿਹਾ ਆਪਣੇ ਸਰੋਤਿਆਂ ਨੂੰ ਇਹ ਦੱਸਣਾ ਚਾਹੁੰਦਾ ਵੀ ਕੈਨੇਡਾ ਤੇ ਅਮਰੀਕਾ 'ਚ ਫਰਕ ਇਹ ਸੀ, ਜਿਹੜਾ ਕੈਨੇਡਾ ਸੀ ਉਹ ਬਰਤਾਨੀਆ ਸਾਮਰਾਜ ਦੀ ਇੱਕ ਬਸਤੀ ਸੀ, ਕਾਲੋਨੀ ਸੀ, ਜਾਂ ਉਹ ਇੱਕ ਕਾਮਨਵੈਲਥ ਦਾ, ਜਿਵੇਂ ਹਿੰਦੁਸਤਾਨ ਇੰਡੀਆ ਕਾਮਨਵੈਲਥ ਦੀ ਇੱਕ ਬਸਤੀ ਜਾਂ ਕਾਲੋਨੀ ਸੀ, ਇਸੇ ਤਰ੍ਹਾਂ ਕੈਨੇਡਾ ਵੀ ਇੱਕ ਕਾਮਨਵੈਲਥ ਦਾ ਹਿੱਸਾ ਸੀ। ਸੋ ਇਹ ਜਿਹੜੀ ਅੰਗਰੇਜ਼ ਦੀ ਸਰਕਾਰ ਉਹ ਕਹਿੰਦੀ ਸੀ ਵੀ ਤੁਸੀਂ ਕਿਤੇ ਵੀ ਜਾ ਕੇ ਬਸ ਸਕਦੇ ਹੋ ਸਾਡੇ ਸਾਮਰਾਜ ਦੇ ਵਿੱਚ, ਪਰ ਉਹਨਾਂ ਨੇ ਇੱਕ ਘੁੰਡੀ ਪਾਈ ਹੋਈ ਸੀ ਕਾਨੂੰਨ। ਉਹਨਾਂ ਨੇ ਇਹ ਕਿਹਾ, ਕੈਨੇਡਾ ਨੇ 1908 'ਚ ਇੱਕ ਕਾਨੂੰਨ ਬਣਾਤਾ ਜਿਹਨੂੰ ਕਹਿੰਦੇ ਸੀ ਕੰਟੀਨਿਊਸ ਜਰਨੀ, ਕਿ ਜੇ ਤੁਸੀਂ ਕੈਨੇਡਾ ਆਉਣਾ ਉਹੀ ਆ ਸਕਦੇ ਜਿਹੜੇ ਲਗਾਤਾਰ ਸਫ਼ਰ ਜਾਰੀ ਰੱਖਣ। ਅੱਛਾ, ਹਾਂਜੀ। ਸੋ ਹੁਣ ਤੁਸੀਂ ਮੈਨੂੰ ਦੱਸੋ ਵੀ ਇੰਡੀਆ ਤੋਂ ਕਲਕੱਤੇ ਤੋਂ ਆਪਣੇ ਜਿਹੜੇ ਪਹਿਲਾਂ ਤਾਂ ਪੰਜਾਬ ਤੋਂ ਲੋਕ ਵਿਚਾਰੇ ਔਖੇ ਸੌਖੇ ਗੱਡੀਆਂ 'ਚ ਬਹਿ ਕੇ ਕਲਕੱਤੇ ਪਹੁੰਚਦੇ ਸੀ, ਕਲਕੱਤੇ ਤੋਂ ਫਿਰ ਸਮੁੰਦਰੀ ਜਹਾਜ਼ਾਂ ਰਾਹੀਂ ਕੋਈ ਹਾਂਗਕਾਂਗ ਜਾਂ ਥਾਈਲੈਂਡ ਇੱਧਰੋਂ ਹੋ ਕੇ ਫਿਰ ਆਪਣੇ ਬਜ਼ੁਰਗ ਸੀਗੇ ਜਿਨ੍ਹਾਂ ਦਾ ਨਾਂ ਗਿਆਨੀ ਗੁਰਦਿੱਤ ਸਿੰਘ ਸੀਗਾ, ਉਹ ਬਿਜ਼ਨਸਮੈਨ ਸੀਗੇ, ਬੜੇ ਇੰਟੈਲੀਜੈਂਟ ਪੜ੍ਹੇ ਲਿਖੇ ਇਨਸਾਨ ਸੀ। ਉਹਨਾਂ ਨੇ ਇੱਕ ਜਹਾਜ਼ ਰੈਂਟ ਕੀਤਾ ਹਾਂਗਕਾਂਗ ਤੋਂ, ਉਹ ਜੈਪਨੀਜ਼ ਸ਼ਿਪ ਸੀਗਾ, ਉਹਦਾ ਨਾਂ ਸੀ ਕਾਮਾ ਗਾਟਾ ਮਾਰੂ ਸ਼ਿਪ, ਤੇ ਉਹਦਾ ਉਹਨਾਂ ਨੇ ਨਾਂ ਬਦਲ ਕੇ ਰੱਖਿਆ ਗੁਰੂ ਨਾਨਕ ਜਹਾਜ਼, ਕਿਉਂਕਿ ਉਹਦੇ ਵਿੱਚ ਉਹ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਕਿਹਾ ਜਾਂਦਾ ਵੀ ਉਸ ਜਹਾਜ਼ ਵਿੱਚ ਸੀਗਾ। ਉਸਦੇ ਵਿੱਚ 376 ਪੈਸੰਜਰ ਸੀ ਜੀ। 376 ਦੇ ਵਿੱਚੋਂ 24 ਸਾਡੇ ਮੁਸਲਮਾਨ ਭਰਾ ਸੀ ਤੇ 12 ਸਾਡੇ ਹਿੰਦੂ ਭਰਾ, ਬਾਕੀ ਸਾਰੇ ਸਿੱਖ ਸੀਗੇ। 340 ਸੀ। ਮੈਂ ਕੋਈ ਮਜ਼ਹਬ ਦੀ ਵੰਡੀ ਨਹੀਂ ਪਾ ਰਿਹਾ, ਉਹ ਸਾਰੇ these are the facts, ਡਾਕਟਰ ਸਾਹਿਬ। ਇਹ ਅਕਸਰ ਕਈ ਵਾਰੀ ਗੱਲ ਕੀਤੀ ਜਾਂਦੀ ਆ ਵੀ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਸੀ ਉਸ ਜਹਾਜ਼ ਤੇ। ਤੇ ਜਦੋਂ ਕੈਨੇਡਾ ਦੇ ਵਿੱਚ ਉਹ ਪਹੁੰਚੇ, ਮੇਰੇ ਖਿਆਲ ਮਈ ਦਾ ਮਹੀਨਾ ਸੀ,
ਤੇ ਉਹਨਾਂ ਨੇ ਜਹਾਜ਼ ਜਦੋਂ ਵੈਂਕੂਵਰ ਦੀ ਬੰਦਰਗਾਹ ਤੇ ਪਹੁੰਚਿਆ ਤੇ ਉਹਨਾਂ ਨੇ ਉਹ ਜਹਾਜ਼ ਤੋਂ ਉਤਰਨ ਦੇ ਲਈ ਜਦੋਂ ਮਨਜ਼ੂਰੀ ਮੰਗੀ ਤਾਂ ਕੈਨੇਡਾ ਵਾਲਿਆਂ ਨੇ ਕਿਹਾ ਵੀ ਤੁਸੀਂ ਇੱਥੇ ਗੈਰ ਕਾਨੂੰਨੀ ਤਰੀਕੇ ਨਾਲ ਆਏ ਹੋ, ਤੁਸੀਂ ਜਹਾਜ਼ ਤੋਂ ਉਤਰ ਨਹੀਂ ਸਕਦੇ। ਤੇ ਉਹਨਾਂ ਐਂਟਰੀ ਨੂੰ ਮਨਾ ਦੱਸਿਆ ਗਿਆ ਵੀ ਇਹ ਕਾਨੂੰਨ ਹੈਗਾ, ਤੁਸੀਂ ਕੰਟੀਨਿਊਸ ਜਰਨੀ, ਜੇ ਤੁਸੀਂ ਇੰਡੀਆ ਤੋਂ ਸਿੱਧਾ ਜਹਾਜ਼ ਲੈ ਕੇ ਆਉਂਦੇ ਤਾਂ ਤੁਸੀਂ ਉਤਰ ਸਕਦੇ ਹੋ। ਹੁਣ ਇੰਡੀਆ ਤੋਂ ਸਿੱਧਾ ਜਹਾਜ਼ ਲਿਆਉਣਾ ਇੱਕ ਪ੍ਰੈਕਟੀਕਲ ਟੈਕਨੀਕਲੀ ਪੋਸੀਬਲ ਨਹੀਂ ਸੀ ਉਸ ਜ਼ਮਾਨੇ ਦੇ ਵਿੱਚ। ਇੰਨਾ ਨਾ ਹੀ ਜਹਾਜ਼ ਵਿੱਚ ਤੇਲ ਪੈਂਦਾ ਸੀ ਤੇ ਨਾ ਹੀ ਇੰਨਾ ਖਾਣ ਪੀਣ ਦਾ ਸਮਾਨ, ਕਈ ਮਹੀਨੇ ਲੱਗ ਜਾਂਦੇ ਸੀ ਜਹਾਜ਼ਾਂ ਨੂੰ ਆਉਣ। ਸੋ ਇਹ ਜੀ ਜਹਾਜ਼ ਜੀ ਉੱਥੇ 2 ਮਹੀਨੇ ਬੰਦਰਗਾਹ ਤੇ ਖੜਾ ਰਿਹਾ ਤੇ ਆਪਣੇ ਬੰਦਿਆਂ ਨੂੰ ਦਾ ਖਾਣਾ ਮੁੱਕ ਗਿਆ ਤੇ ਹੂੰ ਉੱਥੇ ਜਿਹੜਾ ਰੌਸ ਸਟਰੀਟ ਤੇ ਆਪਾਂ ਗੁਰੂ ਘਰ ਦੀ ਗੱਲ ਕੀਤੀ ਆ, ਹੂੰ ਜਿਹੜਾ ਵੈਂਕੂਵਰ ਦੇ ਗੁਰੂ ਘਰ ਦੀ ਕਮੇਟੀ ਨੇ ਇਸ ਕੇਸ ਦੇ ਵਿੱਚ ਬਹੁਤ ਹੈਲਪ ਕੀਤੀ। ਲੋਕ ਹੂੰ ਲੰਗਰ ਬਣਾ ਕੇ ਲਿਜਾ ਕੇ ਉਹਨਾਂ ਨੂੰ ਉੱਥੇ ਪਹੁੰਚਾਉਂਦੇ ਸੀ ਜਿਹੜੇ ਯਾਤਰੀ ਜੀ ਸੀ, ਤੇ ਹੂੰ ਉਸ ਦਾ ਮੁਕੱਦਮਾ ਵੀ ਲੜਿਆ ਗਿਆ। ਇੱਕ ਬੜਾ ਫੇਮਸ ਮੁਸਲਿਮ ਵਕੀਲ ਸੀ, ਮੈਨੂੰ ਉਹਦਾ ਹੁਣ ਨਾਂ ਨਹੀਂ ਯਾਦ ਆ ਰਿਹਾ, ਜਿਹਨੇ ਕਿ ਬਹੁਤ ਮਿਹਨਤ ਕਰਕੇ ਕੇਸ ਵੀ ਲੜਿਆ ਵੀ ਇਹ ਬ੍ਰਿਟਿਸ਼ ਸਬਜੈਕਟ ਨੇ ਜਿਹੜੇ ਇੰਡੀਆ ਤੋਂ ਲੋਕ ਆਏ ਇਹਨਾਂ ਨੂੰ ਜਹਾਜ਼ ਤੋਂ ਉਤਰਨ ਦਿੱਤਾ ਜਾਵੇ। ਹੂੰ ਪਰ ਸਰਕਾਰ ਕੇਸ ਚੱਲਦਾ ਰਿਹਾ ਜੀ। 2 ਮਹੀਨੇ ਬਾਅਦ ਕੈਨੇਡਾ ਨੇ ਆਪਣੀ ਨੇਵੀ ਭੇਜਤੀ ਉੱਥੇ ਵੀ ਨਹੀਂ ਤਾਂ ਜੀ ਤੁਹਾਨੂੰ ਬੰਬਾਂ ਨਾਲ ਉਡਾ ਦਾਂਗੇ, ਨਹੀਂ ਤੁਸੀਂ ਆਪਣਾ ਜਹਾਜ਼ ਇੱਥੋਂ ਲੈ ਕੇ ਵਾਪਸ ਚਲੇ ਜਾਓ, ਅਸੀਂ ਤੁਹਾਨੂੰ ਤੇਲ ਦੇ ਦਿੰਦੇ ਆ ਤੇ ਥੋੜਾ ਬਹੁਤਾ ਖਾਣ ਪੀਣ ਦਾ ਸਮਾਨ ਦੇ ਦਿੰਦੇ ਆ। ਤੇ ਉਹਦੇ ਚੋਂ ਸਿਰਫ 24 ਜਿਹੜੇ ਸੀਗੇ ਪੈਸੰਜਰ ਯਾਤਰੀਆਂ ਨੂੰ ਉਤਰਨ ਦਿੱਤਾ ਗਿਆ ਸੀ, ਜਿਹੜੇ ਬਜ਼ੁਰਗ ਸੀ ਜਾਂ ਕੋਈ ਹੋਰ ਵਜ੍ਹਾ ਕਰਕੇ। ਸੋ 352 ਨੂੰ ਵਾਪਸ ਜਾਣਾ ਪਿਆ। 352 ਜਦੋਂ ਬੰਗਾਲ ਦੀ ਖਾੜੀ, ਜਿੱਥੇ ਬੁਜ ਜਿਹੜੀ ਜਗ੍ਹਾ ਜਿੱਥੇ ਉਹਨੂੰ ਜਹਾਜ਼ ਨੂੰ ਅੱਗੇ ਵੀ ਨਹੀਂ ਜਾਣ ਦਿੱਤਾ ਗਿਆ ਕਲਕੱਤੇ ਥਾਈ, ਉਹਨਾਂ ਨੂੰ ਇੱਕ ਸਾਈਡ ਤੇ ਹੀ ਨਾ ਇੱਕ ਛੋਟੀ ਜਿਹੀ ਜਗ੍ਹਾ ਬੁਜ ਹੈਗੀ ਆ, ਉੱਥੇ ਰੋਕਦੇ ਜਹਾਜ਼ ਉੱਥੇ ਉਹਨਾਂ ਨੂੰ ਉਤਰਨ ਲਈ ਕਿਹਾ ਗਿਆ। ਤੇ ਜਹਾਜ਼ ਤੋਂ ਉਤਰੇ ਤਾਂ ਉਹਨਾਂ ਨੂੰ ਜਿਵੇਂ ਉਹਨਾਂ ਕੋਲੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸੀਗਾ, ਹਾਂਜੀ ਉਹਨਾਂ ਨੇ ਕਿਹਾ ਵੀ ਅਸੀਂ ਇਹ ਗੁਰੂ ਗ੍ਰੰਥ ਸਾਹਿਬ ਦੀ ਬੀੜ ਨੂੰ ਅਸੀਂ ਉੱਥੇ ਕਲਕੱਤੇ ਦੇ ਗੁਰਦੁਆਰੇ 'ਚ ਲੈ ਕੇ ਜਾਣਾ। ਸੋ ਉੱਥੇ ਹੁਣ ਇਹ ਬਹੁਤ ਵੱਡੀ ਸਟੋਰੀ ਹੈਗੀ ਆ। ਉੱਥੇ ਜੀ ਬ੍ਰਿਟਿਸ਼ ਨੇ ਗੋਲੀ ਚਲਾਤੀ, ਠੀਕ ਕਈ ਹੈ ਦਰਜਨਾਂ ਬੰਦੇ ਉੱਥੇ ਸ਼ਹੀਦ ਹੋਏ ਤੇ ਬਾਕੀਆਂ ਨੂੰ ਗ੍ਰਿਫਤਾਰ ਕਰ ਲਿਆ। ਜਿਹੜੇ ਬਾਬਾ ਗੁਰਦਿੱਤ ਸਿੰਘ ਸੀਗੇ ਉਹ ਕਿਸੇ ਤਰ੍ਹਾਂ ਉੱਥੋਂ ਨਿਕਲਣ ਦੇ ਵਿੱਚ ਕਾਮਯਾਬ ਹੋ ਗਏ ਸੀ। ਤੁਹਾਨੂੰ ਇਹ ਗੱਲ ਦਾ ਪਤਾ ਹੋਣਾ ਚਾਹੀਦਾ ਵੀ ਬਾਬਾ ਗੁਰਦੀਪ ਸਿੰਘ ਨੇ, ਜੋ ਉਸ ਜ਼ਮਾਨੇ 'ਚ ਇੰਡੀਆ 'ਚ ਕਾਂਗਰਸ ਦੇ ਬਹੁਤ ਪ੍ਰਮੰਨੇ ਲੀਡਰ ਸੀ, ਮੋਹਨਦਾਸ ਗਾਂਧੀ ਜਿਨ੍ਹਾਂ ਨੂੰ ਮਹਾਤਮਾ ਵੀ ਕਿਹਾ ਜਾਂਦਾ, ਉਹਨਾਂ ਨੂੰ ਚਿੱਠੀਆਂ ਵੀ ਲਿਖੀਆਂ ਤੇ ਗਾਂਧੀ ਨੇ ਉਹਨਾਂ ਨੂੰ ਮਿਲਣ ਤੋਂ ਨਾ ਕਰਤੀ ਵੀ ਮੈਂ ਜਿਹੜੇ ਲੋਕ ਹਿੰਸਾ ਕਰਦੇ ਨੇ ਉਹਨਾਂ ਨੂੰ ਮੈਂ ਮਿਲਣਾ ਨਹੀਂ, ਕਿਉਂਕਿ ਉਹਨਾਂ ਨੇ ਕੋਈ ਹਿੰਸਾ ਨਹੀਂ ਸੀ ਕੀਤੀ। ਹਿੰਸਾ ਸਾਰੀ ਬਰਤਾਨਵੀ ਸਰਕਾਰ ਨੇ ਕੀਤੀ ਸੀ। ਸੋ ਇਹ ਥੋੜੀ ਜਿਹੀ ਗੱਲ ਸਮਝਣ ਦੀ ਲੋੜ ਆ ਵੀ ਇਹ 1914 ਦੀ ਗੱਲ ਆ, ਜਦੋਂ ਵਰਲਡ ਵਾਰ 1 ਸ਼ੁਰੂ ਹੋਣ ਵਾਲੀ ਆ। ਹਾਂਜੀ ਤੇ ਇੰਡੀਆ ਦੀ ਫੌਜ ਦੇ ਵਿੱਚ ਲੱਖਾਂ ਪੰਜਾਬੀ ਫੌਜੀ ਨੇ, ਖਾਸ ਕਰਕੇ ਸਿੱਖ ਤੇ ਮੁਸਲਿਮ ਬਹੁਤ ਵੱਡੀ ਤਾਦਾਦ ਵਿੱਚ ਸੀਗੇ, ਹਿੰਦੂ ਵੀ ਸੀਗੇ, ਹੋਰ ਸਟੇਟਾਂ ਤੋਂ ਸੀ। ਪੰਜਾਬ ਤੋਂ ਜ਼ਿਆਦਾ ਸਿੱਖ ਤੇ ਮੁਸਲਿਮ ਭਾਈਚਾਰਾ ਬਹੁਤ ਵੱਡੀ ਤਾਦਾਦ ਦੇ ਵਿੱਚ ਬ੍ਰਿਟਿਸ਼ ਇੰਡੀਅਨ ਆਰਮੀ ਦੇ ਵਿੱਚ ਸੀਗਾ। ਤੇ ਉਹ ਫੌਜੀਆਂ ਨੂੰ ਬ੍ਰਿਟਿਸ਼ ਦੂਜੇ ਮੁਲਕਾਂ ਨਾਲ ਲੜਨ ਦੇ ਲਈ ਯੂਜ਼ ਕਰਦੇ ਸੀ। ਉਹ ਇਹ ਨਹੀਂ ਸੀ ਚਾਹੁੰਦੇ ਵੀ ਇਹ ਗੱਲ ਦਾ ਪੰਜਾਬ ਦੇ ਵਿੱਚ ਲੋਕਾਂ ਨੂੰ ਪਤਾ ਲੱਗੇ, ਵੀ ਜੇ ਲੋਕਾਂ ਨੂੰ ਪਤਾ ਲੱਗੂਗਾ ਵੀ ਅਸੀਂ ਇਹ ਕੈਨੇਡਾ ਦੇ ਵਿੱਚ ਬ੍ਰਿਟਿਸ਼ ਗਵਰਨਮੈਂਟ ਦੇ ਜਿਹੜਾ ਭਾਈਚਾਰਕ ਸਰਕਾਰ ਨੇ ਇਹ ਪੰਜਾਬ ਦੇ ਲੋਕਾਂ ਨਾਲ ਇੰਨਾ ਮਾੜਾ ਸਲੂਕ ਕੀਤਾ ਤਾਂ ਇਹਦੇ ਨਾਲ ਲੋਕਾਂ 'ਚ ਬਗਾਵਤ ਦੀ ਭਾਵਨਾ ਜਾਗੂਗੀ। ਸੋ ਇਹ ਉਤਰਨ ਨੂੰ ਵੀ ਨਹੀਂ ਦਿੱਤਾ ਉੱਥੇ ਤਾਂ ਕਿਸੇ ਨੂੰ। ਇਹ ਖਬਰਾਂ ਨੂੰ ਬਹੁਤ ਦਬਾ ਕੇ ਰੱਖਿਆ ਗਿਆ। ਅੱਛਾ। ਤੇ ਹਾਂਜੀ, ਹੁਣ 1913 ਦੇ ਵਿੱਚ ਆਲਰੇਡੀ ਗਦਰ ਪਾਰਟੀ ਬਣ ਚੁੱਕੀ ਸੀ, ਹਾਂਜੀ ਆਸਟ੍ਰੇਲੀਆ ਦੇ ਵਿੱਚ। ਤੇ ਹੁਣ ਉਹ ਗਦਰ ਪਾਰਟੀ ਆਲਮੋਸਟ ਕੈਲੀਫੋਰਨੀਆ ਦੇ ਵਿੱਚ ਉਹਨਾਂ ਦੇ ਹੈੱਡਕੁਆਟਰ ਮੂਵ ਹੋ ਗਿਆ, ਸੈਨ ਫਰਾਂਸਿਸਕੋ, ਤੇ ਬਹੁਤੀਆਂ ਗਤੀਵਿਧੀਆਂ ਸਟਾਕਟਨ ਗੁਰੂ ਘਰ 'ਚ ਵੀ ਹੁੰਦੀਆਂ ਸੀ। ਹੁਣ ਇਸ ਚੀਜ਼ ਨੇ, ਜਿਹੜਾ ਇਹ ਇੰਸੀਡੈਂਟ ਹੋਇਆ, ਇਸ ਦੇ ਨਾਲ ਸਾਡੇ ਲੋਕਾਂ ਦੇ ਵਿੱਚ ਬਹੁਤ ਗੁੱਸੇ ਦੀ ਇੱਕ ਲਹਿਰ ਫੈਲੀ। ਅੱਛਾ। ਕੈਨੇਡਾ ਅਮਰੀਕਾ ਅੱਡ ਮੁਲਕ ਸੀ, ਪਰ ਉਹ ਕਾਫੀ ਲੋਕ ਸੀ ਜਿਹੜੇ ਕੈਨੇਡਾ ਤੋਂ ਇੱਧਰ ਵੀ ਆਏ, ਅਮਰੀਕਾ 'ਚ ਵੀ ਇਹ ਦੇਖੋ ਅਸੀਂ ਇਹ ਸਰਕਾਰ ਦੇ ਲਈ ਸਾਡੇ ਜਿਹੜੇ ਭੈਣ ਭਰਾ ਫੌਜ ਦੇ ਵਿੱਚ ਇਹਨਾਂ ਦੀ ਇਮਦਾਦ ਕਰ ਰਹੇ ਨੇ ਤੇ ਇਹਨਾਂ ਨੇ ਸਾਡੇ ਨਾਲ ਆਹ ਕੁਛ ਕੀਤਾ। ਉਹ ਜਿਹੜੇ ਜ਼ਿਆਦਾ ਮਤਲਬ ਜਸ਼ੀਲੇ ਸੀਗੇ, ਉਹ ਕਿਹਾ ਜਾਂਦਾ ਵੀ ਅਮਰੀਕਾ ਤੋਂ ਤਕਰੀਬਨ ਇਹ ਅੱਡ ਬੁੱਕਸ ਦੇ ਵਿੱਚ ਅੱਡ ਨੰਬਰ ਹੈਗਾ। ਮੈਂ ਇਹ ਬੇਨਤੀ ਕਰਾਂਗਾ ਵੀ ਜਿਹੜੇ ਇਤਿਹਾਸ ਦੇ ਨਾਲ ਲੋਕਾਂ ਨੂੰ ਇੰਟਰਸਟ ਹੈਗਾ, ਸਾਨੂੰ ਇਹ ਨਾ ਤੱਥ ਇਕੱਠੇ ਕਰਨੇ ਚਾਹੀਦੇ ਆ। 6 ਤੋਂ 8,000 ਬੰਦਾ ਇੱਥੋਂ ਅਮਰੀਕਾ ਤੋਂ, ਖਾਸ ਕਰਕੇ ਕੈਲੀਫੋਰਨੀਆ ਤੋਂ, ਆਪਣਾ
ਸਾਰਾ ਕੁਝ ਸਮਾਨ ਜੋ ਵੀ ਚੀਜ਼ਾਂ ਸੀ ਵਿਚਾਰੇ ਇੱਥੋਂ ਵੇਚ-ਵੂਚ ਕੇ ਉਹ ਵਾਪਸ ਗਏ। ਇਹ ਪਲਾਨ ਕੀਤੀ ਵੀ ਅਸੀਂ ਜਾ ਕੇ ਜੀ ਇੰਡੀਆ ਨੂੰ ਤੇ ਪੰਜਾਬ ਨੂੰ ਬ੍ਰਿਟਿਸ਼ ਤੋਂ ਆਜ਼ਾਦ ਕਰਾਉਣਾ, ਕਿਉਂਕਿ ਇਹ ਸਾਡੇ ਲੋਕਾਂ ਨਾਲ ਧੱਕਾ ਕਰਦੇ ਨੇ। ਇੱਥੇ ਜਿਹੜੇ ਲੀਡਰ ਸੀਗੇ ਅਦਰ ਪਾਰਟੀ ਦੇ, ਜਿਹੜੇ ਨਹੀਂ ਗਏ, ਉਹ ਕਹਿੰਦੇ ਰਹੇ ਵੀ ਅਸੀਂ ਤੁਹਾਨੂੰ ਹਥਿਆਰ ਭੇਜਾਂਗੇ, ਤੁਹਾਡੀ ਅਸੀਂ ਹੈਲਪ ਕਰਾਂਗੇ। ਸਾਡੇ ਜਿਹੜੇ ਬਜ਼ੁਰਗ ਸੀ ਬਹੁਤੇ, ਉਹ ਵਿਚਾਰੇ ਜਜ਼ਬਾਤੀ ਸੀ, ਬੜੇ ਜੋਸ਼ੀਲੇ ਸੀਗੇ, ਪਰ ਉਹਨਾਂ ਨੂੰ ਜੋ ਲੋੜ ਦੀ ਉਹਦਾ ਜੋ ਉਹਨਾਂ ਨੂੰ ਲੋੜ ਸੀਗੀ ਜਾਂ ਹਥਿਆਰਾਂ ਦੀ ਜਾਂ ਹੋਰ ਪ੍ਰੋਪਰ ਗਾਈਡੈਂਸ ਜਿਸ ਲੈਵਲ ਤੇ ਮਿਲਣੀ ਚਾਹੀਦੀ ਸੀ, ਉਹ ਨਹੀਂ ਮਿਲੀ। ਇਹ ਜਿਹੜੇ ਸਾਡੇ ਭੈਣ ਭਰਾ ਸੀ, ਇਹਨਾਂ 'ਚ ਕਰਤਾਰ ਸਿੰਘ ਸਰਾਭਾ, ਆਪਣੇ ਸੋਹਣ ਸਿੰਘ ਭਖਣਾ ਜੀ, ਪੰਡਿਤ ਕਾਂਸੀ ਰਾਮ, ਆਪਣੇ ਇੱਥੇ ਜਿਹੜੇ ਸਟਾਕਟਨ ਗੁਰੂ ਘਰ ਦੇ ਨਾਲ ਸੰਬੰਧਿਤ ਲੀਡਰ ਸੀਗੇ, ਹਾਂਜੀ, ਭਾਈ ਵਿਸਾਖਾ ਸਿੰਘ ਵਗੈਰਾ, ਇਹ ਸਾਰੇ, ਮੈਂ ਸ਼ਾਇਦ 2 ਸੀਗੇ ਉਹਨਾਂ 'ਚ, ਇੱਕ ਗਿਆ ਸੀ, ਇੱਕ ਨਹੀਂ ਸੀ ਗਿਆ, ਜੇ ਮੈਂ ਗਲਤ ਨਾਮ ਦੱਸ ਰਿਹਾ ਹਾਂ। ਇਹ ਵਾਪਸ ਚਲੇ ਗਏ ਸਾਰੇ ਉੱਥੇ। ਉੱਥੇ ਇਹਨਾਂ ਨੂੰ ਪੰਜਾਬ ਦੇ ਵਿੱਚ ਜੋ ਹੋਇਆ ਉਹ ਅੱਡ ਇਤਿਹਾਸ ਆ, ਪੜ੍ਹ ਲਿਆ ਗਿਆ। ਲਾਹੌਰ ਦੇ ਵਿੱਚ ਇੱਕ ਬਹੁਤ ਵੱਡਾ ਮੁਕੱਦਮਾ ਚੱਲਿਆ, ਜਿੱਥੇ ਕਿ 42 ਬੰਦਿਆਂ ਨੂੰ ਫਾਂਸੀ ਲਗਾ ਦਿੱਤੀ ਗਈ। ਹਾਂਜੀ, ਉਹ ਇੱਥੋਂ ਹੀ ਗਏ ਸੀ। ਇੱਥੋਂ ਗਏ ਸੀ। ਹਾਂਜੀ, ਤੇ ਉਹਨਾਂ ਵਿੱਚੋਂ ਕਈ 100 ਨੂੰ ਉੱਥੇ ਕਾਲੇ ਪਾਣੀ ਭੇਜ ਦਿੱਤਾ ਗਿਆ। ਤੇ ਉਹ ਮਤਲਬ ਉਹਨਾਂ ਨੇ ਬਹੁਤ ਵੱਡੀ ਕੀਮਤ ਅਦਾ ਕੀਤੀ। ਉਹ ਦੇਸ਼ ਨੂੰ ਆਜ਼ਾਦ ਕਰਾਉਣਾ ਚਾਹੁੰਦੇ ਸੀ। ਉਹ ਚਾਹੁੰਦੇ ਸੀ ਵੀ ਸਾਡਾ ਇੱਕ ਦੇਸ਼ ਇੱਕ ਸੈਕੂਲਰ ਕੰਟਰੀ ਬਣੇ। ਉਹਨਾਂ 'ਚ ਕੋਈ ਧਾਰਮਿਕ ਵਿਤਕਰਾ ਜਾਂ ਕੋਈ ਨਫ਼ਰਤ ਵਾਲੀ ਗੱਲ ਨਹੀਂ ਸੀ। ਉਹ ਇੱਕ ਸਾਂਝੀਵਾਲਤਾ ਦੀ ਗੱਲ ਕਰਦੇ ਸੀ। ਇਹ ਟੌਪਿਕ ਇੱਕ ਬਹੁਤ ਵੱਡਾ ਹੈਗਾ, ਜੋ ਕਿ ਆਪਣੇ ਸਕੋਪ ਤੋਂ ਬਾਹਰ ਆ, ਕਿਉਂਕਿ ਆਪਾਂ ਸਿਰਫ ਅਮਰੀਕਾ ਜਾਂ ਕੈਨੇਡਾ ਦੀ ਹਿਸਟਰੀ ਤਾਂ ਹੀ ਸੀਮਿਤ ਰੱਖਣਾ। ਮੈਂ ਜਿਹੜਾ ਮਤਲਬ ਕਾਮਾਗਾਟਾ ਮਾਰੂ ਦੇ ਇੰਸੀਡੈਂਟ ਦਾ ਜੋ ਮੈਂ ਤੁਹਾਨੂੰ ਇੰਪੈਕਟ ਦੱਸ ਰਿਹਾ, ਵੀ ਲੋਕਾਂ ਦੀ ਰੂਹਾਂ ਤੇ ਲੋਕਾਂ ਦੀਆਂ ਸੋਚ ਤੇ ਇਸ ਚੀਜ਼ ਦਾ ਬਹੁਤ ਵੱਡਾ, ਜਿਹੜੇ ਲੋਕ ਸਮਝਦਾਰ ਸੀ ਉਹਨਾਂ ਤੇ ਅਸਰ ਹੋਇਆ। ਵੀ ਇਹ ਸਾਡੀ ਹੋਂਦ ਹੈਗੀ ਬਰਤਾਨੀਆ ਸਰਕਾਰ ਦੇ ਰਾਜ ਦੇ ਵਿੱਚ। ਕਈ ਲੋਕਾਂ ਨੂੰ ਤਾਂ ਬਹੁਤ ਵਹਿਮ ਸੀ ਨਾ ਵੀ ਬ੍ਰਿਟਿਸ਼ ਸਾਡੇ ਲਈ ਬਹੁਤ ਚੰਗੇ ਨੇ, ਕਿਉਂਕਿ ਸਾਡੇ ਲੋਕ ਗਲਤ ਪਾਰਟੀਆਂ ਨੂੰ ਸਮਝ ਲੈਂਦੇ ਨੇ ਵੀ ਸਾਡੇ ਲਈ ਬਹੁਤ ਚੰਗੀਆਂ ਨੇ, ਪਰ ਜਦੋਂ ਨਤੀਜੇ ਮਾੜੇ ਨਿਕਲਦੇ ਫੇਰ ਸਮਝ ਆਉਂਦੀ ਉਹਨਾਂ ਨੂੰ। ਸੋ ਇਹ ਉਸ ਤੋਂ ਬਾਅਦ ਇੱਥੇ ਕੀ ਹੋਇਆ, ਇੱਥੇ ਆਪਾਂ ਥੋੜਾ ਜਿਹਾ ਮੈਂ ਤੁਹਾਨੂੰ ਦੱਸਦਾ ਵੀ ਉਦੋਂ ਥਾਈਂ ਜਿਹੜੀ ਅਮਰੀਕਾ ਦੀ ਸਰਕਾਰ ਸੀ ਨਾ, ਉਹ ਕਾਫੀ ਨਿਊਟਰਲ ਸੀਗੀ ਬਾਗੀਆਂ ਦੇ ਲਈ, ਗਦਰ ਪਾਰਟੀ ਲਈ। ਅੱਛਾ, ਉਹ ਇੰਨਾ ਜ਼ਿਆਦਾ ਮਤਲਬ ਦਿਲਚਸਪੀ ਨਹੀਂ ਸੀ ਲੈਂਦੇ। ਇੰਗਲੈਂਡ ਦੀ ਸਰਕਾਰ ਬਹੁਤ ਜ਼ਿਆਦਾ ਜ਼ੋਰ ਪਾ ਰਹੀ ਸੀ ਵੀ ਇਹਨਾਂ ਨੂੰ ਤੁਸੀਂ ਠੱਲ ਪਾਓ ਬਾਗੀਆਂ ਨੂੰ, ਕਿਉਂਕਿ ਅਮਰੀਕਾ ਨੇ ਤੇ ਆਪ ਉਸੇ ਹੀ ਸਾਮਰਾਜ ਤੋਂ ਆਜ਼ਾਦੀ ਲਈ ਸੀ। ਉਹ ਚੀਜ਼ਾਂ ਬਦਲ ਗਈਆਂ ਨਾ। ਇੱਕ ਤਾਂ ਤੁਹਾਨੂੰ ਮੈਂ ਉਹ ਦੱਸਿਆ ਸੀ ਪਿਛਲੀ ਵਾਰੀ ਹੌਪਕਿਨਸਨ ਦਾ ਕੇਸ, ਜਦੋਂ ਕੈਨੇਡਾ ਦੇ ਵਿੱਚ ਹੌਪਕਿਨਸਨ ਦਾ ਕਤਲ ਹੋਇਆ, ਉਹਦੀ ਵਜ੍ਹਾ ਪਿਛਲੀ ਵਾਰੀ ਦੱਸੀ ਸੀ ਵੀ ਉਹਨੇ ਗੁਰਦੁਆਰੇ 'ਚ ਗੋਲੀ ਵੀ ਚਲਵਾਈ, ਤੇ ਉਹਦਾ ਰੋਲ ਜਿਹੜਾ ਕਾਮਾਗਾਟਾ ਮਾਰੂ ਇੰਸੀਡੈਂਟ ਦੇ ਵਿੱਚ ਵੀ ਉਹ ਇਮੀਗ੍ਰੇਸ਼ਨ ਅਫੀਸ਼ੀਅਲ ਸੀ ਤੇ ਬਹੁਤ ਮਾੜਾ ਰੋਲ ਸੀ। ਉਹਨੇ ਉਹਦੇ ਉੱਤੇ ਵੀ, ਜਹਾਜ਼ ਤੇ ਵੀ ਗੋਲੀ ਚਲਵਾਉਣ ਦੀ ਕੋਸ਼ਿਸ਼ ਕੀਤੀ ਸੀ। ਉਹ ਇੱਕ ਬਹੁਤ ਘਟੀਆ ਸੋਚ ਵਾਲਾ ਇਨਸਾਨ ਸੀ, ਜਿਹੜਾ ਕਿ ਬੜੇ, ਉਹਨੇ ਸਾਡੀ ਕਮਿਊਨਿਟੀ ਦੀ, ਉਹਨੂੰ ਬੋਲੀ ਆਉਂਦੀ ਸੀ ਤੇ ਬੜੀ ਉਹ ਇੰਟਰਫੇਰੈਂਸ ਕਰਦਾ ਸੀ। ਜਦੋਂ ਮੇਵਾ ਸਿੰਘ ਨੇ ਉਹਦਾ ਕਤਲ ਕੀਤਾ ਤੇ ਤੁਸੀਂ ਇਹ ਗੱਲ ਸੁਣ ਕੇ ਹੈਰਾਨ ਹੋਵੋਗੇ ਵੀ ਜੌਨ ਹੌਪਕਿਨ ਇੱਕ, ਉਹਦਾ ਟਾਈਟਲ ਇੱਕ ਆਮ ਇਮੀਗ੍ਰੇਸ਼ਨ ਅਫੀਸ਼ੀਅਲ ਦਾ ਸੀ। ਹਾਂਜੀ, ਉੱਥੇ ਹਜ਼ਾਰਾਂ ਬੰਦਿਆਂ ਦਾ ਇਕੱਠ ਹੋਇਆ ਜੀ ਵੈਨਕੂਵਰ 'ਚ। ਕੈਨੇਡਾ ਦਾ ਪ੍ਰਾਈਮ ਮਿਨਿਸਟਰ ਵੀ ਆਇਆ ਉੱਥੇ ਹੌਪਕਿਨ ਦੀ ਮੌਤ ਤੇ। ਉੱਥੇ ਕਹਿੰਦੇ 2000 ਬੰਦੇ ਸੀ ਜਿਹੜੇ ਪੁਲਿਸ ਦੇ, ਫੌਜ ਦੇ ਉਹਦੇ ਲਈ ਮਾਰਚ ਕਰ ਰਹੇ ਸੀ, ਉਹਦੇ ਫਿਊਨਰਲ ਦੇ ਪ੍ਰੋਸੈਸ਼ਨ ਦੇ ਨਾਲ। ਤੇ ਉੱਥੇ ਜਿਹੜੇ ਪੋਸਟ ਮੇਲਮੈਨ ਵਾਲੇ ਸੀ, ਉਹਨਾਂ ਨੂੰ ਵੀ ਉਹਨਾਂ ਨੇ ਸੱਦਿਆ ਸੀ ਵੀ ਬਹੁਤ ਵੱਡਾ ਇੰਪ੍ਰੈਸ਼ਨ ਦਿੱਤਾ ਜਾ ਰਿਹਾ ਸੀ ਕਿਵੇਂ ਬਹੁਤ ਵੱਡਾ ਇਨਸਾਨ ਸੀ, ਇੱਕ ਸ਼ਹੀਦ ਹੋ ਗਿਆ। ਫਿਰ ਉਸ ਤੋਂ ਬਾਅਦ ਮੇਵਾ ਸਿੰਘ ਤੇ ਜਦੋਂ ਕੇਸ ਚੱਲਿਆ, ਮੇਵਾ ਸਿੰਘ ਨੇ ਕੋਰਟ 'ਚ ਆਪਣੇ ਵਕੀਲ ਨੂੰ ਕਿਹਾ ਵੀ ਮੈਂ ਕੋਈ ਵੀ ਆਰਗੂਮੈਂਟ ਨਹੀਂ ਕਰਨੀ, ਨਾ ਕੋਈ ਵਿਟਨੈਸ ਬੁਲਾਉਣੀ ਆ। ਜੋ ਮੈਂ ਕੀਤਾ ਉਹ ਮੈਂ ਵੈਗਰੂ ਦੇ ਕਹਿਣੇ ਤੇ ਇੱਕ ਗਲਤ ਆਦਮੀ ਨੂੰ, ਜਿਹਨੇ ਬਹੁਤ ਮਤਲਬ ਵੀ ਗੁਰੂ ਘਰ ਦੀ ਬੇਇੱਜ਼ਤੀ ਕੀਤੀ ਤੇ ਹੋਰ ਗਲਤ ਕੰਮ ਕੀਤੇ, ਤੇ ਉਸ ਦੀ ਅਸੀਂ ਇਹਨੂੰ ਸਜ਼ਾ ਦਿੱਤੀ ਆ। ਤੇ ਉਹਨੇ ਬੜੀ ਚੜ੍ਹਦੀ ਕਲਾ ਦੇ ਵਿੱਚ ਉਹ ਜੋ ਜੱਜ ਨੇ ਉਹਨੂੰ ਸਜ਼ਾ ਦਿੱਤੀ, ਉਹਨੂੰ ਐਕਸੈਪਟ ਕੀਤਾ, ਉਹਨੂੰ ਫਾਂਸੀ ਲੱਗੀ। ਉੱਥੇ ਜਿੱਦਣ ਫਾਂਸੀ ਲੱਗੀ, ਕਈ ਸੌ ਬੰਦਾ ਆਪਣੀ ਕਮਿਊਨਿਟੀ ਦਾ ਜੇਲ੍ਹ ਦੇ ਬਾਹਰ ਸੀਗਾ। ਤੇ ਜਦੋਂ ਉਹਦਾ ਸੰਸਕਾਰ ਕੀਤਾ ਗਿਆ, ਕੋਈ ਕਿਹਾ ਜਾਂਦਾ ਵੀ ਕੋਈ 1500 ਦੇ ਕਰੀਬ ਆਪਣੇ ਲੋਕ ਵੀ ਉਹਦੇ ਜਿਹੜੀ ਸਤਿਕਾਰ ਤੇ ਪਹੁੰਚੇ ਵੀ ਸਾਡੀ ਕਮਿਊਨਿਟੀ 'ਚ ਵੀ ਉਹਦੇ ਲਈ ਇੱਕ ਬਹੁਤ ਵੱਡਾ ਸਤਿਕਾਰ ਸੀਗਾ। ਤੇ ਉਹ ਇਸ ਟੌਪਿਕ ਤੇ ਆਪਾਂ ਪਿਛਲੀ ਵਾਰੀ ਵੀ ਗੱਲ ਕੀਤੀ ਸੀ ਵੀ ਮੂਵੀ ਬਣੀ ਸੀ ਜਿਹੜੀ ਕਿ ਤਰਸੇਮ ਜੱਸਰ, ਜਿਹਦੇ 'ਚ ਮੇਨ ਰੋਲ ਉਹਨਾਂ ਨੇ ਮੇਵਾ ਸਿੰਘ ਦਾ ਪਲੇ ਕੀਤਾ, ਤੇ ਇਹ ਮੂਵੀ ਥੀਏਟਰਾਂ 'ਚ ਵੀ ਲੱਗੀ ਸੀ। ਮੈਨੂੰ ਥੋੜੀ ਜਿਹੀ ਮਾਇੂਸੀ ਹੈ ਵੀ ਸਾਡੀ ਕਮਿਊਨਿਟੀ ਨੇ ਇਸ ਮੂਵੀ ਨੂੰ ਇੰਨੀ ਜ਼ਿਆਦਾ
ਜਿੰਨੀ ਰਿਸਪੈਕਟ ਜਾਂ ਉਹਨੂੰ ਇੰਪੋਰਟੈਂਸ ਦੇਣੀ ਚਾਹੀਦੀ ਸੀ, ਇਹ ਮੂਵੀ ਉਨੀ ਜ਼ਿਆਦਾ ਲੋਕਾਂ ਨੇ ਨਹੀਂ ਦੇਖੀ। ਮੈਂ ਹੁਣ ਵੀ ਕਹਾਂਗਾ ਜਿਹਨੇ ਨਹੀਂ ਦੇਖੀ ਜ਼ਰੂਰ ਦੇਖਿਓ। ਬਹੁਤ ਸੋਹਣੇ ਤਰੀਕੇ ਦੇ ਨਾਲ ਜੋ ਕਾਮਾਗਾਟਾ ਮਾਰੂ ਦਾ ਇੰਸੀਡੈਂਟ ਆ, ਜਾਂ ਮੇਵਾ ਸਿੰਘ ਲਪੋਕੇ ਉਹਨਾਂ ਦਾ, ਜਿਹੜੇ ਪਿੰਡ ਨੂੰ ਉਹ ਬਿਲੋਂਗ ਕਰਦੇ ਸੀ, ਜੋ ਉਹਨਾਂ ਦੀ ਕੁਰਬਾਨੀ ਸੀ। ਦੇਖੋ ਜੀ ਕਿੱਡੀ ਵੱਡੀ ਕੁਰਬਾਨੀ ਆ। ਨੋਇੰਗਲੀ ਉਹਨਾਂ ਨੇ ਇੱਕ ਬਹੁਤ ਠੀਕ ਆ, ਆਪਾਂ ਐਜ਼ ਅ ਡਾਕਟਰ ਮੈਂ ਵਾਇਲੈਂਸ ਨਹੀਂ ਸਪੋਰਟ ਕਰ ਰਿਹਾ ਮੈਂ, ਪਰ ਇੱਕ ਇਤਿਹਾਸ ਦੇ ਤੱਥ ਦੱਸ ਰਿਹਾ ਹੈਗਾ ਵੀ ਉਹਨੇ ਇੱਕ ਬੰਦੇ ਨੂੰ ਜਿਹਨੇ ਲੋਕਾਂ ਦੇ ਕਤਲ ਕਰਾਏ ਸੀ ਉਹਨੂੰ ਸਜ਼ਾ ਦਿੱਤੀ, ਤੇ ਆਪ ਬੜੀ ਹੱਸਦਾ ਹੱਸਦਾ ਉਹ ਫਾਂਸੀ ਤੇ ਚੜ ਗਿਆ। ਸੋਧਾ ਲਾਉਣ ਵਾਲਾ ਜਿਹੜਾ ਕਨਸੈਪਟ ਆ ਵੀ ਇੱਕ ਹਿਸਾਬ ਦੇ ਨਾਲ ਵੀ ਉਹ ਉਹਦੀ ਜਿਹੜੀ ਕੁਰਬਾਨੀ ਆ ਬਹੁਤ ਘੱਟ ਲੋਕਾਂ ਨੂੰ ਪਤਾ। ਕੈਨੇਡਾ ਵਾਲੇ ਵਿੱਚ ਤਾਂ ਲੋਕ ਜਾਣਦੇ ਨੇ, ਪਰ ਸਾਡੀ ਆਪਣੀ ਕਮਿਊਨਿਟੀ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਬਾਕੀਆਂ ਸਟੇਟਾਂ ਦੇ ਵਿੱਚ ਜਾਂ ਹੋਰ ਲੋਕਾਂ ਨੂੰ ਨਹੀਂ ਪਤਾ ਵੀ ਉਹਦੇ ਨਾਲ ਫਿਰ ਪਤਾ ਕੀ ਹੋਇਆ। ਹਾਂਜੀ, ਉਹਦੇ ਨਾਲ ਫਿਰ ਜਿਹੜੇ ਆ ਘਟੀਆ ਕੰਮ ਕਰਦੇ ਸੀ ਨਾ ਪੁਲਿਸ ਵਾਲੇ, ਉਹ ਡਰ ਗਏ। ਫਿਰ ਉਹ ਅੱਗੇ ਵਾਂਗੂ ਨਹੀਂ ਜਾ ਕੇ ਏਦਾਂ ਵੀ ਜਿਵੇਂ ਉਹ ਕਰਦਾ ਸੀ ਵੀ ਜਾ ਕੇ ਦਖਲਅੰਦਾਜ਼ੀਆਂ ਜਿਹੜੀਆਂ ਘਟੀਆਂ, ਫਿਰ ਬੰਦ ਹੋ ਗਿਆ, ਠੱਲ ਪੈ ਗਈ ਉਹਨੂੰ। ਡਾਕਟਰ ਸਾਹਿਬ ਮੈਂ ਜਿੰਨੀਆਂ ਕਿ ਤੁਸੀਂ ਦੱਸੀਆਂ ਉਹਦੇ ਵਿੱਚ ਮੈਂ ਥੋੜਾ ਜਿਹਾ ਹੋਰ ਇੱਕ ਦੋ ਚੀਜ਼ਾਂ ਜੇ ਮੈਂ ਐਡ ਕਰ ਦੇਵਾਂ ਜੇ ਇਜਾਜ਼ਤ ਹੋਵੇ ਤਾਂ ਮੈਂ ਜੀ। ਜਿੱਦਾਂ ਤੁਸੀਂ ਦੱਸਿਆ ਵੀ 23 ਮਈ 1914 ਨੂੰ ਇਹ ਜਿਹੜਾ ਕਾਮਾਗਾਟਾ ਮਾਰੂ ਦਾ ਜਹਾਜ਼ ਸੀਗਾ, ਜਿਸ ਤੁਸੀਂ ਦੱਸਿਆ ਵੀ ਉਹ ਸੀਗਾ ਜੂਨ ਦੇ ਵਿੱਚ, ਉਹ ਤੋਂ ਮਹੀਨੇ ਬਾਅਦ ਹੀ ਜਿਹੜੀ ਵਰਲਡ ਵਾਰ ਆ ਉਹ ਸ਼ੁਰੂ ਹੁੰਦੀ ਆ। ਫਿਰ ਉਸ ਤੋਂ 102 ਸਾਲ ਬਾਅਦ ਆਪਾਂ ਦੇਖਦੇ ਹਾਂ ਵੀ 2016 ਚ 18 ਮਈ ਨੂੰ ਹੀ ਜਸਟਿਨ ਟਰੂਡੋ ਦੀ ਜਿਹੜੀ ਸਰਕਾਰ ਆ, ਜਸਟਿਨ ਟਰੂਡੋ ਆ ਉਸ ਟਾਈਮ ਦੇ ਉੱਤੇ ਹਾਰਪਰ ਸੀਗੇ ਪ੍ਰਾਈਮ ਮਿਨਿਸਟਰ, ਸਟੀਵਨ ਹਾਰਪਰ, ਉਹਨਾਂ ਨੇ ਅਪੋਲੋਜਾਈਜ਼ ਕੀਤਾ ਸੀਗਾ ਸਰੀ ਦੇ ਵਿੱਚ, ਜਿਹੜਾ ਉਹ ਆ ਕੇ ਫਾਰਮਰ ਅਪੋਲੋਜੀ ਉਹਨਾਂ ਨੇ ਉੱਥੇ ਕੀਤੀ ਸੀਗੀ ਹਾਰਪਰ ਨੇ, ਤੇ ਟਰੂਡੋ ਨੇ ਅਧਿਕਾਰਤ ਤੌਰ ਦੇ ਉੱਤੇ 18 ਮਈ ਨੂੰ ਜਿਹੜੀ ਉਹ ਕਾਮਾਗਾਟਾ ਮਾਰੂ ਦੇ ਇਨਸੀਡੈਂਟ ਦੇ ਲਈ ਮਾਫੀ ਜਿਹੜੀ ਉਹ ਮੰਗੀ ਸੀਗੀ। ਸੋ ਮੈਂ ਥੋੜ੍ਹੀਆਂ ਚੀਜ਼ਾਂ ਐਡ ਕਰਨਾ ਚਾਹੁੰਦਾ ਸੀ। ਤਾਂ ਤੁਸੀਂ ਜਿਹੜੇ ਲਾਇਰ ਦੀ ਗੱਲ ਕਰ ਰਹੇ ਸੀ, ਇਹ ਜਿਹੜਾ ਕੇਸ ਆ ਮੁਨਸ਼ੀ ਸਿੰਘ ਦੇ ਬਿਹਾਫ ਦੇ ਉੱਤੇ ਲੜਿਆ ਗਿਆ, ਤੇ ਨਾਮ ਜਿਹੜਾ ਲਾਇਰ ਦਾ ਆ ਰਿਹਾ, ਮੈਂ ਜੋ ਤੱਥ ਦੇਖਿਆ ਜੇ ਐਡਵਰਡ ਬਰਡ ਕਰਕੇ ਉਹਨਾਂ ਦਾ ਨਾਮ ਸੀਗਾ। ਇੱਕ ਹੋਰ ਇੱਕ ਹਿੰਦੁਸਤਾਨੀ ਮੁਸਲਿਮ ਅਟਰਨੀ ਵੀ ਸੀਗੇ। ਹਾਂਜੀ, ਨਹੀਂ ਹੋਣਗੇ ਹੁਸੈਨ ਰਹੀਮ, ਭਾਗ ਸਿੰਘ ਭਿੱਖੀਵਿੰਡ, ਨਿੱਤ ਸਿੰਘ ਪੰਡੋਰੀ, ਬਲਵੰਤ ਸਿੰਘ ਖੁਰਦਪੁਰ, ਮੁਹੰਮਦ ਅਕਬਰ, ਇਹ ਜਿਹੜੀ ਸਾਊਥ ਏਸ਼ੀਅਨ ਕਮਿਊਨਿਟੀ ਉਹਨਾਂ ਨੇ ਇੱਕ ਸ਼ੋਰ ਕਮੇਟੀ ਬਣਾਈ ਸੀ ਉਹਦੇ। ਬਿਲਕੁਲ ਜੀ, ਬਿਲਕੁਲ ਸਹੀ ਦੱਸ ਰਹੇ ਹੋ ਤੁਸੀਂ। ਮੈਂ ਥੋੜਾ ਜਿਹਾ ਹੋਰ ਐਡ ਕਰ ਦੇਣਾ ਕਿਉਂਕਿ ਤੁਸੀਂ ਇਹ ਪਰਚਾ ਖੋਲ ਹੀ ਲਿਆ ਹੈਗਾ। ਹਾਂਜੀ, ਇੱਕ ਆਪਣੇ ਪ੍ਰੋਫੈਸਰ ਨੇ ਅਲੀ ਕਜ਼ੀਮੀ, ਹਾਂਜੀ KAZIMI, ਅਲੀ ਕਜ਼ੀਮੀ ਨੇ ਇੱਕ ਡਾਕੂਮੈਂਟਰੀ ਬਣਾਈ ਸੀ ਕੰਟੀਨਿਊਸ ਜਰਨੀ, YouTube ਤੇ ਅਵੇਲੇਬਲ ਹੈਗੀ ਆ। ਅਸੀਂ ਅਲੀ ਕਜ਼ੀਮੀ ਜੀ ਨੂੰ ਯੂਬਾ ਸਿਟੀ ਮੇਲੇ ਤੇ ਬੁਲਾਇਆ ਸੀ ਅੱਜ ਤੋਂ ਕੋਈ 20 ਸਾਲ ਪਹਿਲਾਂ। ਡਾਕੂਮੈਂਟਰੀ ਅਸੀਂ ਦਿਖਾਈ ਵੀ ਸੀ, ਦ ਕੰਟੀਨਿਊਸ ਜਰਨੀ। ਸੋ ਇਹ ਜਿਹੜਾ ਸਾਰਾ ਕੁਝ ਹੋਇਆ ਨਾ, ਉਹਨਾਂ ਦੀ ਡਾਕੂਮੈਂਟਰੀ ਦਾ ਉਹਨਾਂ ਨੇ ਪਾਰਲੀਮੈਂਟ 'ਚ ਦਿਖਾਈ ਸੀ ਡਾਕੂਮੈਂਟਰੀ, ਤੇ ਜਿਹਦੇ ਨਾਲ ਇਹ ਗੱਲ ਦਾ ਸਾਡੇ ਆਪਣੇ ਲੋਕਾਂ ਨੂੰ ਵੀ ਨਹੀਂ ਸੀ ਪਤਾ ਵੀ ਕੀ ਹੋਇਆ, ਕਿਉਂਕਿ ਸਾਡੇ ਬਹੁਤੇ ਲੋਕ ਜਜ਼ਬਾਤੀ ਬਹੁਤ ਆ, ਅਸੀਂ ਲਿਖਾ ਪੜ੍ਹੀ ਦਾ ਕੰਮ ਬਹੁਤ ਘੱਟ ਕਰਦੇ ਹਾਂ। ਫਿਰ ਜਸਟਿਨ ਟਰੂਡੋ ਨੇ ਇਸ ਚੀਜ਼ ਦੀ, ਕਿਉਂਕਿ ਜਦੋਂ ਹਾਰਪਰ ਨੇ ਮਾਫੀ ਮੰਗੀ ਤਾਂ ਸਾਡੇ ਲੋਕਾਂ ਨੇ ਕਿਹਾ ਭਾਈ ਇੱਥੇ ਨਹੀਂ, ਇਹ ਤਾਂ ਮੰਨ ਲਈ ਚੰਗੀ ਗੱਲ ਆ, ਪਾਰਲੀਮੈਂਟ 'ਚ ਜਾ ਕੇ ਮਾਫੀ ਮੰਗ। ਸਹੀ ਗੱਲ। ਜਸਟਿਨ ਟਰੂਡੋ ਨੇ ਮੇਰੇ ਖਿਆਲ 2016 ਦੇ ਵਿੱਚ 102 ਸਾਲਾਂ ਬਾਅਦ ਇਹ ਮਾਫੀ ਪਾਰਲੀਮੈਂਟ 'ਚ ਉਹਨਾਂ ਦੀ ਸਪੀਚ ਆ, ਇਹ ਜਾ ਕੇ YouTube ਤੇ ਸੁਣਨ ਵਾਲੀ ਆ। ਤੇ ਮਤਲਬ ਕਿੱਡੀ ਵੱਡੀ ਗੱਲ ਆ, ਜੇ ਕਿਸੇ ਕੌਮ ਨੇ ਜਾਂ ਕਿਸੇ ਦੇਸ਼ ਲਈ ਤਰੱਕੀ ਕਰਨੀ ਆ, ਉਹਨੂੰ ਆਪਣੀਆਂ ਗਲਤੀਆਂ ਤੋਂ ਸਿੱਖਣਾ ਚਾਹੀਦਾ, ਜੋ ਗਲਤੀਆਂ ਦੁਬਾਰਾ ਨਾ ਕੀਤੀਆਂ ਜਾਣ। ਸੋ ਉਹਨਾਂ ਨੇ ਇਹ ਮਾਫੀ ਮੰਗੀ, ਤੇ ਉਹ ਜਿਹੜੀ ਡਾਕੂਮੈਂਟਰੀ ਅਲੀ ਕਜ਼ੀਮੀ ਦੀ, ਮੈਂ ਤੇ ਇੱਕ ਤਰਸੇਮ ਜੱਸਰ ਵਾਲੀ ਮੂਵੀ, ਇਹ ਦੋ ਚੀਜ਼ਾਂ ਨੇ। ਜੇ ਤੁਸੀਂ ਥੋੜਾ ਉਹਨੂੰ ਮੂਵੀ ਦੇ ਰੂਪ 'ਚ ਦੇਖਣਾ ਤਾਂ ਤਰਸੇਮ ਜੱਸਰ ਦੀ ਮੂਵੀ ਹੈਗੀ ਹੈ ਜਿਹੜੀ, ਉਹ ਪੰਜਾਬੀ 'ਚ ਹੈਗੀ ਆ। ਜੇ ਤੁਹਾਡੇ ਬੱਚਿਆਂ ਨੂੰ ਪੰਜਾਬੀ ਨਹੀਂ ਸਮਝ ਆਉਂਦੀ, ਤੁਸੀਂ ਇੰਗਲਿਸ਼ ਦੇ ਵਿੱਚ ਜਾਂ ਮੋਰ ਜਿਹੜੀ ਹੈਗੀ ਆ ਫੈਕਚੁਅਲ ਜਿਹੜੀ ਹੈਗੀ ਆ ਡਾਕੂਮੈਂਟਰੀਜ਼ ਆਰ ਮੋਰ ਕੰਟੀਨਿਊਸ ਜਰਨੀ ਜਿਹੜੀ, ਉਹ ਅਲੀ ਕਜ਼ੀਮੀ, ਉਹ ਪ੍ਰੋਫੈਸਰ ਨੇ, ਉਹ ਓਨਟਾਰੀਓ ਸਟੇਟ ਦੇ ਵਿੱਚ, ਤੇ ਇਹ ਉਹਨਾਂ ਦੀ ਇੱਕ ਬਹੁਤ ਵੱਡੀ ਦੇਣ ਆ, ਜੋ ਕਿ ਮੈਂ ਉਹਨਾਂ ਦਾ ਇਸ ਚੀਜ਼ ਲਈ ਬਹੁਤ ਸਤਿਕਾਰ ਕਰਦਾ। ਅਸੀਂ ਉਹਨਾਂ ਨੂੰ ਬੁਲਾ ਕੇ ਇੱਥੇ ਉਹਨਾਂ ਦਾ ਮਾਣ ਇੱਜ਼ਤ ਵੀ ਕੀਤਾ ਸੀ। ਨਹੀਂ ਬਿਲਕੁਲ। ਸੋ ਇਹ ਸਾਰੀਆਂ ਚੀਜ਼ਾਂ ਦੇਖੋ ਇਹ ਸਾਹਮਣੇ ਆ। ਤੁਸੀਂ ਜਿਹੜੀ ਡਾਕਟਰ ਸਾਹਿਬ ਜਿਹੜੀ ਗੱਲ ਕੀਤੀ ਨਾ, ਬੜੀ ਇੰਪੋਰਟੈਂਟ ਆ ਵੀ ਉਸ ਟਾਈਮ ਦੇ ਉੱਤੇ ਜਿਹੜੇ ਲੋਕ ਸੀ ਉਹਨਾਂ ਨੇ ਦੇਖਿਆ ਯਾਰ ਆਹ ਦੇਖੋ ਜਿਹੜੀਆਂ ਉੱਥੇ ਦੀਆਂ ਸਰਕਾਰਾਂ ਜਾਂ ਜਿਹੜੇ ਆ ਉਹ ਸਭ ਕੁਝ ਵੇਚ ਵੱਟ ਕੇ ਵਾਪਸ ਜਿਹੜੇ ਉਹ ਚਲੇ ਗਏ। ਵੀ ਕਿੱਡੀ ਵੱਡੀ ਜਿਹੜੀ ਇੱਕ ਗੱਲ ਹੁੰਦੀ ਆ ਵੀ ਬੰਦਾ ਉੱਥੋਂ ਅੱਗੇ
ਸਤਿਆ ਹੋਇਆ ਜਾਂ ਹੋਰ ਚੀਜ਼ਾਂ ਤੋਂ ਸਤਿਆ ਹੋਇਆ ਬੰਦਾ ਕਹਿੰਦਾ ਵੀ ਦੂਜੇ ਥਾਂ ਦੇ ਉੱਤੇ ਜਾਣਾ, ਪਰ ਉਹਨਾਂ ਨੂੰ ਖਿੱਚ ਜਿਹੜੀ ਉਹ ਸੀਗੀ। ਡੈਫੀਨੇਟਲੀ ਅੱਜ ਦੇ ਹਾਲਾਤ ਉਦੋਂ ਦੇ ਨਾਲੋਂ ਬਹੁਤ ਜ਼ਿਆਦਾ ਜਿਹੜੇ ਉਹ ਵੱਖਰੇ ਹੋ ਚੁੱਕੇ ਆ, ਪਰ ਧੱਕੇਸ਼ਾਹੀਆਂ ਉਹ ਸਾਰੀਆਂ ਚੀਜ਼ਾਂ ਤਾਂ ਆਪਾਂ ਦੇਖ ਹੀ ਰਹੇ ਹਾਂ ਵੀ ਫਿਰ ਵੀ ਇਵੈਂਚੁਅਲੀ ਉਹ ਜਿਹੜੀਆਂ ਉਹ ਜਾ ਰਹੀਆਂ ਆ। ਸੋ ਆਈ ਥਿੰਕ ਇਸ ਇਤਿਹਾਸ ਤੋਂ ਆਪਾਂ ਨੂੰ ਇਹ ਵੀ ਸਿੱਖਣ ਨੂੰ ਜਿਹੜਾ ਨਾਲ ਦੇ ਨਾਲ ਮਿਲਦਾ ਆ ਵੀ ਜਦੋਂ ਵੀ ਕਿਤੇ ਅਨਿਆਂ ਹੋ ਰਿਹਾ ਹੁੰਦਾ ਉਹਦੇ ਖਿਲਾਫ ਆਵਾਜ਼ ਜਿਹੜੀ ਉਹ ਬੁਲੰਦ ਕਰਕੇ ਰੱਖਣੀ ਚਾਹੀਦੀ ਆ, ਕਰਨੀ ਚਾਹੀਦੀ ਆ। ਤੁਹਾਨੂੰ ਅਸੀਂ ਜਾਣ ਨੂੰ ਨਹੀਂ ਕਹਿੰਦੇ, ਤੁਹਾਨੂੰ ਅਸੀਂ ਕੁਛ ਉੱਦਾਂ ਦੀ ਚੀਜ਼ ਨਹੀਂ ਜਿਹੜੀ ਉਹ ਕਹਿ ਰਹੇ, ਤੁਹਾਨੂੰ ਤੁਹਾਡੇ ਆਪਣੇ ਹਿਸਾਬ ਦੇ ਨਾਲ, ਪਰਿਵਾਰਾਂ ਦੇ ਹਿਸਾਬ ਨਾਲ ਤੁਸੀਂ ਆਪਣੇ ਆਪ ਫੈਸਲੇ ਜਿਹੜੇ ਉਹ ਲੈਣੇ ਹੁੰਦੇ ਆ। ਬਟ ਇਹ ਆ ਵੀ ਹਾਂ, ਜਿੱਥੇ ਧੱਕਾ ਹੋ ਰਿਹਾ ਉਹਦੇ ਉਲਟ ਆਵਾਜ਼ ਜਿਹੜੀ ਉਹ ਤੁਹਾਨੂੰ ਜ਼ਰੂਰ ਬੁਲੰਦ ਕਰਦੇ ਜਿਹੜਾ ਉਹ ਡਾਕੂਮੈਂਟੇਸ਼ਨ ਵੀ ਬਹੁਤ ਜ਼ਰੂਰੀ ਹੈ ਜੀ। ਦੇਖੋ, ਆਵਾਜ਼ ਕਰਨੀ ਤਾਂ ਬਹੁਤ ਵੱਡੀ ਗੱਲ ਆ, ਐਕਸ਼ਨ ਲੈਣਾ ਬਹੁਤ ਵੱਡੀ ਗੱਲ ਆ। ਅਸੀਂ ਕਈ ਗੱਲਾਂ ਨੂੰ ਅਸੀਂ ਉਹਨਾਂ ਨੂੰ ਡਾਕੂਮੈਂਟ ਹੀ ਨਹੀਂ ਕਰਦੇ। ਜੇ ਤੁਸੀਂ ਉਹ ਚੀਜ਼ਾਂ ਨੂੰ ਡਾਕੂਮੈਂਟ ਨਹੀਂ ਕਰੋਗੇ 50 ਸਾਲ 100 ਸਾਲ ਬਾਅਦ ਲੋਕਾਂ ਨੂੰ ਇਹ ਹੋਣਾ ਵੀ ਇਹ ਗੱਲ ਹੋਈ ਨਹੀਂ। ਕਿਉਂਕਿ ਜਿਹੜੀ ਇੱਕ ਜਨਰੇਸ਼ਨ ਤਾਂ ਯਾਦ ਰੱਖਦੀ ਆ ਓਰਲ ਹਿਸਟਰੀ, ਪਰ ਜਿਹੜੀ ਨੈਕਸਟ ਜਨਰੇਸ਼ਨ ਹੁਣ ਜਿਹੜੇ ਬੱਚੇ ਜਾਂਦੇ ਆ ਨਾ ਕਾਮਾਗਾਟੂ ਮਾਰੂ ਦਾ, ਜੋ ਉੱਥੇ ਉਹਨਾਂ ਨੇ ਇੱਕ ਵੈਂਕੂਵਰ ਦੇ ਸ਼ੋਰ ਤੇ ਉੱਥੇ ਇੱਕ ਸਮਾਰਕ ਬਣਾਇਆ ਹੋਇਆ, ਉੱਥੇ ਜਾ ਕੇ ਤੁਸੀਂ ਰੋਂਦੇ ਹੋ ਜਦੋਂ ਤੁਹਾਨੂੰ ਦੇਖ ਕੇ ਤੁਹਾਡੀਆਂ ਅੱਖਾਂ 'ਚ ਹੰਝੂ ਆ ਜਾਂਦੇ ਆ ਵੀ ਸਾਡੇ ਬਜ਼ੁਰਗਾਂ ਨੇ ਇੰਨੀਆਂ ਮੁਸ਼ਕਲਾਂ ਝੱਲੀਆਂ ਇੱਥੇ ਆਉਣ ਦੇ ਲਈ। ਸੋ ਇਹ ਚੀਜ਼ਾਂ ਨੂੰ ਸਾਂਭਣਾ ਇਹਨਾਂ ਦੀ ਬਹੁਤ ਜ਼ਰੂਰਤ ਆ ਤੇ ਬੱਚਿਆਂ ਨੂੰ ਦੱਸਣਾ ਵੀ ਬੜਾ ਜ਼ਰੂਰੀ ਆ। ਅਸੀਂ ਦੂਜੀਆਂ ਚੀਜ਼ਾਂ ਦੇ ਹਿਸਟਰੀਆਂ ਮਨਾਉਂਦੇ ਆ, ਕਈ ਵਾਰੀ ਆਪਣੀਆਂ ਭੁੱਲ ਜਾਂਦੇ ਆ। ਆਪਣਾ ਇਤਿਹਾਸ ਆ ਉਹ ਤਾਂ ਸਿੱਖਣਾ ਬੜਾ ਜ਼ਰੂਰੀ ਆ ਜੀ। ਜੀ, ਅਨਡਿਜ਼ਾਇਰੇਬਲਸ ਜਿਹੜੇ ਅਲੀ ਕਜ਼ੀਮੀ ਦਾ ਜਿਨ੍ਹਾਂ ਦਾ ਤੁਸੀਂ ਨਾਮ ਜ਼ਿਕਰ ਕਰ ਰਹੇ ਆ, ਉਹਨਾਂ ਨੇ ਕਿਤਾਬ ਵੀ ਲਿਖੀ ਹੈ ਇੱਕ, ਅਨਡਿਜ਼ਾਇਰੇਬਲ ਵਾਈਟ ਕੈਨੇਡਾ ਐਂਡ ਦਾ ਕਾਮਾਗਾਟਾ ਮਾਰੂ। ਸੋ ਆਈ ਥਿੰਕ ਇਹ ਵੀ ਇੱਕ ਇੰਪੋਰਟੈਂਟ ਚੀਜ਼ ਹੋਊਗੀ, ਤਾਂ ਹੀ ਉਹ ਕਿਤਾਬ ਦੇ ਨਾਲ ਜਿਹੜੀ ਤੁਸੀਂ ਵੀਡੀਓ ਦੀ ਗੱਲ ਕਰ ਰਹੇ ਹੋ, ਡਾਕੂਮੈਂਟਰੀ ਦੀ ਗੱਲ ਕਰ ਰਹੇ ਆ, ਵੀ ਉਹ ਵੀ ਉਸ ਦੇ ਵਿੱਚ ਨਾਲ ਸੀਗੀ। ਡਾਕਟਰ ਸਾਹਿਬ ਇੱਥੇ ਦੱਸਿਓ ਵੀ ਹੁਣ ਜਿਸ ਟਾਈਮ ਦੇ ਉੱਤੇ ਸਾਰੇ ਇੰਸੀਡੈਂਟ ਵਾਪਰੇ ਸੀ, ਕਾਮਾਗਾਟਾ ਮਾਰੂ ਦੇ ਨੂੰ ਰੋਕਿਆ ਗਿਆ, ਉੱਥੇ ਇੰਨਾ ਚਿਰ ਰੱਖਿਆ, ਫਿਰ ਵਾਪਸ ਮੋੜਿਆ, ਕਲਕੱਤੇ ਤੋਂ ਪਹਿਲਾਂ ਹੀ ਜਿਹੜਾ ਉਹ ਉਹਨਾਂ ਨੂੰ ਰੋਕ ਲਿਆ ਗਿਆ, ਸਾਰਾ ਕੁਛ। ਉਸੇ ਦਰਮਿਆਨ ਇੱਥੇ ਅਮਰੀਕਾ ਦੇ ਵਿੱਚ ਕੀ ਪੈਰਲਲੀ ਜਿਹੜਾ ਉਹ ਚੱਲ ਰਿਹਾ ਸੀਗਾ? ਪੈਰਲਲ ਤੇ ਇਹੀ ਸੀਗਾ ਜੀ, ਗਦਰ ਪਾਰਟੀ ਇੱਥੇ ਆਰਗੇਨਾਈਜ਼ ਹੋ ਰਹੀ ਸੀ। ਇਸ ਦੇ ਨਾਲ ਗਦਰ ਪਾਰਟੀ ਦੇ ਵਿੱਚ ਇੱਕ ਬਹੁਤ ਵੱਡਾ ਬੂਸਟ ਆਇਆ। ਮਤਲਬ ਧੱਕਾ ਤਾਂ ਪਹਿਲਾਂ ਹੀ ਹੁੰਦਾ ਸੀ, ਆਪਾਂ ਦੱਸਿਆ ਜੋ ਬੈਲਿੰਗਮ ਦਾ ਇੰਸੀਡੈਂਟ ਹੋਇਆ, ਫਿਰ ਸੇਂਟ ਜੌਨ 'ਚ ਹੋਇਆ, ਫਿਰ ਪਾਰਟੀ 1913 'ਚ ਬਣ ਗਈ, ਫਿਰ ਉਹ ਸੈਨ ਫ੍ਰਿਸਕੋ ਆ ਗਈਆਂ ਉਹਨਾਂ ਦੀਆਂ ਐਕਟੀਵਿਟੀਜ਼, ਤੇ ਹੋਰ ਇੰਟੈਲੈਕਚੁਅਲ ਸੀ ਜਿਹੜੇ ਇੰਡੀਆ ਦੇ ਦੂਜੀਆਂ ਸਟੇਟਾਂ ਤੋਂ, ਬੰਗਾਲੀ ਵੀ ਕਈ ਵਿੱਚ ਕਾਫੀ ਸ਼ਾਮਲ ਹੋ ਗਏ ਜਿਹੜੇ ਪੜ੍ਹੇ ਲਿਖੇ ਸੀ। ਸੋ ਹੁਣ ਲੋਕਾਂ ਇਹ ਸੀਗਾ ਵੀ ਹੁਣ ਅਸੀਂ ਵਾਪਸ ਜਾ ਕੇ ਦੇਸ਼ ਨੂੰ ਆਜ਼ਾਦ ਕਰਾਉਣਾ। ਦੂਜੇ ਪਾਸੇ ਇੱਕ ਗਰੁੱਪ ਸੀ ਜਿਹੜਾ ਜਰਮਨ, ਜਿਹੜੀ ਗੌਰਮੈਂਟ ਸੀਗੀ ਜਰਮਨ ਦੀ ਇੰਟੈਲੀਜੈਂਸ ਇੱਥੇ ਅਮਰੀਕਾ ਦੇ ਵਿੱਚ, ਉਹਨਾਂ ਨੂੰ ਇਹ ਸੀਗਾ ਵੀ ਇਹਨਾਂ ਨੂੰ ਹੋਰ ਅਸੀਂ ਭੜਕਾਈਏ ਤੇ ਜਿਹਦੇ ਨਾਲ ਕਿ ਇੰਡੀਆ 'ਚ ਜੇ ਬਗਾਵਤ ਹੋਊਗੀ ਤਾਂ ਫਿਰ ਇੰਡੀਆ ਦੇ ਵਿੱਚ ਜਿਹੜੀ ਬ੍ਰਿਟਿਸ਼ ਗਵਰਨਮੈਂਟ ਆ ਉੱਥੇ ਹੀ ਫਸ ਕੇ ਰਹਿ ਜੂਗੀ। ਉਹ ਉੱਥੋਂ ਜਿਹੜੇ ਇੰਡੀਆ ਤੋਂ ਜਿਹੜੇ ਫੌਜੀ ਨੇ, ਖਾਸ ਕਰਕੇ ਪੰਜਾਬ ਤੋਂ, ਉਹਨਾਂ ਨੂੰ ਯੂਰਪੀਅਨ ਥੀਏਟਰ ਜਾਂ ਜਿੱਥੇ ਲੜਾਈ ਹੋਣੀਆਂ ਨਹੀਂ ਭੇਜੂਗੀ। ਪਹਿਲਾਂ ਅਮਰੀਕਾ ਨਿਊਟਰਲ ਸੀਗਾ, 1914 'ਚ ਲੜਾਈ ਸ਼ੁਰੂ ਹੋਈ, 1916 ਤਾਈਂ ਅਮਰੀਕਾ ਨਿਊਟਰਲ ਰਿਹਾ। ਹਾਂਜੀ, ਉਹ ਪ੍ਰੋਬਲਮ ਕਦੋਂ ਆਈ ਉਹ ਮੈਂ ਤੁਹਾਨੂੰ ਦੱਸਦਾ ਵੀ ਜਦੋਂ ਜਿਹੜਾ ਕਹਿੰਦੇ ਨਾ ਵੀ ਟਾਈਡ ਟਰਨ ਹੋ ਗਈ, ਕਿਉਂ ਆਲਰੇਡੀ ਜਿਹੜਾ ਮੀਡੀਆ ਸੀਗਾ ਉਹ ਬੜਾ ਸਾਡੇ ਉਲਟ ਸੀ। ਮੈਂ ਥੋੜਾ ਜਿਹਾ ਜਾਣਦਾ, ਇੱਕ ਕਾਂਗਰਸਮੈਨ ਰੇਕਰ ਹੋਇਆ, ਰੇਕਰ RAKER, ਉਹ ਸਾਡੇ ਇਲਾਕੇ ਤੋਂ ਹੀ ਸੀਗੇ, ਇੱਥੋਂ ਨਾਰਥ ਤੋਂ। ਉਹਨੇ 1912 ਦੇ ਵਿੱਚ ਇੱਕ ਕਾਨੂੰਨ ਪਾਸ ਕਰਨ ਦੀ ਕੋਸ਼ਿਸ਼ ਕੀਤੀ ਸੀ ਵੀ ਜਿਹੜੇ ਇੰਡੀਆ ਦੇ ਲੋਕ ਨੇ, ਸਾਨੂੰ ਸਾਰਿਆਂ ਨੂੰ ਹਿੰਦੂ ਸੱਦਿਆ ਜਾਂਦਾ ਸੀ, ਹਿੰਦੁਸਤਾਨੀ, ਵੀ ਇਹ ਇੱਥੇ ਰਹਿਣ ਦੇ ਫਿੱਟ ਨਹੀਂ, ਵੀ ਇਹਨਾਂ ਦੀ ਜਿਹੜੀ ਇੱਥੇ ਇਹਨਾਂ ਦਾ ਆਉਣਾ ਬੰਦ ਕਰਤਾ ਜਾਏ। ਉਹਨੇ ਸਾਨੂੰ ਉਹਨਾਂ ਨਾਲ ਕੰਪੇਅਰ ਕੀਤਾ ਸੀ, ਪਾਗਲ ਜਿਹਨੂੰ ਮਿਰਗੀ ਦਾ ਦੌਰਾ ਪੈਂਦਾ ਇੰਡੀਆ ਵਾਲੇ, ਵੀ ਇੰਨਾ ਮਤਲਬ ਮਾੜੇ ਤਰੀਕੇ ਦੇ ਨਾਲ ਉਹ ਇੱਕ ਬਿੱਲ ਇੰਟਰੋਡਿਊਸ ਕਰਨ ਦੀ ਕੋਸ਼ਿਸ਼ ਕੀਤੀ ਸੀ। 1912 ਦੇ ਵਿੱਚ ਪ੍ਰੈਜ਼ੀਡੈਂਟ ਵਿਲਸਨ ਨੇ ਉਹ ਗੱਲ ਨੂੰ ਨਹੀਂ ਸੀ ਮੰਨਿਆ, ਕਿਉਂਕਿ ਉਹਨੇ ਏਸ਼ੀਆ ਵਰਡ ਯੂਜ਼ ਕੀਤਾ ਸੀ, ਇਕੱਲਾ ਇੰਡੀਆ ਨਹੀਂ ਸੀ ਯੂਜ਼ ਕੀਤਾ, ਪਰ ਜ਼ਿਆਦਾ ਉਹਦਾ ਪ੍ਰਭਾਵ ਇੰਡੀਅਨਸ ਤੇ ਹੋਣਾ ਸੀਗਾ। ਸੋ ਐਨੀ ਹਾਊ ਉਹ ਹੁਣ 1916 ਤੇ ਆ ਗਏ ਆਪਾਂ। ਗਦਰ ਜਿਹੜੇ ਬੰਦੇ ਸੀਗੇ ਜਸ਼ੀਲੇ ਉਹ ਚਲੇ ਗਏ ਨੇ ਆਲਰੇਡੀ, ਇੰਡੀਆ ਦੇ ਪੜ੍ਹੇ ਵੀ ਗਏ ਆ। 1915 ਦੇ ਵਿੱਚ ਲਾਹੌਰ ਕਨਸਪੀਰੇਸੀ ਟ੍ਰਾਇਲ ਹੋਇਆ ਹੈ ਜੀ, ਜੋ ਆਲਰੇਡੀ ਦੱਸ ਚੁੱਕੇ ਹਾਂ। ਹੁਣ ਉਰੇ ਅਮਰੀਕਾ ਦੇ ਵਿੱਚ ਜਿਹੜੇ ਗਦਰ ਪਾਰਟੀ ਦੇ ਮੈਂਬਰ ਰਹਿ ਗਏ, ਜਾਂ ਖਾਸ ਕਰਕੇ ਜਿਹੜੇ ਜਰਮਨ ਏਜੰਟਸ ਦੇ ਨਾਲ ਜਿਨ੍ਹਾਂ ਦਾ ਲਿੰਕ ਸੀਗਾ, ਉਹਨਾਂ ਨੇ ਇੱਕ ਜਹਾਜ਼ ਖਰੀਦਿਆ ਵੀ ਆਪਾਂ ਨਾ ਇੱਥੋਂ ਹਥਿਆਰ ਖਰੀਦ ਕੇ ਇੰਡੀਆ ਭੇਜਣੇ ਆ। ਉਹਨਾਂ ਨੂੰ ਇਹ ਸੀਗਾ ਇੱਥੇ ਬ੍ਰਿਟਿਸ਼ ਇੰਟੈਲੀਜੈਂਸ ਬਹੁਤ ਹੀ ਐਕਟਿਵ ਸੀ। ਉਹਨਾਂ ਨੇ, ਉਹ ਮੈਂ ਤੁਹਾਨੂੰ ਬਾਅਦ ਚ ਇੰਟਰਸਟਿੰਗ ਗੱਲ ਦੱਸੂਗਾ,
ਬ੍ਰਿਟਿਸ਼ ਇੰਟੈਲੀਜੈਂਸ ਬਹੁਤ ਜ਼ਿਆਦਾ ਡਰਦੀ ਸੀਗੀ ਸਾਡੇ ਜਿਹੜੇ ਜੁਝਾਰੂ ਸੀ ਜਾਂ ਗਦਰ ਪਾਰਟੀ ਦੇ ਮੈਂਬਰਾਂ ਤੋਂ, ਵੀ ਇਹ ਜੇ ਇੰਡੀਆ 'ਚ ਆਉਣਗੇ ਤੇ ਇੰਡੀਆ 'ਚ ਲੋਕਾਂ ਨੂੰ ਜਾਗ੍ਰਿਤੀ ਆਊਗੀ ਤਾਂ ਸਾਡੇ ਲਈ ਸਾਂਭਣਾ ਬਹੁਤ ਔਖਾ ਹੋ ਜਾਊਗਾ। ਉਹ ਇੱਥੇ ਕਾਫੀ ਅਮਰੀਕਾ ਦੀ ਗਵਰਨਮੈਂਟ ਦੇ ਇਨਫਲੂਐਂਸ ਪਾਉਂਦੇ ਸੀਗੇ ਵੀ ਤੁਸੀਂ ਇਹਨਾਂ ਨੂੰ ਫੜੋ, ਤੇ ਅਮਰੀਕਾ ਨੇ ਬਹੁਤੀ ਉਹਨਾਂ ਦੀ ਗੱਲ ਨਹੀਂ ਸੀ ਉਦੋਂ ਸੁਣੀ। ਪਰ ਜਦੋਂ 1916 'ਚ ਅਮਰੀਕਾ ਨੇਵੀ ਵਰਲਡ ਵਾਰ ਜੁਆਇਨ ਕਰ ਲਈ, ਮਤਲਬ ਇੰਗਲੈਂਡ ਦੀ ਸਾਈਡ ਸੀਗਾ, ਸੋ ਹੁਣ ਨਿਊਟਰੈਲਿਟੀ ਐਕਟ ਜਿਹੜਾ ਸੀਗਾ ਉਹ ਆ ਗਿਆ ਇਸ਼ੂ। ਤੇ ਜਦੋਂ ਇਹਨਾਂ ਨੇ ਸਮੁੰਦਰੀ ਜਹਾਜ਼ ਇੱਕ ਖਰੀਦਿਆ, ਜਿਹੜੇ ਇੱਥੇ ਗਦਰ ਪਾਰਟੀ ਦੇ ਕਾਰਕੁਨ ਪਿੱਛੇ ਰਹਿ ਗਏ ਸੀ ਜਾਂ ਕੁਝ ਜਰਮਨ ਬੰਦੇ ਸੀ, ਇਹਨਾਂ ਦੀ ਪਲਾਨ ਇਹ ਸੀ ਵੀ ਇੱਕ ਟੁੱਟਿਆ ਭੱਜਿਆ ਜਹਾਜ਼ ਇਹਨਾਂ ਨੇ ਖਰੀਦਿਆ ਵੀ ਉਹ ਇੰਟੈਲੀਜੈਂਸ ਦੀ ਨਿਗਾਹ 'ਚ ਨਹੀਂ ਆਊਗਾ, ਵੀ ਜੇ ਅਸੀਂ ਵਧੀਆ ਜਹਾਜ਼ ਖਰੀਦਿਆ, ਹਥਿਆਰ ਰੱਖੇ, ਵੀ ਇਦਾਂ ਦਾ ਜਹਾਜ਼ ਖਰੀਦੀਏ ਜਿਹਦੇ ਬਾਰੇ ਕੋਈ ਬਹੁਤੀ ਮਤਲਬ ਵੀ ਨੌਨ ਡਿਸਕ੍ਰਿਪਟ ਜਿਹਾ ਹੋਵੇ। ਮੈਨੂੰ ਉਹ ਜਹਾਜ਼ ਦਾ ਨਾਂ ਨਹੀਂ ਹੁਣ ਯਾਦ ਆ ਰਿਹਾ। ਉਹ ਜਹਾਜ਼ ਉਹਨਾਂ ਨੇ ਇੱਕ ਛੋਟਾ ਆਈਲੈਂਡ ਸੀਗਾ ਮੈਕਸੀਕੋ ਦੇ ਲਾਗੇ, ਉੱਥੇ ਭੇਜਤਾ। ਅੱਛਾ, ਵੀ ਉਹ ਦੂਜਾ ਇੱਕ ਵੱਡਾ ਜਹਾਜ਼ ਬਾਅਦ 'ਚ ਜਾ ਕੇ ਉੱਥੋਂ ਹਥਿਆਰ ਲੈ ਕੇ ਉਹ ਅੱਗੇ ਚਲੇ ਜਾਊਗਾ। ਉਹ ਹਥਿਆਰ ਮਹੀਨਾ ਆਇਆ ਨਹੀਂ, ਜਿਹੜਾ ਜਹਾਜ਼ ਸੀ ਆਇਆ ਨਹੀਂ। ਉਹ ਜਿਹੜੇ ਬੰਦੇ ਉੱਥੇ ਮਹੀਨਾ ਬੈਠੇ ਰਹੇ ਆਈਲੈਂਡ ਤੇ, ਉਹ ਅੱਕ ਕੇ ਵਾਪਸ ਆ ਗਏ। ਅੱਛਾ, ਜਦੋਂ ਅੱਕ ਕੇ ਵਾਪਸ ਆਏ ਤੇ ਉਹ ਸਿਆਟਲ ਦੇ ਵਿੱਚ ਕਸਟਮਸ ਵਾਲਿਆਂ ਨੇ ਫੜ ਲਿਆ ਉਹਨਾਂ ਨੂੰ, ਹਥਿਆਰਾਂ ਵਾਲਾ ਜਹਾਜ਼। ਹਾਂ, ਉਹ ਫਿਰ ਜਦੋਂ ਇੰਟੈਰੋਗੇਸ਼ਨ ਹੋਈ ਉਹ ਪਤਾ ਲੱਗ ਗਿਆ ਵੀ ਹਥਿਆਰ ਕਿੱਥੇ ਜਾਣੇ ਸੀ। ਹਾਂ, ਫਿਰ ਉਸ ਦੀ ਬੁਨਿਆਦ ਤੇ ਜਿਹੜੀ ਅਮਰੀਕਾ ਦੀ ਲਾ ਇਨਫੋਰਸਮੈਂਟ ਨੇ ਬਹੁਤ ਬੰਦੇ ਆਪਣੇ ਗ੍ਰਿਫਤਾਰ ਕੀਤੇ। ਇਹ ਕਿਹੜੇ ਸੰਨ ਦੀ ਆਪਾਂ ਗੱਲ ਕਰ ਰਹੇ ਹਾਂ? ਵਰਲਡ ਵਾਰ ਦੇ ਦੌਰਾਨ 16-17 ਦੀ ਗੱਲ ਕਰ ਰਹੇ ਹਾਂ ਜੀ। ਹਾਂ, ਓਕੇ। ਉਦੋਂ ਫਿਰ ਇੱਥੇ ਜਿਹੜਾ ਹਿੰਦੂ ਜਰਮਨ ਜਾਂ ਇੰਡੋ ਜਰਮਨ ਕਨਸਪੀਰੇਸੀ ਟ੍ਰਾਇਲ ਚੱਲਿਆ ਸੈਨ ਫਰਾਂਸਿਸਕੋ ਦੇ ਵਿੱਚ। ਅੱਛਾ, ਜਿਹੜਾ ਉਹ ਟ੍ਰਾਇਲ ਚੱਲਿਆ ਜੀ, ਉਹ ਟ੍ਰਾਇਲ ਦੇ ਉੱਤੇ ਮਿਲੀਅਨਸ ਆਫ ਡਾਲਰ ਇੰਗਲੈਂਡ ਦੀ ਗਵਰਨਮੈਂਟ ਨੇ ਖਰਚਿਆ। ਜਿਹੜਾ ਉਹਦਾ ਵਕੀਲ ਸੀ ਨਾ, ਵੀ ਦੇਖੋ ਉਸ ਜ਼ਮਾਨੇ ਦੇ ਵਿੱਚ ਮਿਲੀਅਨਸ ਆਫ ਡਾਲਰ ਖਰਚੇ ਗਏ। ਵੀ ਉਹ ਨਾ ਇੰਗਲੈਂਡ ਦੀ ਗਵਰਨਮੈਂਟ ਇਹ ਚਾਹੁੰਦੀ ਸੀ ਵੀ ਅਸੀਂ ਅਮਰੀਕਾ ਦੀ ਗਵਰਨਮੈਂਟ ਨੂੰ ਸਾਬਤ ਕਰੀਏ ਵੀ ਇੰਡੀਆ ਵਾਲਿਆਂ ਦਾ ਬਾਣਾ ਇੱਥੇ ਆਉਣਾ ਬੰਦ ਕਰੋ, ਤੁਸੀਂ ਰੋਕ ਦਿਓ, ਸਾਡੇ ਲਈ ਖਤਰਨਾਕ ਨੇ, ਬਾਗੀ ਨੇ। ਤੇ ਨਾਲੇ ਉਹ ਇਹ ਚਾਹੁੰਦੇ ਸੀਗੇ ਵੀ ਜਿਹੜੇ ਇਹਨਾਂ ਨੇ ਨਿਊਟਰੈਲਿਟੀ ਐਕਟ ਬ੍ਰੇਕ ਕੀਤਾ, ਵੀ ਇਹ ਬੰਦਿਆਂ ਨੂੰ ਇੰਡੀਆ 'ਚ ਡਿਪੋਰਟ ਕਰ ਦਿੱਤਾ ਜਾਵੇ। ਫਿਰ ਜਦੋਂ ਉਹ ਟ੍ਰਾਇਲ ਚੱਲਿਆ, ਉਹ ਸੈਨ ਫਰਾਂਸਿਸਕੋ 'ਚ ਬੜਾ ਫੇਮਸ ਟ੍ਰਾਇਲ ਹੈ ਜੀ, ਉਹਦੇ ਬਾਰੇ ਤੁਸੀਂ ਗੂਗਲ ਕਰਕੇ ਜਿੰਨਾ ਮਰਜ਼ੀ ਪੜ੍ਹ ਲਓ। ਹਿੰਦੂ ਜਰਮਨ ਕਨਸਪੀਰੇਸੀ ਟ੍ਰਾਇਲ ਹੈ ਨਾਮ ਇਸ ਟ੍ਰਾਇਲ ਬਾਰੇ। ਜਿਹੜਾ ਮਿਲਰ ਦੀ ਕਿਤਾਬ 'ਚ ਕਾਫੀ ਕੁਝ ਲਿਖਿਆ ਹੋਇਆ, ਬਹੁਤ ਵਧੀਆ ਉਹਨਾਂ ਨੇ ਲਿਖਿਆ ਕੀ ਹੋਇਆ ਕੋਰਟ ਦੇ ਵਿੱਚ। ਕੋਰਟ ਦੀ ਇੱਕ ਸਟੋਰੀ ਹੈ ਜੀ। ਉੱਥੇ ਜਿਹੜਾ ਮੇਨ ਉਦੋਂ ਲੀਡਰ ਸੀਗਾ ਗਦਰ ਪਾਰਟੀ ਦਾ, ਉਹਦਾ ਨਾਮ ਚੰਦਰਾ ਸੀਗਾ। ਠੀਕ ਹੈ। ਤੇ ਉਹ ਕੁਝ ਬੰਦਿਆਂ ਨੂੰ ਸ਼ੱਕ ਹੋ ਗਈ ਵੀ ਇਹ ਜਿਹੜੇ ਫੰਡਸ ਨੂੰ ਠੀਕ ਤਰੀਕੇ ਨਾਲ ਨਹੀਂ ਕਰ ਰਿਹਾ ਇਸਤੇਮਾਲ। ਤੇ ਇੱਕ ਰਾਮ ਸਿੰਘ ਸੀ ਬੰਦਾ, ਉਹਨੇ ਉਹਨੂੰ ਕੋਰਟ ਵਿੱਚ ਜਾ ਕੇ ਗੋਲੀ ਮਾਰਤੀ। ਤੇ ਕੋਰਟ ਦੇ ਵਿੱਚ ਜਿਹੜਾ ਮਾਰਸ਼ਲ ਸੀਗਾ ਉਹਨੇ ਰਾਮ ਸਿੰਘ ਨੂੰ ਮਾਰਤਾ। ਤੇ ਰਾਮ ਸਿੰਘ ਦੀ ਇੱਕ ਗਰਲਫ੍ਰੈਂਡ ਸੀ ਅਮਰੀਕਨ, ਉਹਨੇ ਬਾਅਦ 'ਚ ਖੁਦਕੁਸ਼ੀ ਕਰ ਲਈ ਜਦੋਂ ਰਾਮ ਸਿੰਘ ਦੀ ਡੈਥ ਹੋਈ। ਮਤਲਬ ਇਟਸ ਅ ਸੈਡ ਸਟੋਰੀ ਬਟ ਇਟਸ ਅ ਵੈਰੀ ਕੰਪਲਿਕੇਟਡ ਸਟੋਰੀ। ਤਾਂ ਫਿਰ 29 ਬੰਦਿਆਂ ਨੂੰ ਸਜ਼ਾ ਹੋਈ, ਪਰ ਸਜ਼ਾ ਬੜੀ ਨਰਮ ਹੋਈ। ਮਤਲਬ ਕੁਝ ਮਹੀਨਿਆਂ ਤੋਂ ਲੈ ਕੇ 2 ਸਾਲ ਤਾਈਂ ਸਜ਼ਾ ਹੋਈ। ਉਹਨਾਂ ਨੇ ਕਿਸੇ ਨੂੰ ਅਮਰੀਕਾ ਵਾਲਿਆਂ ਨੇ ਡਿਪੋਰਟ ਵੀ ਨਹੀਂ ਕੀਤਾ। ਸੋ ਫਿਰ ਉਹਦੇ ਨਾਲ ਇਹ ਹੋਇਆ ਵੀ ਇੰਡੀਆ ਦੇ ਵਿੱਚ ਇਹ ਗੱਲ ਬੜੀ ਸਮਝਣ ਵਾਲੀ ਹੈਗੀ ਹੈ। ਲੋਕ ਕਈ ਵਾਰੀ ਅਸੀਂ ਲਿੰਕ ਨਹੀਂ ਕਰਦੇ। ਜਿਹੜਾ ਪੰਜਾਬ ਦਾ ਹੋਮ ਸੈਕਟਰੀ ਸੀ, ਹੋਮ ਸੈਕਟਰੀ ਉਹ ਹੁੰਦਾ ਜਿਹੜਾ ਲਾ ਐਂਡ ਆਰਡਰ ਦਾ ਇੰਚਾਰਜ ਹੁੰਦਾ, ਸਮਝਦੇ ਹੋ ਨਾ? ਹਾਂਜੀ ਜੀ। ਉਹ ਸੀਗਾ ਡਵਾਇਰ। ਡਾਇਰ ਤਾਂ ਸੀ ਜਨਰਲ ਜਿਹਨੇ 1919 ਚ ਜਲਿਆਂਵਾਲਾ ਬਾਗ ਵਾਲੇ ਦਿਨ, ਵਿਸਾਖੀ ਵਾਲੇ ਦਿਨ ਗੋਲੀ ਚਲਾਈ ਸੀ। ਜਿਹੜਾ ਡਵਾਇਰ ਸੀਗਾ ਉਹਦਾ ਬੌਸ ਸੀਗਾ, ਜਿਹਦੇ ਕਿਉਂਕਿ ਕੋਈ ਵੀ ਜਿਹੜਾ ਅਫਸਰ ਆ ਉਹ ਹੋਮ ਸੈਕਟਰੀ ਜਾਂ ਹੋਮ ਮਿਨਿਸਟਰ ਨੂੰ ਆਨਸਰੇਬਲ ਹੁੰਦਾ। ਸੋ ਇਹ ਉਦੋਂ ਜਦੋਂ ਸਾਰਾ ਕੁਝ ਇੱਥੇ ਚੱਲ ਰਿਹਾ ਸੀ, ਬਾਅਦ ਦੇ ਵਿੱਚ ਉਹ ਪੰਜਾਬ ਦਾ ਲੈਫਟੀਨੈਂਟ ਗਵਰਨਰ ਬਣ ਗਿਆ ਉਹ ਡਵਾਇਰ, ਜਿਹਨੇ ਆਰਡਰ ਦਿੱਤਾ ਸੀ ਗੋਲੀ ਚਲਾਉਣ ਦਾ। ਉਹਦਾ ਮਕਸਦ ਇਹੀ ਸੀਗਾ ਵੀ ਇਹ, ਕਿਉਂਕਿ ਮੋਸਟਲੀ ਜਿਹੜੇ ਉੱਥੇ ਜਲਿਆਂਵਾਲੇ ਬਾਗ ਦੇ ਵਿੱਚ ਵੀ ਜਿਹੜਾ ਇੰਸੀਡੈਂਟ ਹੋਇਆ ਉਹ ਸਾਰਾ ਗਦਰ ਪਾਰਟੀ ਦਾ ਹੀ ਉੱਥੇ ਦੇ ਲੋਕਾਂ ਤੇ ਇਨਫਲੂਐਂਸ ਸੀਗਾ। ਇੱਕ ਜਾਗਰਤੀ ਲੋਕਾਂ 'ਚ ਆ ਗਈ ਸੀ ਆਜ਼ਾਦੀ ਦੇ ਲਈ। ਸਮਝਾਈ ਨਾ ਤੁਹਾਨੂੰ? ਸੋ ਜੋ 1919 ਚ ਜਾ ਕੇ ਹੋਇਆ, ਥੋੜੇ ਦੇਖੋ ਪਹਿਲਾਂ ਲਾਹੌਰ 'ਚ ਬੰਦਿਆਂ ਨੂੰ ਫਾਂਸੀ ਲੱਗਦੀ ਆ, ਫਿਰ ਇੱਥੇ ਟ੍ਰਾਇਲ ਚੱਲਦਾ, ਨੈਚੁਰਲੀ ਉਹ ਚੀਜ਼ਾਂ ਦਾ ਲੋਕਾਂ ਦੇ ਵਿੱਚ ਅਸਰ ਪੈਂਦਾ। ਤੇ ਫਿਰ ਉਹ 1919 ਦਾ ਜਿਹੜਾ ਇੰਸੀਡੈਂਟ ਹੋਇਆ ਉਹ ਇੱਕ ਲੈਸਨ ਸਿਖਾਉਣਾ ਚਾਹੁੰਦੇ ਸੀ ਸਾਡੇ ਲੋਕ, ਇਹ ਬਗਾਵਤ ਦੀ ਗੱਲ ਨਾ ਕਰਨ ਜਾਂ ਆਜ਼ਾਦੀ ਦੀ ਗੱਲ ਨਾ ਕਰਨ। ਉੱਥੇ ਹਜ਼ਾਰਾਂ ਬੇਕਸੂਰ ਲੋਕਾਂ ਨੂੰ ਮਾਰਿਆ ਗਿਆ, ਪਰ ਉਸ ਚੀਜ਼ ਦਾ ਵਰਲਡ ਲੈਵਲ ਤੇ ਬਹੁਤ ਨੈਗੇਟਿਵ ਅਸਰ ਪਿਆ ਬ੍ਰਿਟਾਨੀਆ ਦੀ ਸਰਕਾਰ ਤੇ,
ਤੇ ਉਹ ਸੇਮ ਬੰਦੇ ਨੂੰ ਲੈਫਟੀਨੈਂਟ ਗਵਰਨਰ ਉਡਵਾਇਰ ਨੂੰ ਉਦਮ ਸਿੰਘ ਨੇ 1939 ਦੇ ਵਿੱਚ ਫਿਰ ਜਾ ਕੇ ਲੰਡਨ ਦੇ ਵਿੱਚ ਬ੍ਰਿਕਸ ਹਾਲ ਦੇ ਵਿੱਚ ਜਾ ਕੇ ਉਹਦਾ ਕਤਲ ਕੀਤਾ ਸੀ। ਤੇ ਉਦਮ ਸਿੰਘ ਅਮਰੀਕਾ ਵੀ ਆਇਆ ਸੀ। ਇਹ ਗੱਲ ਆਪਾਂ ਬਾਅਦ ਚ ਕਰਾਂਗੇ, ਵੈਲੀ ਦੀ ਗੱਲ ਕਰੋਗੇ ਨਾ। ਸੋ ਤੁਸੀਂ ਦੇਖੋ ਡਾਕਟਰ ਸਾਹਿਬ ਵੀ ਕਿੱਦਾਂ ਇਹ ਹਿਸਟੋਰੀਕਲ ਇਵੈਂਟਸ ਕਿੱਦਾਂ ਆਪਸ ਦੇ ਵਿੱਚ ਓਬਵੀਅਸਲੀ ਇਹ ਜਿਹੜੀਆਂ ਕਨੈਕਟਡ ਆ, ਵਨ ਲੀਡਸ ਟੂ ਅਨਦਰ, ਇੱਕ ਤੋਂ ਬਾਅਦ ਇੱਕ ਕਿੱਦਾਂ ਜਿਹੜਾ ਉਹ ਚੱਲਦਾ ਆ, ਫਿਰ ਆਪਾਂ ਜਿਹੜਾ ਉੱਥੇ ਜਿਹੜਾ ਉਹ ਪਹੁੰਚਦੇ ਆ। ਸੋ ਬੜੀ ਇੰਟਰਸਟਿੰਗ ਜਿਹੜੀਆਂ ਸਟੋਰੀਜ਼ ਆ। ਆਪਾਂ ਚਲੋ ਧੰਨਵਾਦ ਆ ਤੁਹਾਡਾ ਵੀ ਤੁਸੀਂ ਇਹ ਜਿਹੜੀ ਇੱਕ ਇਨਫੋਰਮੇਸ਼ਨ ਸਾਰੀ ਆਪਣੇ ਪਲੇਟਫਾਰਮ ਦੇ ਜ਼ਰੀਏ, ਪੰਜਾਬੀ ਰੇਡੀਓ USA ਦੇ ਜ਼ਰੀਏ ਆਪਣੇ ਸਰੋਤਿਆਂ ਤੱਕ, ਦਰਸ਼ਕਾਂ ਤੱਕ ਲੈ ਕੇ ਆ ਰਹੇ ਹਾਂ। ਤੇ ਇਹ ਜ਼ਰੂਰੀ ਆ ਵੀ ਆਪਾਂ ਨੂੰ ਆਪਣੀਆਂ ਰੂਟਸ ਜਿਹੜੀਆਂ ਆਪਾਂ ਕਹਿੰਦੇ ਨਾ ਵੀ ਆਪਾਂ ਪੰਜਾਬ ਨਹੀਂ ਭੁੱਲਣਾ ਚਾਹੀਦਾ, ਇੱਥੇ ਵੀ ਨਹੀਂ ਭੁੱਲਣਾ ਚਾਹੀਦਾ ਵੀ ਆਪਾਂ ਇੱਥੇ ਕੀ ਕੁਛ ਘਾਲਣਾ। ਜਿਹੜੇ ਤੁਹਾਨੂੰ ਜਿਹੜੇ ਫਾਈਨਲ ਗੱਲ ਦੱਸ ਰਹੇ ਆ ਨਾ, ਹੁਣ ਹੋਇਆ ਕੀ, ਜਦੋਂ ਜਿਹੜੀ ਹਿੰਦੂ ਜਰਮਨ ਟ੍ਰਾਇਲ ਕਨਸਪੀਰੇਸੀ ਦੇ ਵਿੱਚ ਕਨਵਿਕਸ਼ਨ ਹੋ ਗਈਆਂ, ਫਿਰ ਜਿਹੜੀ ਬਰਤਾਨੀਆ ਦੀ ਸਰਕਾਰ ਨੇ ਅਮਰੀਕਾ ਦੀ ਸਰਕਾਰ ਨੂੰ ਕਨਵਿੰਸ ਕਰਤਾ ਵੀ ਇਹ ਬੰਦੇ ਤੁਹਾਡੇ ਜਿਹੜੇ ਸਾਡੇ ਇੱਥੇ ਆ ਕੇ, ਸਾਡੇ ਮੁਲਕ ਦੇ ਬੰਦੇ ਆ ਕੇ ਇੱਥੇ ਆ ਕੇ ਬਾਗੀ ਬਣਦੇ ਨੇ। ਫਿਰ ਏਸ਼ੀਆਟਿਕ ਬਾਰਡ ਜ਼ੋਨ ਲਾ ਬਣਿਆ ਜੀ, ਅੱਛਾ, 1917 ਦੇ ਵਿੱਚ। ਉਸ ਤੋਂ ਬਾਅਦ ਇੰਡੀਆ ਤੋਂ ਬਿਲਕੁਲ ਇਮੀਗ੍ਰੇਸ਼ਨ ਬੰਦ ਹੋ ਗਈ, ਜ਼ੀਰੋ ਹੋ ਗਈ। ਕਿੰਨੇ ਸਾਲ ਪਹਿਲਾਂ ਬੰਦੇ ਆਉਂਦੇ ਸੀ, ਪਹਿਲਾਂ 1917 ਤੋਂ ਹੀ ਬੰਦੇ ਆਏ ਇੰਡੀਆ ਤੋਂ, ਸਿਟੀਜ਼ਨ ਨਹੀਂ ਸੀ ਬਣ ਸਕਦੇ ਪਰ ਇੱਥੇ ਲੀਗਲੀ ਰਹਿ ਸਕਦੇ ਸੀ, ਕੰਮ ਕਰ ਸਕਦੇ ਸੀ। ਬੇਸ਼ੱਕ ਉਹਨਾਂ ਨੂੰ ਵੋਟ ਪਾਉਣ ਦਾ ਹੱਕ ਨਹੀਂ ਸੀ, ਪ੍ਰਾਪਰਟੀ ਖਰੀਦਣ ਦਾ ਹੱਕ ਨਹੀਂ ਸੀ। ਮੈਂ ਉੱਤੇ ਵੀ ਸਟੋਰੀ ਬਹੁਤ ਵੱਡੀ ਆ ਵੀ ਉਹ ਜਿਹੜੇ ਬੰਦੇ ਪ੍ਰਾਪਰਟੀ ਨਹੀਂ ਸੀ ਖਰੀਦਦੇ ਉਹ ਕਿੱਦਾਂ ਕੰਮ ਕਰਦੇ ਸੀ। ਉਹ ਪਾਕਰ ਸਿੰਘ ਗਿੱਲ ਦੀ ਇੱਕ ਸਟੋਰੀ ਆ ਜਿਹੜੀ ਉਹਤੇ ਪੂਰੀ ਕਿਤਾਬ ਲਿਖੀ ਹੋਈ ਆ। ਮੈਂ ਤੁਹਾਨੂੰ ਉਹਦੀ ਛੋਟੀ ਸਟੋਰੀ ਦੱਸਾਂਗਾ ਜਦੋਂ ਤੁਸੀਂ ਆਖੋਗੇ। ਜਿਹੜਾ 1917 ਦੇ ਵਿੱਚ, ਕਿਉਂਕਿ ਉਹ ਜਿਹੜਾ ਕਾਂਗਰਸਮੈਨ ਰੇਕਰ ਸੀਗਾ ਉਹ ਕਾਨੂੰਨ ਨਹੀਂ ਸੀ ਪਾਸ ਕਰਾ ਸਕਿਆ, ਪਰ ਹੁਣ 1917 ਚ ਹਾਲਾਤ ਇਦਾਂ ਦੇ ਬਣ ਗਏ, ਖਾਸ ਕਰਕੇ ਟ੍ਰਾਇਲ ਤੋਂ ਬਾਅਦ, ਕਿਉਂਕਿ ਆਲਰੇਡੀ ਇੰਟੈਲੀਜੈਂਸ ਨੂੰ ਰਿਪੋਰਟ ਮਿਲ ਗਈ ਵੀ ਇਹ ਬੰਦੇ ਬਾਗੀ ਨੇ ਤੇ ਜਰਮਨ ਗਵਰਨਮੈਂਟ ਦੀ ਵੀ ਵਿੱਚ ਇੰਟਰਫੇਰੈਂਸ ਆ ਗਈ। ਤਾਂ ਸਾਡੇ ਤੇ ਇੱਕ ਲੈਵਲ ਲੱਗ ਗਿਆ ਵੀ ਇਹ ਬਾਗੀ ਨੇ ਤੇ ਇਹ ਬਰਤਾਨੀਆ ਦੀ ਸਰਕਾਰ ਨੂੰ ਇਹ ਓਵਰਥਰੋ ਕਰਨਾ ਚਾਹੁੰਦੇ ਆ। ਉਹਦੇ ਨਾਲ 1917 ਚ ਜਿਹੜਾ ਲਾਅ ਬਣਿਆ ਉਹਦੇ ਵਿੱਚ ਇਹ ਇੰਟੈਲੀਜੈਂਸ ਰਿਪੋਰਟਾਂ ਦਾ ਕੋਈ ਨਾ ਕੋਈ ਅਸਰ ਸੀਗਾ, ਕਿਉਂਕਿ ਜਿਹੜਾ ਪ੍ਰੈਜ਼ੀਡੈਂਟ ਵਿਲਸਨ ਸੀਗਾ ਉਹ ਚਾਹੁੰਦਾ ਨਹੀਂ ਸੀ ਕੋਈ ਏਦਾਂ ਦਾ ਕਾਨੂੰਨ ਬਣੇ। ਫਿਰ ਇਹ ਗੱਲਾਂ ਕਰਕੇ ਉਹਨੇ ਵੀ ਇਹ ਲਾਅ ਨੂੰ ਸਾਈਨ ਕਰਤਾ ਤੇ ਫਿਰ ਕਾਨੂੰਨ ਬਣ ਗਿਆ ਏਸ਼ੀਆ। ਇਹ ਕਾਨੂੰਨ ਨੂੰ ਬਦਲਣ ਦੇ ਲਈ ਫਿਰ 30 ਸਾਲ ਲੱਗੇ। ਉਹ ਵੀ ਮੈਂ ਤੁਹਾਨੂੰ ਦੱਸੂਗਾ ਵੀ ਕਿਵੇਂ ਬਦਲਿਆ, ਕਿਹਨੇ ਬਦਲਿਆ ਉਹ ਕਾਨੂੰਨ, ਕਿੰਨਾ ਦੀ ਮਿਹਨਤ। ਸਾਡੇ ਬੰਦਿਆਂ ਦੇ ਇੱਥੇ ਆਉਣਾ ਬਿਲਕੁਲ ਬੰਦ ਹੋ ਗਿਆ ਜੀ। ਸੋ ਮਤਲਬ ਵਰਲਡ ਵਾਰ ਦਾ ਦੌਰ ਚੱਲ ਰਿਹਾ ਆ, ਉਧਰੋਂ ਇਹ ਟਰਾਇਲ ਹੁੰਦੇ ਆ, ਫਿਰ ਇੱਥੇ ਆਉਣਾ ਜਿਹੜਾ ਇਮੀਗ੍ਰੇਸ਼ਨ ਜਿਹੜੀ ਉਹ ਬੰਦ ਹੋ ਜਾਂਦੀ। ਆਲਦੋ ਉੱਥੇ ਸਜ਼ਾਵਾਂ ਜਿੱਦਾਂ ਤੁਸੀਂ ਕਿਹਾ ਵੀ ਇੰਨੀਆਂ ਜ਼ਿਆਦੀਆਂ ਸਖਤ ਨਹੀਂ, ਲੀਨੀਅੰਟ ਜਿਹੜੀਆਂ ਰਹੀਆਂ। ਜਿੱਦਾਂ ਆਪਾਂ ਲਾਹੌਰ ਟਰਾਇਲਸ ਦਾ ਦੇਖਿਆ ਵੀ ਉੱਥੇ ਤਾਂ 42 ਜਣਿਆਂ ਨੂੰ ਮੌਤ ਦੀ ਸਜ਼ਾ ਜਿਹੜੀ ਉਹ ਸੁਣਾਈ ਜਾਂਦੀ ਹੈਗੀ ਆ। ਸੋ ਇਹ ਬੰਦ ਹੋ ਗਿਆ। ਲੱਗੀ ਕਰਤਾਰ ਸਿੰਘ ਸਰਾਭਾ ਡੋਮੀਨੇਟ ਨੇ, ਬਹੁਤ ਜੰਗ ਸੀ, 18-19 ਸਾਲ ਦੀ ਏਜ ਸੀ। ਪੰਡਿਤ ਕਾਂਸੀ ਰਾਮ ਬਾਈ ਦੇ ਉਹ ਸਾਡੇ ਨਾਨਕਿਆਂ ਦੇ ਨਾਲ ਦੇ ਪਿੰਡ ਦੇ ਸੀ, ਅੱਛਾ ਜੀ, ਮੜੌਲੀ ਤੋਂ ਸੀਗੇ ਉਹ, ਤੇ ਉਹਨਾਂ ਨੂੰ ਵੀ ਫਾਂਸੀ ਲੱਗੀ। ਉਹ ਖਜ਼ਾਨਚੀ ਸੀ ਗਦਰ ਪਾਰਟੀ ਤੇ ਹੋਰ ਜਿਹੜਾ ਨੌਨ ਪੰਜਾਬੀ ਸੀ ਉਹ ਪਿੰਗਲੇ ਸੀ, ਉਹ ਮਹਾਰਾਸ਼ਟਰ ਦਾ ਸੀਗਾ, ਉਹਨੂੰ ਵੀ ਉਹ ਸਰਾਭੇ ਦਾ ਬਹੁਤ ਚੰਗਾ ਮਿੱਤਰ ਸੀ। ਬਹੁਤ ਮਤਲਬ ਜੰਗ ਬੱਚਿਆਂ ਨੂੰ ਉਹਨਾਂ ਨੇ ਫਾਂਸੀ ਲਾਤੀ, ਦੇਖ ਲਓ ਵੀ ਸਿਰਫ ਇਸ ਲਈ ਵੀ ਦਬਾਉਣ ਲਈ, ਇੱਕ ਡਰ ਪੈਦਾ ਕਰਨ ਲਈ। ਪਰ ਨਹੀਂ, ਉਹਨਾਂ ਨੂੰ ਇਹ ਨਹੀਂ ਸੀ ਪਤਾ ਵੀ ਇਹ ਚੀਜ਼ ਇੱਦਾਂ ਦੱਬਦੀ ਨਹੀਂ, ਇਹ ਸਗੋਂ ਵੱਧਦੀ ਜਿਹੜੀ ਉਹ ਹੁੰਦੀ ਆ। ਅੱਛਾ ਡਾਕਟਰ ਸਾਹਿਬ, ਤੁਸੀਂ ਨਾਮ ਲਿਆ ਪਾਕਰ ਸਿੰਘ ਗਿੱਲ ਹੁਣਾਂ ਦਾ। ਕਿਤਾਬ ਦੇ ਵਿੱਚ ਤੁਸੀਂ ਭਗਤ ਸਿੰਘ ਥਿੰਦ ਹੁਣਾਂ ਦੀ ਤਸਵੀਰ ਦਿਖਾਈ, ਦਲੀਪ ਸਿੰਘ ਸੌਂਧ ਹੁਣਾਂ ਦੀ ਤਸਵੀਰ ਜਿਹੜੀ ਉਹ ਦਿਖਾਈ। ਇਹ ਨੋਟੇਬਲ ਪਰਸਨੈਲਿਟੀਜ਼ ਆ ਜਿਹੜੇ ਪੰਜਾਬੀ ਜਾਂ ਸਿੱਖ ਅਮਰੀਕਨ ਹਿਸਟਰੀ ਦੇ ਵਿੱਚ, ਇੱਥੇ ਦੇ ਇਤਿਹਾਸ ਦੇ ਵਿੱਚ। ਆਪਾਂ ਆਉਣ ਵਾਲੇ ਸਮੇਂ 'ਚ ਉਹਨਾਂ ਸਾਰਿਆਂ ਦੇ ਇਕੱਲਿਆਂ ਦੀ ਵੀ ਵੱਖੋ ਵੱਖਰੀ ਵੀ ਜਿਹੜੀ ਪੂਰੀ ਸਟੋਰੀ ਜਿਹੜੀ ਉਹ ਦੱਸਾਂਗੇ। ਜੇ ਤੁਸੀਂ ਥੋੜ੍ਹਾ ਅੱਜ ਦੱਸ ਸਕਦੇ ਹੋ ਵੀ ਆਉਣ ਵਾਲੇ ਆਪਣੇ ਐਪੀਸੋਡਸ ਦੇ ਵਿੱਚ, ਆਉਣ ਵਾਲੇ ਜਿਹੜੀਆਂ ਗੱਲਾਂ ਬਾਤਾਂ ਦੇ ਵਿੱਚ ਹੋਰ ਕੀ ਤੁਸੀਂ ਇਹਨਾਂ ਦੇ ਬਾਰੇ ਦੱਸੋਗੇ। ਥੋੜਾ ਸਸਪੈਂਸ ਜਿਹਾ ਸਾਡੇ ਲਈ ਦੱਸ ਦਿਓ, ਥੋੜਾ ਜਿਹਾ ਉਹ ਕ੍ਰੀਏਟ ਕਰ ਦਿਓ ਵੀ ਆਉਣ ਵਾਲੀਆਂ ਚੀਜ਼ਾਂ 'ਚ ਕੀ ਜਿਹੜਾ ਆਪਾਂ ਤੁਸੀਂ ਦੱਸੋ। ਦੇਖੋ, ਜਿਹੜੇ ਬੰਦਿਆਂ ਦੇ ਤੁਸੀਂ ਨਾਂ ਲਏ ਨੇ, ਦਲੀਪ ਸਿੰਘ ਸੌਂਡ ਜਿਹੜੇ ਪਹਿਲੇ ਕਾਂਗਰਸਮੈਨ ਬਣੇ, ਪਹਿਲੇ ਪੰਜਾਬੀ ਜਾਂ ਸਿੱਖ ਜਾਂ ਇੰਡੀਅਨ ਈਵਨ ਏਸ਼ੀਅਨ ਈਵਨ, ਉਹ 1956 ਚ ਬਣੇ ਜਾ ਕੇ ਕਾਂਗਰਸਮੈਨ। ਉਹਨਾਂ ਦੀ ਸਟੋਰੀ ਬੜੀ ਪ੍ਰਭਾਵਸ਼ਾਲੀ। ਉਹ ਆਪਾਂ ਤਫਸੀਲ ਦੇ ਨਾਲ, ਉਹਨਾਂ ਨੇ ਬੁੱਕ ਲਿਖੀ ਸੀ ਮਾਈ ਮਦਰ ਇੰਡੀਆ, ਜੋ ਕਿ ਸਟਾਕਟਨ ਗੁਰਦੁਆਰੇ ਨੇ ਫੰਡ ਕੀਤੀ ਸੀ। ਉਹ ਬੁੱਕ ਉਹਨਾਂ ਨੇ ਲਿਖੀ ਸੀ। ਇੱਕ ਅਮਰੀਕਨ ਲੇਡੀ ਨੇ ਬੜੀ ਮਾੜੀ ਬੁੱਕ ਲਿਖੀ ਸੀ ਇੰਡੀਆ ਬਾਰੇ, ਉਹਦੇ ਜਵਾਬ ਚ ਉਹਨਾਂ ਨੇ ਇੱਕ ਕਿਤਾਬ ਲਿਖੀ ਸੀ।
ਉਹਦੇ ਬਾਰੇ ਆਪਾਂ ਬਾਅਦ 'ਚ ਗੱਲ ਕਰਾਂਗੇ। ਭਗਤ ਸਿੰਘ ਥਿੰਦ ਦੀ ਸਟੋਰੀ, ਉਹਨਾਂ ਨੇ ਸਿਟੀਜ਼ਨਸ਼ਿਪ ਦਾ ਕੇਸ ਲੜਿਆ, ਉਹ ਆਪਾਂ ਡਿਟੇਲ ਦੇ 'ਚ ਉਹਦੀ ਗੱਲ ਕਰਾਂਗੇ। ਉਹ ਬੰਦੇ ਆ ਜਿਨ੍ਹਾਂ ਬਾਰੇ ਸਾਡੀ ਕਮਿਊਨਿਟੀ ਨੂੰ ਬਹੁਤ ਘੱਟ ਪਤਾ, ਪਰ ਉਹਨਾਂ ਦਾ ਬਹੁਤ ਵੱਡਾ ਇੰਟਰਸਟਿੰਗ ਰੋਲ ਹੈ। ਇੱਕ ਤਾਂ ਸੀਗੇ ਸਰਦਾਰ ਜਗਜੀਤ ਸਿੰਘ, ਜੇ ਸਿੰਘ। ਉਹਨਾਂ ਦੇ ਐਫਰਟਸ, ਉਹ ਬੜੇ ਸਕਸੈਸਫੁਲ ਬਿਜ਼ਨਸਮੈਨ ਸੀ ਨਿਊਯਾਰਕ 'ਚ। ਇਹ ਪਿੱਛੋਂ ਕਦੋਂ, ਕਿਹੜੇ ਰਾਵਲਪਿੰਡੀ ਤੋਂ ਸਾਲ ਆਏ ਦੀ ਸੀ। ਗੱਲ, ਕਿਹੜੇ ਈਅਰਸ ਦੀ ਆਪਾਂ ਗੱਲ ਕਰ ਰਹੇ ਮੈਂ ਹਾਂ? ਗੱਲ ਦੱਸ ਰਹੀ, ਉਹਨਾਂ ਦਾ 1897 ਦਾ ਜਨਮ ਸੀ ਰਾਵਲਪਿੰਡੀ ਤੋਂ। ਉਹ ਉੱਥੇ ਇਸ ਜਿਹੜੀ ਪੰਜਾਬ ਦੇ ਵਿੱਚ ਗੁਰਦੁਆਰਾ ਮੂਵਮੈਂਟ ਚੱਲ ਰਹੀ ਸੀ ਤੇ ਗਦਰ ਸਟਰਗਲ ਚੱਲ ਰਹੀ ਸੀ, ਇਹ ਆਪਸ ਦੇ ਵਿੱਚ ਕੋਲੈਬੋਰੇਟ ਕਰਦੀਆਂ ਸੀਗੀਆਂ। ਜਿਵੇਂ ਭਾਈ ਰਣਧੀਰ ਸਿੰਘ ਵੀ ਸੀ ਜਿਹੜੇ, ਉਹ ਬੱਬਰ ਅਕਾਲੀ ਚੋਂ ਆਏ ਸੀ, ਪਰ ਉਹ ਗਦਰ ਪਾਰਟੀ ਦੇ ਸਹਿਯੋਗੀ ਸੀਗੇ। ਸੋ ਉਦੋਂ ਕੋਈ ਆਪਸ 'ਚ ਕੋਈ ਕਨਫਰੰਟੇਸ਼ਨ ਨਹੀਂ ਸੀ। ਇਹ ਸਾਰੇ ਪੰਜਾਬ ਦੇ ਵਿੱਚ ਲੋਕ ਡਿਫਰੈਂਟ ਧਰਮਾਂ ਦੇ ਇਕੱਠੇ ਚੱਲ ਰਹੇ ਸੀ। ਸੋ ਜਿਹੜੇ ਜੇ ਸਿੰਘ ਸੀਗੇ, ਉਹ ਉਹਨਾਂ ਦੇ ਫਾਦਰ ਵੀ ਉੱਥੇ ਮੈਜਿਸਟ੍ਰੇਟ ਸੀ, ਬੜੀ ਚੰਗੀ ਫੈਮਿਲੀ ਨੂੰ ਬਿਲੋਂਗ ਕਰਦੇ ਸੀ। ਉਹ 1926 'ਚ ਅਮਰੀਕਾ ਆਏ। ਅੱਛਾ। ਉਹ ਵਕਾਲਤ ਪੜ੍ਹਨ ਆਏ ਸੀ ਲੰਡਨ, ਉੱਥੋਂ ਇੱਥੇ ਆ ਕੇ ਬਿਜ਼ਨਸ ਸ਼ੁਰੂ ਕਰ ਲਿਆ ਇੰਪੋਰਟ ਐਂਡ ਐਕਸਪੋਰਟ ਦਾ, ਤੇ ਹੀ ਬਿਕੇਮ ਵੈਰੀ ਰਿਚ। ਹੀ ਵਾਜ਼ ਵੈਰੀ ਹੈਂਡਸਮ ਗਾਏ, ਟਾਲ, 6 ਫੁੱਟ 2 ਇੰਚ, ਤੇ ਪੈਸੇ ਵੀ ਖੁੱਲੇ ਖਰਚਦੇ ਸੀ। ਤੇ ਉਹਨਾਂ ਨੇ ਬੜੇ ਨਾ ਜਿਹੜੇ ਇੰਪੋਰਟੈਂਟ ਅਮਰੀਕਨ ਲੋਕ ਸੀਗੇ, ਤੇ ਇੱਕ ਲੇਡੀ ਸੀ ਕਲੈਰੀ ਬੂਥ ਲੂਸੀ, ਸ਼ੀ ਵਾਜ਼ ਅ ਰਾਈਟਰ ਐਂਡ ਸ਼ੀ ਬਿਕੇਮ ਅ ਕਾਂਗਰਸ ਵੂਮਨ। ਉਹਦੇ ਨਾਲ ਚੰਗੀ ਦੋਸਤੀ ਪਾ ਕੇ ਉਹਨਾਂ ਨੇ ਪ੍ਰੈਜ਼ੀਡੈਂਟ ਰੂਜ਼ਵੈਲਟ ਦੇ ਨਾਲ ਲਿੰਕ ਬਣਾਏ। ਤੇ ਈਵਨ ਕਿ ਨਹਿਰੂ, ਜਿਹੜੇ ਜਵਾਹਰ ਲਾਲ ਨਹਿਰੂ ਸੀਗੇ, ਉਹਨਾਂ ਨਾਲ ਉਹਨਾਂ ਦੀ ਸਿੱਧੀ ਗੱਲਬਾਤ ਸੀਗੀ। ਉਹ ਗੱਲਾਂ ਆਪਾਂ ਅਗਲੀ ਵਾਰੀ ਕਰਾਂਗੇ ਵੀ ਨਹਿਰੂ ਨੂੰ ਕਿਉਂ ਲਾਈਕ ਕਰਦੇ ਸੀ ਅਮਰੀਕਾ ਵਾਲੇ, ਗਾਂਧੀ ਨੂੰ ਕਿਉਂ ਨਹੀਂ ਸੀ ਇੰਨਾ ਲਾਈਕ ਕਰਦੇ, ਤੇ ਕਿੱਦਾਂ ਉਹਨੇ 1946 ਦੇ ਵਿੱਚ ਜਾ ਕੇ ਜਿਹੜਾ ਲੂਸੀ ਸੈਲਰ ਐਕਟ ਬਣਿਆ, ਜਿਹਦੇ ਨਾਲ ਕਿ ਜਿਹੜੀ ਪਾਬੰਦੀ ਲਾਈ ਸੀ ਇੰਡੀਆ ਦੇ ਲੋਕਾਂ ਤੇ, ਉਹ ਹਟੀ। ਉਹ ਆਪਾਂ ਡਿਟੇਲ ਨਾ ਇੱਕ ਜਿਹੜਾ ਆਪਣਾ ਨੈਕਸਟ ਪੋਡਕਾਸਟ ਦੇ ਵਿੱਚ ਗੱਲ ਕਰਾਂਗੇ। ਤੇ ਦੂਸਰਾ ਬੰਦਾ ਜਿਹਦੇ ਬਾਰੇ ਸਾਡੇ ਲੋਕਾਂ ਨੂੰ ਪਤਾ ਹੀ ਨਹੀਂ, ਬਹੁਤਿਆਂ ਨੇ ਨਾਂ ਹੀ ਨਹੀਂ ਸੁਣਿਆ, ਮੈਂ ਉਹਨਾਂ ਦੀ ਗੱਲ ਕਰਦਾ। ਉਹ ਸਾਡੇ ਮਾਸੜ ਜੀ ਦੇ ਪਿੰਡ ਦੇ ਨੇ, ਚੂੜਚੱਕ ਪਿੰਡ ਆ ਜੀ, ਗਿੱਲਾਂ ਦਾ ਪਿੰਡ ਆ ਇਹ, ਮੋਗੇ ਦੇ ਵਿੱਚ। ਉੱਥੋਂ ਉਹ ਚੱਲੇ ਸੀ 1906 ਵਿੱਚ, ਪਾਖਰ ਸਿੰਘ ਗਿੱਲ। ਠੀਕ ਆ। ਇਹ ਇੰਪੀਰੀਅਲ ਵੈਲੀ 'ਚ ਜਾ ਕੇ ਇਹਨਾਂ ਨੇ, ਇਹ ਗਦਰ ਪਾਰਟੀ ਦੇ ਮੈਂਬਰ ਵੀ ਰਹੇ ਆ। ਇੱਕ ਜਿਹੜਾ ਅਕਾਲੀ ਮੂਵਮੈਂਟ ਚੱਲਦੀ ਰਹੀ ਹੈ ਗੁਰਦੁਆਰਿਆਂ ਦੀ ਸੁਧਾਰ ਦੀ, ਜਿੱਥੇ ਬੜੀਆਂ ਸ਼ਹੀਦੀਆਂ ਕਰਵਾਈਆਂ ਹੋਈਆਂ, ਉਹਨੂੰ ਵੀ ਇਹ ਫੰਡ ਕਰਦੇ ਰਹੇ ਨੇ। ਤੇ ਜਿਹੜੀ ਇਹਨਾਂ ਦੀ ਮੇਨ ਗੱਲ ਇਹ ਆ ਵੀ ਉਦੋਂ ਨਾ, ਕਿਉਂਕਿ ਆਪਣੇ ਲੋਕ ਜਦੋਂ 1917 ਦੇ ਵਿੱਚ, 1917 ਨਹੀਂ 1912 'ਚ ਇੱਕ ਕਾਨੂੰਨ ਬਣਿਆ, ਇਹਨੂੰ ਕਹਿੰਦੇ ਸੀਗੇ ਵੀ ਤੁਸੀਂ ਨਾ ਪ੍ਰਾਪਰਟੀ ਲੀਜ਼ ਵੀ ਨਹੀਂ ਕਰ ਸਕਦੇ। ਅੱਛਾ। ਕੈਲੀਫੋਰਨੀਆ ਨੇ ਇੱਕ ਲਾਅ ਬਣਾਇਆ ਸੀ, ਕੈਲੀਫੋਰਨੀਆ ਏਲੀਅਨ ਐਕਟ ਔਰ ਸਮਥਿੰਗ, ਮੈਂ ਉਹਦਾ ਤੁਹਾਨੂੰ ਪੂਰਾ ਨਾਂ ਦੱਸਾਂਗਾ। ਉਹਦੇ ਮੁਤਾਬਕ ਪਹਿਲਾਂ ਆਪਣੇ ਲੋਕ ਪਤਾ ਕੀ ਕਰਦੇ ਸੀ, ਕਿਉਂਕਿ ਸਿਟੀਜ਼ਨ ਨਹੀਂ ਸੀ ਬਣਦੇ, ਉਹ ਜਿਵੇਂ ਕਿਸੇ ਲੋਕ ਨਾਲ ਲੀਜ਼ ਕਰ ਲੈਂਦੇ ਸੀ ਪ੍ਰਾਪਰਟੀ, ਖਰੀਦਦੇ ਨਹੀਂ ਸੀਗੇ। ਜਿਵੇਂ ਤੁਸੀਂ ਦੁਬਈ 'ਚ ਵੀ ਪ੍ਰਾਪਰਟੀ ਨਹੀਂ ਖਰੀਦ ਸਕਦੇ, ਲੋਕ ਲੀਜ਼ ਹੀ ਕਰਦੇ ਨੇ। ਸੋ ਇੱਥੇ ਆਪਣੇ ਲੋਕ ਲੀਜ਼ ਕਰ ਲੈਂਦੇ ਸੀ ਪ੍ਰਾਪਰਟੀ। ਜਿਵੇਂ ਏਦਾਂ ਆਪਣੇ ਲੋਕਾਂ ਨੇ ਬਹੁਤ ਫਰੈਜ਼ਨੋ ਏਰੀਆ 'ਚ ਹਜ਼ਾਰਾਂ ਏਕੜਾਂ ਤੇ ਖੇਤੀ ਕੀਤੀ। ਈਵਨ ਕਿ ਜਿਹੜੇ ਆਪਣੇ ਵਿਸਾਖਾ ਸਿੰਘ ਸੀਗੇ, ਜਿਨ੍ਹਾਂ ਨੇ ਸਟਾਕਟਨ ਗੁਰੂ ਘਰ ਬਣਾਉਣ 'ਚ ਬਹੁਤ ਵੱਡਾ ਦੋ, ਜਿਹੜੇ ਜਵਾਲਾ ਸਿੰਘ, ਤੇ ਉਹਨਾਂ ਨੇ ਵੀ ਜਿਹੜੇ ਆਲੂਆਂ ਦਾ ਖੇਤ ਸੀਗਾ, ਉਹ ਏਦਾਂ ਲੀਜ਼ ਕਰਕੇ ਹੀ ਲਿਆ ਸੀ। ਪਰ ਜਦੋਂ 1912 'ਚ ਕਾਨੂੰਨ ਬਣ ਗਿਆ ਵੀ ਤੁਸੀਂ ਲੀਜ਼ ਵੀ ਨਹੀਂ ਕਰ ਸਕਦੇ, ਫਿਰ ਹੁਣ ਆਪਣੇ ਲੋਕਾਂ ਨੇ ਪਤਾ ਕੀ ਕੀਤਾ, ਜਿਵੇਂ ਹੁਣ ਤੁਸੀਂ ਗੋਰੇ ਹੋ, ਮੇਰੇ ਦੋਸਤ ਹੋ, ਮੈਂ ਨਾ ਤੁਹਾਡੇ ਨਾਲ ਸ਼ੇਕ ਹੈਂਡ ਡੀਲ ਕਰ ਲਈ। ਅੱਛਾ। ਵੀ ਭਾਈ ਮੈਂ ਤੈਨੂੰ 10% 15% ਦੇਈ ਜਾਊਂਗਾ, ਤੇਰੇ ਨਾਂ ਤੇ ਜ਼ਮੀਨ ਲਾਊਂਗਾ, ਖੇਤੀਬਾੜੀ ਕਰੂੰਗਾ, ਜੋ ਮੁਨਾਫਾ ਹੋਊਗਾ ਤੈਨੂੰ 10-20% ਵਿੱਚੋਂ ਮੈਂ ਦੇਈ ਜਾਊਂਗਾ। ਅੱਛਾ, ਠੀਕ ਹੈ। ਕਾਨੂੰਨੀ ਕੋਈ ਵੈਲਿਊ ਨਹੀਂ ਸੀ, ਕੋਈ ਰਿਟਨ ਕੰਟਰੈਕਟ ਨਹੀਂ ਸੀਗਾ, ਸਿਰਫ ਸ਼ੇਕ ਹੈਂਡ ਡੀਲ ਸੀ, ਹੈਂਡਸ਼ੇਕ ਡੀਲ ਸੀਗੀ ਉਹ। ਉਹ ਜਿਹੜੀ ਹੈਂਡਸ਼ੇਕ ਡੀਲ ਸੀ, ਉਹ ਬਹੁਤੇ ਲੋਕਾਂ ਨੇ ਨਿਭਾਈਆਂ ਨੇ ਉਸ ਟਾਈਮ ਦੇ, ਜਿਨ੍ਹਾਂ ਨੇ ਨਾਲ ਕੀਤੀਆਂ। ਬਹੁਤੇ ਗੋਰੇ ਚੰਗੇ ਲੋਕ ਸੀ, ਉਹਨਾਂ ਨੇ ਨਿਭਾਈਆਂ। ਮੈਂ ਉਹ ਜਿਹੜੇ ਮੈਕਸੀਕਨ ਪੰਜਾਬੀ ਵਿਆਹ, ਉਹ ਗੱਲ ਮੈਂ ਉਸ ਤੇ ਵੀ ਆਊਂਗਾ। ਬਹੁਤ ਫੈਮਲੀਆਂ ਨੇ ਜਿਹੜੀਆਂ ਪ੍ਰਾਪਰਟੀਆਂ, ਉਹ ਮੈਕਸੀਕਨ ਵਾਈਫ ਜਾਂ ਉਹਨਾਂ ਦੇ ਇਨਲਾਜ਼ ਦੇ ਨਾਂ ਤੇ ਹੀ ਹੁੰਦੀਆਂ ਸੀ, ਕਿਉਂਕਿ ਉਹ ਸਿਟੀਜ਼ਨ ਨਹੀਂ ਸੀਗੇ। ਪਰ ਪਾਖਰ ਸਿੰਘ ਦੀ ਗੱਲ ਇਹ ਹੋਈ, ਪਾਖਰ ਸਿੰਘ ਨੇ ਇੰਪੀਰੀਅਲ ਵੈਲੀ 'ਚ 320 ਏਕੜ ਦਾ ਫਾਰਮ ਸੀ, ਜਿਹਨੂੰ ਉਹਨੇ, ਕਿਸੇ ਗੋਰੇ ਦੋਸਤ ਸੀਗੇ ਉਹਨਾਂ ਦੇ, ਮੈਂ ਤੁਹਾਨੂੰ ਨਾਂ ਵੀ ਮੈਂ ਹੈਗੇ ਮੇਰੇ ਕੋਲੇ, ਮੈਂ ਤੁਹਾਨੂੰ ਦੱਸਦਾ ਗੱਲ ਕੀ ਹੋਈ। ਠੀਕ ਹੈ। ਇਹ ਬੜੀ ਨਾ ਟੱਚਿੰਗ ਗੱਲ ਹੈ ਵੀ ਏਦਾਂ ਕੁਝ ਹੋਇਆ ਸਾਡੇ ਬੰਦਿਆਂ ਨਾਲ। ਤੇ ਇੱਕ ਮਿੰਟ ਜੀ, ਹਾਂਜੀ, ਉਹਨਾਂ ਦਾ ਨਾਂ ਸੀ ਜੀ ਵਿਕਟਰ ਸਟਰਲਿੰਗ, ਜੌਨ ਹੇਗਰ ਵਿਲੀਅਮ।
ਸੌਰੀ ਦੂਜਾ ਸੀ ਜੌਨ ਹੇਗਰ, ਤੀਜਾ ਸੀ ਵਿਲੀਅਮ ਥੋਰਨਬਰਗ। ਜਿਹੜੇ ਪਹਿਲੇ ਦੋ ਸੀ ਉਹ ਬਰਤਾਨੀਆ ਦੇ ਸੀ, ਮਤਲਬ ਇੰਗਲਿਸ਼ ਸੀਗੇ। ਅੱਛਾ। ਉਹ ਕਹਿੰਦੇ ਵੀ 1925 ਦੇ ਵਿੱਚ ਬਹੁਤ ਵੱਡੀਆ ਕ੍ਰੌਪ ਹੋਈ, $50,000 ਦੀ ਕ੍ਰੌਪ ਵਿਕੀ ਉਸ ਜ਼ਮਾਨੇ 'ਚ, 320 ਏਕੜਾਂ ਚੋਂ। ਜਦੋਂ ਪਾਖਰ ਸਿੰਘ ਗਿੱਲ ਆਪਣਾ ਹਿੱਸਾ ਲੈਣ ਗਿਆ, ਮੇਰਾ ਖਿਆਲ ਉਹਦਾ ਜੋ ਵੀ ਉਹਦਾ 10-20% ਬਣਦਾ ਸੀ, ਜਿਹੜਾ ਸੀਗਾ ਨਾ ਵਿਕਟਰ ਸਟਰਲਿੰਗ, ਉਹਨੂੰ ਕਹਿੰਦਾ ਗੋ ਵੇ ਡੈਮ ਹਿੰਦੂ, ਮੈਂ ਤੈਨੂੰ ਕੁਛ ਨਹੀਂ ਦੇਣਾ, ਦੌੜ ਜਾ ਇੱਥੋਂ। ਇਹ ਬਾਈ ਨੂੰ ਆ ਗਿਆ ਫਿਰ ਗੁੱਸਾ। ਇਹਨੇ ਉਹਨਾਂ ਨੇ ਮਿਹਨਤ ਕੀਤੀ ਵੀ ਮੈਂ ਇੰਨੀ ਮਿਹਨਤ ਕੀਤੀ ਆ, ਸਾਰਾ ਕੁਝ ਮੇਰਾ, ਵੀ ਭਾਈ ਮੇਰਾ ਹਿੱਸਾ ਤਾਂ ਦੇ ਦਿਓ। ਸ਼ਾਮ ਦੇ 5 ਵਜੇ ਦਾ ਵਕਤ ਸੀ, ਮੈਂ ਦੇਖ ਰਿਹਾ ਨਾਲ। ਕਹਿੰਦੇ ਭੱਜ ਜਾ ਤੂੰ ਇੱਥੋਂ, ਤੈਨੂੰ ਕੱਖ ਨਹੀਂ। ਬਾਈ ਨੂੰ ਆ ਗਿਆ ਜੋਸ਼, ਬਾਈ ਨੇ ਜਾ ਕੇ ਲਿਆਂਦੀ ਬੰਦੂਕ ਖੇਤ ਦੇ ਵਿੱਚ। ਸ਼ਾਮ ਨੂੰ ਜਾ ਕੇ ਪਹਿਲਾਂ ਤਾਂ ਜੀ ਉਹਨੇ ਵਿਕਟਰ ਸਟਰਲਿੰਗ ਦੇ ਗੋਲੀ ਮਾਰੀ, ਫਿਰ ਉਹਨੇ ਜਾ ਕੇ ਜੌਨ ਹੇਗਰ ਸੀਗਾ ਇਹਨੂੰ ਮਾਰਤਾ ਜੀ, 2 ਬੰਦੇ ਮਾਰਤੇ। ਫਿਰ ਉਹ ਵਿਲੀਅਮ ਥੋਰਨਬਰਗ ਦੇ ਘਰ ਗਿਆ, ਜਿਹੜਾ ਤੀਜਾ ਪਾਰਟਨਰ ਸੀ। ਉਹਦੀ ਘਰ ਵਾਲੀ ਪ੍ਰੈਗਨੈਂਟ ਸੀ, ਉਹਦੇ ਅੱਗੇ ਆ ਕੇ ਖੜੀ ਹੋ ਗਈ। ਕਹਿੰਦਾ ਵੀ ਨਹੀਂ, ਮੈਂ ਗੁਰੂ ਦਾ ਸਿੱਖ ਆ, ਮੈਂ ਲੇਡੀ ਉੱਤੇ ਨਹੀਂ ਮੈਂ ਗੋਲੀ ਚਲਾਉਣੀ ਸੀ। ਉਹਨੂੰ ਨਹੀਂ ਮਾਰਿਆ ਇਹਨੇ। ਉਸ ਤੋਂ ਬਾਅਦ ਇਹਨੇ ਆਪਣੇ ਆਪ ਨੂੰ ਸਰੈਂਡਰ ਕਰਤਾ, ਪੁਲਿਸ ਨੇ ਇਹਨੂੰ ਫੜ ਲਿਆ। ਜਿੱਥੇ ਮੁਕੱਦਮਾ ਚੱਲਿਆ, ਤੁਸੀਂ ਬਿਲੀਵ ਨਹੀਂ ਕਰੋਗੇ ਵੀ ਕਿਸੇ ਵੀ ਬੰਦੇ ਨੇ, ਉੱਥੇ ਮੈਕਸੀਕਨ ਜਿਹੜੇ ਵਰਕਰ ਸੀ ਉਹਨਾਂ ਦੇ ਸਾਹਮਣੇ ਇੰਸੀਡੈਂਟ ਹੋਇਆ ਸੀ, ਉਹ ਕਿਸੇ ਨੇ ਇਹਦੇ ਖਿਲਾਫ ਗਵਾਹੀ ਨਹੀਂ ਦਿੱਤੀ। ਉਹ ਇਹਨੂੰ ਰੋਬਿਨ ਹੁੱਡ ਸਮਝਦੇ ਸੀ। 1925 ਤੋਂ 1940 ਤੱਕ ਰਿਹਾ ਅੰਦਰ, ਹਨਾ? ਹਾਂਜੀ ਜੀ, ਹਾਂਜੀ। ਫਿਰ ਇਹਨੂੰ ਸਜ਼ਾ ਹੋਈ 14-15 ਸਾਲ ਦੀ। ਫਿਰ ਇਹ 1940 ਚ ਜਾ ਕੇ 41 ਚ ਜਾ ਕੇ ਰਿਹਾ ਹੋਇਆ, ਤੇ 1950 ਚ ਐਲ ਸੈਂਟਰ ਗੁਰਦੁਆਰੇ ਦਾ ਪ੍ਰਧਾਨ ਬਣਿਆ। ਹਾਂਜੀ, ਮੈਂ ਥੋੜਾ ਜਿਹਾ ਇਹਦੇ ਵਿੱਚ ਦੱਸ ਦੇਵਾਂ, ਮੈਂ ਵੀ ਦੇਖ ਰਿਹਾ ਸੀਗਾ ਜਿਹੜੇ ਪਾਖਰ ਸਿੰਘ ਗਿੱਲ 1925 ਤੋਂ 1940 ਸਜ਼ਾ, ਮਾਡਲ ਪ੍ਰਿਜ਼ਨਰ ਉੱਥੇ ਹੋਏ, ਫਿਰ ਪਰੋਲ ਹੋਈ 1940 ਚ, 1946 ਚ ਫਿਰ ਉਸ ਤੋਂ ਬਾਅਦ ਸਿਟੀਜ਼ਨ ਬਣਿਆ। 66 ਸਾਲ ਬਾਅਦ ਇਹਨੂੰ ਪਾਸਪੋਰਟ ਮਿਲਿਆ ਅਮਰੀਕਾ ਦਾ। ਬਲੀਵ ਇਟ। ਮਤਲਬ ਮੈਂ ਸਿੱਧੀ ਗੱਲ ਫੇਰ ਕਹਾਂ ਵੀ ਮੈਂ ਕੋਈ ਵਾਇਲੈਂਸ ਨੂੰ ਜਸਟੀਫਾਈ ਨਹੀਂ ਕਰ ਰਿਹਾ, ਮੈਂ ਇਹ ਕਹਿ ਰਿਹਾ ਵੀ ਜਦੋਂ ਬੰਦੇ ਨਾਲ ਧੱਕਾ ਹੁੰਦਾ, ਤੇ ਹੁਣ ਕਈ ਬੰਦੇ ਜੋਸ਼ੀਲੇ ਹੁੰਦੇ ਆ, ਨਹੀਂ ਆਪਣਾ ਗੁੱਸਾ ਕੰਟਰੋਲ ਕਰ ਸਕਦੇ, ਪਰ ਉਹਨੇ ਇਹ ਗੱਲ ਕਹੀ। ਫਿਰ ਉਹ 66 ਸਾਲਾਂ ਬਾਅਦ ਇੰਡੀਆ ਗਿਆ, ਮਹਾਰਾਜਾ ਦਲੀਪ ਸਿੰਘ ਦੀ ਸਮਾਧ ਤੇ ਵੀ ਗਿਆ, ਲੰਡਨ ਚ 2 ਹਫ਼ਤੇ ਰੁਕਿਆ। ਇੰਡੀਆ ਜਾ ਕੇ ਉਹਨੇ ਇਹ ਗੱਲ ਕਹੀ, ਕਹਿੰਦਾ ਵੀ ਜੇ ਆਹੀ ਕੰਮ ਮੈਂ ਇੰਡੀਆ ਜਾਂ ਕੈਨੇਡਾ ਜਾਂ ਇੰਗਲੈਂਡ ਚ ਕੀਤਾ ਹੁੰਦਾ, ਮੈਨੂੰ ਫਾਂਸੀ ਲੱਗ ਜਾਣੀ ਸੀ। ਵੀ ਉਹਨੇ ਫੇਰ ਵੀ ਕਿਹਾ ਵੀ ਅਮਰੀਕਾ ਦੇ ਲੋਕ ਬਹੁਤ ਚੰਗੇ ਨੇ, ਵੀ ਅਮਰੀਕਾ ਦੇ ਵਿੱਚ ਇਨਸਾਫ ਹੈਗਾ। ਫਿਰ ਉਹਨੇ ਵਿਆਹ ਵੀ ਹੋਇਆ, ਉਹਦੇ 4 ਬੱਚੇ, ਉਹਦਾ ਇੱਕ ਮੁੰਡਾ ਵਕੀਲ ਆ। ਜਾਵੇ, ਬਹੁਤ ਲੰਮੀ ਸਟੋਰੀ ਆ। ਸਟੋਰੀ ਮੈਂ ਤਾਂ ਦੱਸੀ ਵੀ ਇਹ ਕੋਈ ਲਾਈਫ ਇੰਨੀ ਸੌਖੀ ਨਹੀਂ ਸੀਗੀ। ਇਹ 25-25, 50-50 ਪੈਸੇ ਪਰ ਆਵਰ ਕਰਕੇ ਲੋਕਾਂ ਨੇ ਪੈਸੇ ਜੋੜ ਕੇ ਫਿਰ ਵੀ ਉਹ ਗਦਰ ਪਾਰਟੀ ਨੂੰ, ਅਕਾਲੀ ਮੂਵਮੈਂਟ ਨੂੰ ਸਪੋਰਟ ਕਰਦੇ ਰਹੇ। ਮਤਲਬ ਉਹਨਾਂ ਦੀ ਇੰਨੀ ਦੇਣਾ, ਇੰਨੀ ਕੁਰਬਾਨੀਆਂ, ਪਰ ਸਾਡੇ ਲੋਕਾਂ ਨੂੰ ਪਤਾ ਹੀ ਨਹੀਂ। ਲੋਕ ਉਹਦੇ ਵੀ ਪਤਾ ਨਹੀਂ। ਅੱਜ ਠੀਕ ਆ, ਸਾਨੂੰ ਅੱਜ ਵੀ ਕਾਫੀ ਮੁਸ਼ਕਲਾਂ ਨੇ ਉੱਥੇ, ਪਰ ਸਾਡੇ ਬਜ਼ੁਰਗਾਂ ਦੀਆਂ ਬਹੁਤ ਘਾਲਣਾ ਨੇ, ਬਹੁਤ ਮਿਹਨਤਾਂ ਨੇ, ਕੁਰਬਾਨੀਆਂ ਨੇ, ਮੁਸ਼ਕਲਾਂ ਝੱਲੀਆਂ, ਜੇਲਾਂ ਕੱਟੀਆਂ। ਸੋ ਇਹ ਬੜੀ ਇੰਟਰਸਟਿੰਗ ਪਾਖਰ ਸਿੰਘ ਗਿੱਲ ਦੀ ਜਿਹੜੀ ਸਟੋਰੀ ਆ ਨਾ, ਇਹਦੇ ਉੱਤੇ ਇੱਕ ਸਾਡੇ ਡਾਕਟਰ ਮਾਨ ਨੇ, ਉਹ ਵੀ ਮਡੌਲੀ ਦੇ ਹੀ ਸੀਗੇ, ਉਹੀ ਵਾਲਾ GI ਡਾਕਟਰ, ਇੱਥੇ UC ਡੇਵਿਸ ਪ੍ਰੋਫੈਸਰ ਸੀ। ਉਹਨਾਂ ਨੇ ਕਿਤਾਬ ਲਿਖੀ ਹੋਈ ਆ ਪੂਰੀ, ਤੁਸੀਂ ਆਨਲਾਈਨ ਪੜ੍ਹ ਸਕਦੇ ਹੋ। ਸੋ ਇਹਨਾਂ ਦੇ ਮੈਂ ਡਾਕਟਰ ਸਾਹਿਬ ਮੈਂ ਵੀ ਦੇਖ ਰਿਹਾ ਸੀਗਾ ਪਾਖਰ ਸਿੰਘ ਗਿੱਲ ਦੀ, ਜਦੋਂ ਤੁਸੀਂ ਇਹਨਾਂ ਦਾ ਨਾਮ ਲਿਆ, ਤੇ ਮੈਂ ਦੇਖ ਰਿਹਾ ਸੀਗਾ 82 ਸਾਲ ਦੀ ਉਮਰ ਸੀ ਜਦੋਂ ਇਹਨਾਂ ਦੀ ਇਹ ਡੈਥ ਹੁੰਦੀ। ਉਸ ਟਾਈਮ ਤੇ ਕੋਈ, ਕਿਉਂਕਿ ਆਪਣੇ ਸੰਸਕਾਰ ਕਰਦੇ ਇਦਾਂ ਦੀ ਇੱਥੇ ਉਪਲਬਧ ਨਹੀਂ ਸੀ, ਕੁਝ ਹੈ ਨਹੀਂ ਸੀ ਜੀ। ਫਿਰ ਇਹਦੀ ਬੋਡੀ ਨੂੰ ਬਹੁਤ ਵੱਡੇ ਕੈਵਲੇਟ ਦੇ ਵਿੱਚ ਉੱਥੇ ਇੰਪੀਰੀਅਲ ਵੈਲੀ ਲਿਜਾ ਕੇ ਇਹਦਾ ਸੰਸਕਾਰ ਕੀਤਾ ਗਿਆ। ਯੂਮਾ ਲੈ ਕੇ ਗਏ, ਯੂਮਾ ਉਹ ਉੱਥੇ ਇੰਪੀਰੀਅਲ ਵੈਲੀ 'ਚ ਹੀ ਆਉਂਦਾ ਜੀ। ਹਾਂਜੀ ਹਾਂ, ਉਹ ਯੂਮਾ ਲੈ ਕੇ ਗਏ ਐਰੀਜ਼ੋਨਾ ਦੇ ਵਿੱਚ। ਉਹ ਤੋਂ ਕਹਿੰਦੇ ਇੰਪੀਰੀਅਲ ਟਾਊਨ ਦੇ ਵਿੱਚੋਂ ਜਿਹੜੇ ਲੰਘੇ, ਤੇ ਜਿੱਦਾਂ ਤੁਸੀਂ ਕਿਹਾ ਵੀ ਕਿਉਂਕਿ ਰੋਬਿਨ ਹੁੱਡ ਦੇ ਤੌਰ ਦੇ ਉੱਤੇ ਇਹਨਾਂ ਨੂੰ ਦੇਖਿਆ ਜਾਂਦਾ ਸੀ, ਬੜੇ ਲੋਕਾਂ ਨੇ ਇਹਨਾਂ ਦੇ ਲਾਸਟ ਪ੍ਰੋਸੈਸ਼ਨ ਦੇ ਵਿੱਚ ਜਿਹੜਾ ਉਹ ਸਾਥ ਵੀ ਜਿਹੜਾ ਉਹ ਦਿੱਤਾ। ਇਹ ਨਾ ਜੀ ਇਹਨਾਂ ਦਾ ਇਹ ਜਿਹੜਾ ਉੱਥੇ ਗੁਰੂ ਘਰ ਬਣਿਆ ਸੈਂਟਰੋ 1947 ਚ, ਉਹ ਦੂਜਾ ਗੁਰੂ ਘਰ ਸੀ ਅਮਰੀਕਾ ਚ। ਪਹਿਲਾ ਬਣਿਆ ਸੀ ਸਟਾਕਟਨ, ਆਪਾਂ ਆਲਰੇਡੀ ਗੱਲ ਕੀਤੀ ਆ। ਤੇ ਉਹਦੇ 1950 ਚ ਇਹ ਪ੍ਰਧਾਨ ਵੀ ਰਹੇ, ਤੇ ਇਹਨਾਂ ਨੂੰ ਪੰਜਾਬੀ, ਹਿੰਦੀ, ਬੰਗਾਲੀ ਤੇ ਅੰਗਰੇਜ਼ੀ ਬੋਲਣੀ ਆਉਂਦੀ ਸੀ। ਪੜ੍ਹੇ ਹੋਏ ਸੀ 8ਵੀਂ ਥਾਈਂ, ਪਿੰਡ ਤੋਂ 8ਵੀਂ ਪੜ੍ਹ ਕੇ 1908 ਚ ਚੱਲੇ ਇਹ। ਪਹਿਲਾਂ ਲੁਧਿਆਣੇ ਗਏ, ਲੁਧਿਆਣੇ ਤੋਂ ਫਿਰ ਕਲਕੱਤੇ, ਫਿਰ ਹਾਂਗਕਾਂਗ, ਫਿਰ ਇੱਥੇ ਇਹ ਕੈਲੀਫੋਰਨੀਆ ਪਹੁੰਚੇ। ਇਹ ਗਦਰ ਪਾਰਟੀ ਦੇ ਮੈਂਬਰ ਵੀ ਰਹੇ, ਤੇ ਉਸ ਤੋਂ ਬਾਅਦ ਇਹਨੇ ਅਕਾਲੀ ਜਿਹੜੀ ਗੁਰਦੁਆਰਿਆਂ ਦੀ ਸਟਰਗਲ ਸੀ ਉਹਦੀ ਵੀ ਸਪੋਰਟ ਕੀਤੀ।
ਤੇ ਮਤਲਬ ਇਸ ਇੰਟਰਸਟਿੰਗ ਲਾਈਫ ਜਰਨੀ ਨਹੀਂ, ਬਹੁਤ ਜ਼ਿਆਦਾ ਜੀ। ਦੇਖੋ, ਜਿਨ੍ਹਾਂ ਬਾਰੇ ਆਪਾਂ ਨੂੰ ਪਤਾ ਵੀ ਨਹੀਂ ਆ ਤੇ ਉਹਨਾਂ ਬਾਰੇ ਤੁਸੀਂ ਦੱਸ ਰਹੇ ਆ, ਉਹਨਾਂ ਬਾਰੇ ਜਾਣਕਾਰੀਆਂ ਆਪਾਂ ਹਾਸਲ ਕਰ ਰਹੇ ਹਾਂ। ਸੋ ਜਿਹੜੀ ਜਗਜੀਤ ਸਿੰਘ ਦੀ ਸਟੋਰੀ ਆ ਉਹ ਬਹੁਤ ਹੀ ਵੱਡੀ ਆ, ਕਿਉਂਕਿ ਉਹਨਾਂ ਨੇ ਬਹੁਤ ਵੱਡੀਆਂ ਪ੍ਰਾਪਤੀਆਂ ਸਾਡੇ ਲਈ, ਸਾਰੇ ਇੰਡੀਆ ਦੇ ਲੋਕਾਂ ਲਈ, ਪਾਕਿਸਤਾਨੀਆਂ ਲਈ, ਇੰਡੀਆ ਵਾਲਿਆਂ ਲਈ, ਸਾਰਿਆਂ ਲਈ। ਈਵਨ ਕਿ 1946 ਚ ਜਾ ਕੇ ਉਹ ਫਿਰ ਆਪਾਂ ਸਟੋਰੀ ਜਿਹੜੀ ਹੈਗੀ ਆ ਡਿਟੇਲ ਦੇ ਵਿੱਚ ਅਗਲੇ ਪੋਡਕਾਸਟ ਦੇ ਵਿੱਚ ਮੈਂ ਤੁਹਾਨੂੰ ਉਹਨਾਂ ਦੀਆਂ ਪਿਕਚਰਾਂ ਵਗੈਰਾ ਵੀ ਭੇਜਾਂਗਾ। ਉਹਨਾਂ ਦੀ ਪਿਕਚਰ ਹੈਗੀ ਆ ਪ੍ਰੈਜ਼ੀਡੈਂਟ ਹੈਰੀ ਟਰੂਮੈਨ ਨਾਲ, ਜਦੋਂ ਲੂਸੀ ਸੈਲਰ ਐਕਟ ਸਾਈਨ ਕੀਤਾ। ਉਸ ਬਿੱਲ ਦੇ ਵਿੱਚ ਦਲੀਪ ਸਾਂਢ ਦਾ ਵੀ ਐਫਰਟ ਸੀ, ਤੇ ਨੈਚੁਰਲੀ ਜਿਹੜਾ ਭਗਤ ਸਿੰਘ ਥਿੰਦ ਦਾ ਕੇਸ ਆ ਆਪਾਂ